ਤਸ਼ਰੀਫ ਫਰਮਾਓ ਉਹ ਸ਼ਬਦਾਂ ਦੇ ਕਦਰਦਾਨ ਹੋ। ਸੁਖਨ ਦੀਆਂ ਜਿਹੜੀਆਂ ਰਮਜ਼ਾਂ ਉਹਨੂੰ ਸਮਝਣ ਵਾਲੇ, ਮਾਨਣ ਵਾਲੇ। ਸੋ ਸਾਰਿਆਂ ਦਾ ਅਸੀਂ ਬਹੁਤ ਬਹੁਤ ਜੀ ਆਇਆਂ ਆਖਦੇ ਹਾਂ। ਇਹ ਅਸਲ ਦੇ ਵਿੱਚ ਇਹ ਜਿਹੜਾ ਸਾਡਾ ਕਾਫਲਾ ਹੈ ਕਾਫੀ ਦੇਰ ਦਾ ਸਰਗਰਮ ਹੈ। 1990 'ਚ ਜਦੋਂ ਆਇਆ ਤਾਂ ਉਦੋਂ ਉੱਥੇ ਇਸ ਤਰ੍ਹਾਂ ਦੀ ਕੋਈ ਸੰਸਥਾ ਨਹੀਂ ਸੀ। ਅਸੀਂ ਕੁਛ ਸੱਜਣ ਇਕੱਠੇ ਹੋਏ ਜਿਹੜੇ ਉੱਧਰੋਂ ਹੀ ਲਿਖਦੇ ਆਏ ਸੀ। ਉਹਦੇ ਵਿੱਚ ਡਾਕਟਰ ਗੁਰੂਵੇਲ ਸਿੱਧੂ ਹੋਰੀ, ਉੱਧਰ ਸੁਰਿੰਦਰ ਸੀਰਤ ਹੋਰੀ, ਸੁਖਵਿੰਦਰ ਕੰਬੋਜ ਹੋਰੀ। ਸੋ ਇਹ ਆਪਸ ਵਿੱਚ ਹੀ ਜਰਨੈਲ ਚੰਦੀ ਹੋਰੀ ਕਿੱਥੇ ਹੁੰਦੇ ਸੀ। ਸੋ ਅਸੀਂ ਆਪਸ ਵਿੱਚ ਹੀ ਫੋਨ 'ਤੇ ਗੱਲਬਾਤ ਕਰਕੇ ਹੌਲੀ ਹੌਲੀ ਨਾ ਇਕੱਠੇ ਹੋਣਾ ਸ਼ੁਰੂ ਹੋਏ। ਫਿਰ ਇੱਕ ਸਭਾ, ਸਾਹਿਤ ਸਭਾ ਬਣਾਈ ਅਤੇ ਜਿਹੜੀ ਕਿ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਰੂਪ ਦੇ ਵਿੱਚ ਉਹਨਾਂ ਨੇ ਅੱਜ ਤੱਕ ਬਹੁਤ 24 ਪ੍ਰੋਗਰਾਮ ਜਿਹੜੇ ਸਾਲਾਨਾ ਨੇ ਇਹ ਬੜੇ ਖੂਬਸੂਰਤ ਕਰਵਾਏ ਨੇ, ਜਿਹਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ, ਭਾਰਤ ਤੋਂ ਬਹੁਤ ਸਾਰੇ ਜਿਹੜੇ ਨਾਮੀ ਸਾਹਿਤਕਾਰ ਨੇ ਔਰ ਵੱਖ-ਵੱਖ ਜਿਹੜੀਆਂ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਵੱਖ-ਵੱਖ ਖੇਤਰਾਂ ਦੀਆਂ, ਉਹਨਾਂ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਹੈ। ਅਤੇ ਉਹਦੇ ਨਾਲ ਇਹ ਹੋਇਆ ਕਿ ਹੌਲੀ ਹੌਲੀ ਉਸ ਤਰ੍ਹਾਂ ਦਾ ਮਾਹੌਲ ਬਣਨਾ ਸ਼ੁਰੂ ਹੋਇਆ, ਕਿਉਂਕਿ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਜਿਹੜਾ ਹੁਣ ਮੈਗਜ਼ੀਨ ਇਹਨਾਂ ਨੇ ਕੱਢਿਆ, ਇਹ ਵੀ ਇਸ ਸਿਲਸਿਲੇ 'ਚ ਕੱਢਿਆ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਰਹੇ, ਸ਼ਬਦ ਦੇ ਨਾਲ ਅਸੀਂ ਜੁੜੇ ਰਹੀਏ, ਸ਼ਬਦ ਦੀ ਜਿਹੜੀ ਚਰਚਾ ਹੁੰਦੀ ਰਹੇ। ਅਸੀਂ ਬਾਹਰਲੇ ਸੰਸਾਰ ਨੂੰ ਵੀ ਸ਼ਬਦ ਨਾਲ ਹੀ ਜਾਣਦੇ ਹਾਂ, ਅੰਦਰਲੇ ਸੰਸਾਰ ਨੂੰ ਜਾਣਨ ਵਾਸਤੇ ਵੀ ਸ਼ਬਦ ਦੀ ਸਾਨੂੰ ਲੋੜ ਪੈਂਦੀ ਹੈ। ਸੋ ਬਾਹਰ ਜਦੋਂ ਅਸੀਂ ਜਾਂਦੇ ਹਾਂ ਤਾਂ ਭਟਕਣ ਸਾਡੇ ਪੱਲੇ ਪੈਂਦੀ ਹੈ, ਉਹਨੂੰ ਫਿਰ ਅੰਦਰ ਵੱਲ ਮੋੜਨ ਵਾਸਤੇ ਬਹੁਤ ਜ਼ੋਰ ਲਾਉਣਾ ਪੈਂਦਾ। ਉਹਦੇ ਵਾਸਤੇ ਮੈਨੂੰ ਲੱਗਦਾ ਸ਼ਬਦ ਨੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਰਚਨਾ ਕੀਤੀ ਹੈ, ਵੱਖ-ਵੱਖ ਢੰਗਾਂ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਅਤੇ ਮੈਂ ਸ਼ੁਰੂ ਤੋਂ ਹੀ ਮੈਗਜ਼ੀਨਾਂ ਦੇ ਨਾਲ ਜੁੜਿਆ ਹੋਇਆ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਨਕਰਾਜ ਸਿੰਘ ਜਨਕ ਹੋਰੀ ਸਾਡੇ ਵਿੱਚ ਤਸ਼ਰੀਫ ਫਰਮਾਨ। ਜਨਕਰਾਜ ਸਿੰਘ, ਉਹ ਜਨਕ ਇੱਕ ਹੋਰ ਪਤਾ ਨਹੀਂ ਕਿਉਂ ਮੇਰੇ ਤੋਂ ਲਾਇਆ, ਉਹ ਗਜ਼ਲ ਦਾ ਕਰਕੇ ਮੈਨੂੰ ਲੱਗਦਾ ਵਜ਼ਨ ਪੂਰਾ ਕਰਨ ਲੱਗ ਜਾਂਦਾ। ਸੋ ਜਨਕਰਾਜ ਸਿੰਘ ਹੋਰੀ, ਇਹਨਾਂ ਨੂੰ ਯਾਦ ਹੋਣਾ ਕਿ ਸ਼ੁਰੂ 'ਚ ਮੈਂ ਇਹਨਾਂ ਦੇ ਮੈਗਜ਼ੀਨ 'ਚ ਬਹੁਤ ਛਪਿਆ। ਸਰਨਾਮਾ ਇਹਨਾਂ ਦਾ ਮੈਗਜ਼ੀਨ ਬਹੁਤ ਕਮਾਲ ਦਾ ਹੈ ਅਤੇ ਮੈਨੂੰ ਹੋਰ ਵੀ ਮਾਣ ਮਹਿਸੂਸ ਹੁੰਦਾ ਸੀ ਕਿ ਮੈਂ ਨਵਾਂ ਸੀ ਉਦੋਂ, ਅਤੇ ਮੈਨੂੰ ਇਹ ਬਹੁਤ ਪਿਆਰ ਨਾਲ ਪਹਿਲੇ ਸਫ਼ਿਆਂ ਉੱਤੇ ਇਹ ਛਾਪਦੇ ਰਹੇ ਨੇ। ਸੋ ਜੀ ਆਇਆਂ ਨੂੰ ਇਹਨਾਂ ਨੂੰ ਆਖਦੇ ਹਾਂ, ਇੱਕ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਕਰਦੇ ਹਾਂ। ਮੈਂ ਬਹੁਤ ਸਾਲ ਪਹਿਲਾਂ ਜਦੋਂ ਗਿਆ ਵੀ ਸੀ ਇੰਡੀਆ, ਉਦੋਂ ਵੀ ਬੜੇ ਚਾਅ ਨਾਲ ਉੱਥੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਨੇ ਵੱਖ-ਵੱਖ ਸੱਜਣਾਂ ਨੂੰ, ਸਾਹਿਤਕਾਰਾਂ ਨੂੰ ਸੱਦਿਆ ਅਤੇ ਬਹੁਤ ਖੂਬਸੂਰਤ ਜਿਹੜੀ ਉਹ ਮਹਿਫਲ ਉੱਥੇ ਹੋਈ ਸੀ। ਸੋ ਮੈਂ ਇਹ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਕਿ ਇਹ ਮਾਹੌਲ ਜਦੋਂ ਬਣਦਾ ਨਾ, ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ। ਜਿਵੇਂ ਪਿੰਡਾਂ ਦੇ ਵਿੱਚ ਜਦੋਂ ਅਖਾੜਾ ਬਣ ਜਾਂਦਾ, ਫਿਰ ਉਹਦੇ ਵਿੱਚੋਂ ਭਲਵਾਨ ਪੈਦਾ ਹੋ ਜਾਂਦੇ ਨੇ। ਜਦੋਂ ਕਬੱਡੀ ਦੀ ਗਰਾਊਂਡ ਬਣਦੀ ਹੈ, ਉਹਦੇ ਵਿੱਚ ਕਬੱਡੀ ਦੇ ਖਿਡਾਰੀ ਜਿਹੜੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਕੋਈ ਪਿੰਡ ਦੇ ਵਿੱਚ ਗੁਰਦੁਆਰਾ ਖੁੱਲ੍ਹ ਜਾਏ ਅਤੇ ਉਹਦੇ ਵਿੱਚ ਸਕੂਲ ਖੁੱਲ੍ਹ ਜਾਏ, ਉਹਦੇ ਵਿੱਚੋਂ ਵਿਦਿਆਰਥੀ ਪੈਦਾ ਹੋ ਜਾਂਦੇ ਨੇ। ਵਿਦਿਆਰਥੀਆਂ ਵਿੱਚੋਂ ਅਧਿਆਪਕ ਪੈਦਾ ਹੁੰਦੇ ਨੇ, ਜਿਹੜੇ ਫਿਰ ਇੱਕ ਅਧਿਆਪਕ ਹੈ ਜਿਹੜਾ ਬਹੁਤ ਸਾਰਾ ਚਾਨਣ ਕਰਦੇ ਨੇ। ਜਿਵੇਂ ਇੱਕ ਬਲਬ ਜਦੋਂ ਜਗਦਾ ਤਾਂ ਪੂਰਾ ਜਿਹੜਾ ਕਮਰਾ ਹੈ ਉਹ ਜਗਮਗਾ ਉੱਠਦਾ। ਸਾਨੂੰ ਜਿਹੜੀਆਂ ਛੁਪੀਆਂ ਹੋਈਆਂ ਹਨੇਰੇ ਵਿੱਚ ਚੀਜ਼ਾਂ ਨੇ ਉਹ ਦਿਸਣੀਆਂ ਸ਼ੁਰੂ ਹੋ ਜਾਂਦੀਆਂ। ਸੋ ਸ਼ਬਦ ਦੀ ਜਿਹੜੀ ਸਭ ਤੋਂ ਵੱਡੀ ਭੂਮਿਕਾ ਇਹ ਹੈ ਕਿ ਅਸੀਂ ਕਿਸੇ ਦੂਸਰੇ ਵਰਗਾ ਜੀ ਨਹੀਂ ਸਕਦੇ, ਕਿਸੇ ਦੀ ਦੂਸਰੇ ਦੀ ਜੀਵਨੀ ਪੜ੍ਹ ਕੇ ਪ੍ਰੇਰਣਾ ਲੈ ਸਕਦੇ ਹਾਂ, ਪਰ ਜੀਣਾ ਅਸੀਂ ਆਪਣੇ ਢੰਗ ਦਾ ਹੁੰਦਾ। ਉਹ ਆਪਣੇ ਢੰਗ ਦਾ ਕਿਵੇਂ ਜੀਣਾ, ਉਹ ਸਾਨੂੰ ਸ਼ਬਦ ਨੇ ਉਸ ਰਾਹੇ ਪਾਉਣਾ ਹੁੰਦਾ। ਉਹ ਜਿਹੜੀ ਰੌਸ਼ਨੀ ਆ ਉਹ ਸ਼ਬਦ ਰਾਹੀਂ ਸਾਨੂੰ ਮਿਲਣੀ ਹੁੰਦੀ ਹੈ। ਸੋ ਮੈਂ ਇਹਨਾਂ ਨੂੰ ਬੜੀ ਵਧਾਈ ਦਿੰਦਾ, ਸੰਤੋਖ ਸਿੰਘ ਮਨਹਾਸ ਹੋਰਾਂ ਨੂੰ। ਇਹ ਮੁੱਖ ਸੰਪਾਦਕ ਨੇ ਇਸ ਮੈਗਜ਼ੀਨ ਦੇ, ਜਿਹਦਾ ਨਾਂ ਹੈਗਾ ਪੰਜਾਬੀਅਤ। ਇਹਦੇ ਉੱਤੇ ਉਹਨੇ ਸਪਸ਼ਟ ਹੀ ਲਿਖਿਆ ਹੋਇਆ ਕਿ ਬਲ ਅਤੇ ਬੁੱਧੀ ਦਾ ਸੁਮੇਲ। ਸੋ ਸਾਡਾ ਫਲਸਫਾ ਵੀ ਉਹੀ ਹੈ, ਮੀਰੀ ਪੀਰੀ ਵਾਲਾ ਹੀ ਹੈ। ਸੋ ਸ਼ਬਦ ਅਤੇ ਸ਼ਮਸ਼ੀਰ ਨਾਲ ਨਾਲੇ ਚੱਲਣੇ ਚਾਹੀਦੇ ਨੇ। ਅਤੇ ਨਾਲ ਇਹ ਵੀ ਲਿਖਿਆ ਵੀ ਨਵੇਂ ਦਿਸ ਸੱਦਿਆਂ ਦੀ ਤਲਾਸ਼। ਸੋ ਇਹ ਵੀ ਆਪਣੇ ਵਿੱਚ ਬੜੀ ਇੱਕ ਸੰਕੇਤਕ ਗੱਲ ਹੈ ਕਿ ਜਿਹੜੇ ਦਿਸ ਸੱਦੇ ਕਦੇ ਖਤਮ ਨਹੀਂ ਹੁੰਦੇ। ਪਰਤ ਦਰ ਪਰਤ ਜਿਹੜਾ ਜੀਵਨ ਹੈ ਅੱਗੇ ਤੋਂ ਅੱਗੇ, ਉਹਦੇ ਵਿੱਚ ਜਿਹੜੀ ਨਵੀਨਤਾ ਹੈ ਜਾਂ ਨਵੀਆਂ ਚੀਜ਼ਾਂ, ਇੱਕ ਖੋਜ ਜੇਕਰ ਤੁਸੀਂ ਕਰਦੇ ਰਹੋ ਨਾ। ਇਸੇ ਕਰਕੇ ਜੀਵਨ ਦੇ ਵਿੱਚ ਰੀਸਰਚ ਹੀ ਅਸੀਂ ਕਰਦੇ ਹਾਂ, ਸਰਚ ਨਹੀਂ ਕਰਦੇ। ਕਿਉਂਕਿ ਵਾਰ-ਵਾਰ ਜਦੋਂ ਉਹਨੂੰ ਫਰੋਲਦੇ ਉਹਦੇ ਵਿੱਚ ਨਵਾਂ ਕੁਛ ਨਾ ਕੁਛ ਜ਼ਰੂਰ ਨਿਕਲਦਾ। ਅਤੇ ਇੱਥੇ ਅਸ਼ੋਕ ਬਾਂਸਲ ਮਾਨਸਾ ਹੋਰੀ ਵੀ ਤਸ਼ਰੀਫ ਫਰਮਾ ਨੇ, ਉਹਨਾਂ ਨੇ ਵੀ ਜਿਹੜੀ ਕਿਤਾਬ ਦਾ ਨਾਂ ਇਸੇ ਕਰਕੇ ਸ਼ਾਇਦ ਰੱਖਿਆ ਕਿ ਮਿੱਟੀ ਨੂੰ ਫਰੋਲ ਜੋਗੀ ਹੈ, ਕਿ ਉਹਨੂੰ ਤੁਸੀਂ ਫਰੋਲੋਗੇ ਕਿ ਲੱਭ ਜਾਣਗੇ ਲਾਲ ਗਵਾਚੇ। ਅਸੀਂ ਕਹੀਦਾ ਕਿ ਮਿੱਟੀ ਨਾ ਫਰੋਲ ਜੋਗੀ ਆ,
ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਉਹਨਾਂ ਨੇ ਬਿਲਕੁਲ ਇਹਨੂੰ ਪਲਟ ਦਿੱਤਾ ਕਿ ਤੁਸੀਂ ਉਹਨੂੰ ਫਰੋਲੋ ਤਾਂ ਸਹੀ, ਉਹਦੇ ਵਿੱਚ ਬਹੁਤ ਕੁਝ ਨਵਾਂ ਜਿਹੜਾ ਉਹ ਤੁਹਾਨੂੰ ਲੱਭੂਗਾ, ਜਿਹਦੇ ਨਾਲ ਤੁਹਾਡੀ ਜੀਵਨ ਦੀ ਜਿਹੜੀ ਸਿਰਜਣਾ ਬੜੀ ਸਿਹਤਮੰਦ ਹੋਏਗੀ। ਸੋ ਇਹਦੇ ਨਾਲ ਹੀ ਮੈਂ ਬੇਨਤੀ ਕਰਾਂਗਾ, ਇਸ ਹਵਾਲੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ, ਪਰ ਸਭ ਤੋਂ ਪਹਿਲਾਂ ਬੇਨਤੀ ਕਰਾਂ ਮੁਕਾਸ਼ਫਾ ਹੋਰਾਂ ਨੂੰ ਜਾਂ ਛੋਟੀ ਬੱਚੀ ਨੂੰ ਕਿ ਆਪਣੀ ਕਵਿਤਾ ਦੇ ਰਾਹੀਂ ਉਹ ਸਾਨੂੰ ਸ਼ਬਦ ਦੇ ਨਾਲ ਜੋੜਨ, ਕਿਉਂਕਿ ਬੱਚਿਆਂ ਨੂੰ ਅਸੀਂ ਆਪਣੇ ਨਾਲ ਜੋੜਦੇ ਹਾਂ ਅਤੇ ਬੱਚੇ ਸਾਨੂੰ ਪੂਰੇ ਜਹਾਨ ਨਾਲ ਜੋੜ ਦਿੰਦੇ ਨੇ, ਕਿਉਂਕਿ ਉਹਨਾਂ ਨੇ ਇੱਕ ਨਵੀਂ ਦੁਨੀਆ ਸਿਰਜਣੀ ਹੁੰਦੀ ਹੈ ਅਤੇ ਉਸ ਦੁਨੀਆ ਦੇ ਨਾਲ ਸਾਨੂੰ ਬੱਚੇ ਹੀ ਜੋੜਦੇ ਨੇ। ਸੋ ਆਓ ਜੀ, ਮੁਕਾਸ਼ਫਾ ਇਹਨਾਂ ਦਾ ਨਾਮ ਵੀ ਮੈਨੂੰ ਇਹਨਾਂ ਨੇ ਦੱਸਿਆ ਕਿ ਤਨਵੀਰ ਬੁਖਾਰੀ ਉਹਨਾਂ ਦੀ ਕਿਤਾਬ ਦਾ ਨਾਂ ਹੈ, ਜਿਹੜਾ ਇਹਨਾਂ ਨੇ ਬੱਚੀ ਦਾ ਨਾਂ ਰੱਖਿਆ। अस्सलाम वालेकुम ते सत श्री अकाल। मेरा नाम मुकाशफा है ते अज दे इस इवेंट ਲਈ मैं एक छोटी जी ਜਿਹਨੂੰ ਕਹਿੰਦੇ ਕਵਿਤਾ ਯਾਦ ਕੀਤੀ ਸੀ ਤੇ ਉਹ ਇਹ ਇਸ ਕਿਤਾਬ 'ਚੋਂ ਹੈਗੀ ਆ। ਇਹਦਾ ਨਾਮ ਵੀ ਮੁਕਾਸ਼ਫਾ ਹੈ ਤੇ ਮੇਰਾ ਨਾਮ ਵੀ ਮੁਕਾਸ਼ਫਾ ਹੈ। ਇਹਦੇ ਨਾਂ 'ਤੇ ਮੇਰਾ ਨਾਂ ਰੱਖਿਆ ਗਿਆ ਕਿਉਂਕਿ ਮੈਂ ਆਪਣੇ ਬਾਬਾ ਦੀ ਪਹਿਲੀ ਧੀ ਸਾਂ ਤੇ ਫੈਮਿਲੀ 'ਚ ਵੀ ਪਹਿਲਾ ਬੱਚਾ ਸਾਂ। ਇਸ ਲਈ ਮੇਰੇ ਬਾਬਾ ਨੂੰ ਇਹ ਕਿਤਾਬ ਬਹੁਤ ਜ਼ਿਆਦਾ ਪਸੰਦ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਨਾਂ 'ਤੇ ਆਪਣੀ ਧੀ ਦਾ ਨਾਂ ਰੱਖਾਂਗਾ। ਤੇ ਮੈਂ ਤਾਂ ਪਹਿਲੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਾਂਗੀ ਤੇ ਤੁਸੀਂ ਪਲੀਜ਼ ਉਹਨਾਂ ਦੇ ਲਈ ਕਲੈਪਿੰਗ ਕਰ। ਤੇ ਹੁਣ ਅਸੀਂ ਜਾਵਾਂਗੇ ਉਸ ਗਜ਼ਲ ਵੱਲ ਤੇ ਪਲੀਜ਼ ਜੇ ਮੈਂ ਥੋੜ੍ਹੀ ਜਿਹੀ ਗਲਤੀ ਕਰਦਾ ਤਾਂ ਤੁਸੀਂ ਪਲੀਜ਼ ਮੇਰਾ ਥੋੜ੍ਹਾ ਜਿਹਾ ਸਾਥ ਦੇਣਾ। ਤੇ ਆਈ ਨੋ ਕਿ ਕਈ ਵਾਰ ਮੈਂ ਭੁੱਲ ਜਾਂਦੀ ਹਾਂ ਸਹਿਵਾਂ ਅਤੇ ਮਿਸਟੇਕਸ ਤਾਂ ਹੁੰਦੀਆਂ ਹੀ ਨੇ। ਨਾਲ ਰੋਬ ਦੇ ਪੁੱਛ ਕੇ ਨਾ ਮੇਰਾ ਨਾਂ ਨੇ ਮੈਨੂੰ ਭੁਲਾ ਦਿੰਦੇ, ਬਹਿ ਜਾਂਦੇ ਨੇ ਨਿੱਠ ਕੇ ਆਪ ਅੰਦਰ, ਮੇਰੇ ਅੰਦਰੋਂ ਮੈਨੂੰ ਕਢਾ ਦਿੰਦੇ। ਦੁਖੀ ਉਸ ਕਿਆਮਤ ਦਾ ਜ਼ਿਕਰ ਕਰਕੇ ਮੈਨੂੰ ਵਾਂਗ ਭੁਚਾਲ ਕੰਬਾ ਦਿੰਦੇ। ਮਰ ਪਿੱਟ ਕੇ ਟਿਕਦੀ ਨਵੇਂ ਸਿਰਿਓਂ ਮੇਰੇ ਦਿਲ ਦੇ ਪੀੜ ਹਿਲਾ ਦਿੰਦੇ। ਵਸੋਂ ਹੁੰਦੀ ਏ ਕੀ ਮੈਂ ਵੇਖ ਲੈਂਦੀ, ਬਸਤੀ ਉਜੜੀ ਫੇਰ ਵਸਾ ਦਿੰਦੇ। ਕਦੇ ਆਣ ਕੇ ਇੱਕ ਦਿਨ ਘਰ ਮੇਰੇ ਘਰ ਨੂੰ ਘਰ ਬਣਾ ਦਿੰਦੇ। ਬੋਲਣ ਜੋਗ ਨਹੀਂ ਛੱਡਿਆ ਕੀ ਬੋਲਾਂ, ਮੇਰਾ ਬੋਲ ਕੇ ਸਾਹ ਸਕਾ ਦਿੰਦੇ। ਆਉਣ ਦਿੰਦੇ ਨਹੀਂ ਅੰਦਰ ਦੀ ਗੱਲ ਬੰਨੇ, ਮੇਰੀ ਜੀਭ ਨੂੰ ਜਿੰਦਰਾ ਲਾ ਦਿੰਦੇ। ਹੁਣ ਜਾਨੀ ਆ ਕੋਰੀ ਮੈਂ ਨਵੇਂ ਸਿਰਿਓਂ, ਮੈਨੂੰ ਰੋਜ਼ ਉਹ ਪੜ੍ਹਨੇ ਪਾ ਦਿੰਦੇ। ਪਾਪੂਰ ਨੇ ਫੜ ਕੇ ਹੱਥ ਮੇਰਾ ਕੀ ਨੇ ਖੋਰੇ ਲਿਖਾ ਦਿੰਦੇ। ਜ਼ਰਾ ਭਾਰ ਜੇ ਲੱਤਾਂ 'ਤੇ ਪਾਉਣ ਲੱਗਣੀ, ਝਾੜ ਝੂੜ ਕੇ ਪਰਾਂ ਬਿਠਾ ਦਿੰਦੇ। ਟਾਲਣ ਲਈ ਬੇਸ਼ਰਮੀ ਹੱਸ ਪੈਂਦੀ ਆ, ਲੂ ਨੇ ਮੇਰਾ ਰਵਾ ਦਿੰਦੇ। ਵਿੱਚ ਘੁੰਡ ਲੁਕਾਉਂਦੇ ਉਹ ਸ਼ੈ ਕਿਹੜੀ, ਮੈਂ ਸੁਣਿਆ ਤੁਹਾਡਾ ਮੂੰਹ ਕੋਈ ਨਹੀਂ। ਸੱਚਮੁੱਚ ਜੇ ਹੈ ਤਨਵੀਰ ਜੇ ਨੂੰ ਬੁਲਾ ਕੇ ਕਿਉਂ ਨਹੀਂ ਮੁੱਖ ਵਿਖਾ ਦਿੰਦੇ ਜੀ। ਤੇ ਇਹ ਛੋਟੀ ਜਿਹੀ ਗਜ਼ਲ ਸੀ। ਆਈ ਨੋ ਮੈਂ ਥੋੜ੍ਹੀ ਜਿਹੀ ਮਿਸਟੇਕ ਕੀਤੀ ਕਿ ਬਟ ਆਮ ਸੌਰੀ। ਥੈਂਕ ਯੂ। ਮੱਲੀ ਸਾਹਿਬ ਆ ਜਾਓ। ਸੋਨੇ ਉਹ ਕਹਿੰਦੀ ਮੈਂ ਮਿਸਟੇਕ ਸ਼ਾਇਦ ਕੀਤੀ ਹੈ। ਮੈਂ ਕਹਿੰਦਾ ਜਿਸ ਵਧੀਆ ਅੰਦਾਜ਼ ਦੇ ਵਿੱਚ ਬੋਲ ਕੇ ਗਈ ਹੈ, ਸੋ ਕਈ ਵਾਰ ਮੈਂ ਦੇਖਿਆ ਕਿ ਵੱਡੇ ਕਵੀ ਵੀ ਉਸ ਅੰਦਾਜ਼ 'ਚ ਆਪਣੀ ਰਚਨਾ ਪੇਸ਼ ਕਰਨ ਤੋਂ ਸਮਰੱਥ ਹੁੰਦੇ ਨੇ। ਸੋ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ, ਖਾਸ ਕਰਕੇ ਮਸੂਦ ਮੱਲੀ ਹੋਰਾਂ, ਉਹਨਾਂ ਦੀ ਬੇਟੀ ਸੀ। ਅਤੇ ਤੁਸੀਂ ਆਓ ਕਿਉਂਕਿ ਤੁਸੀਂ ਪ੍ਰੋਗਰਾਮ ਕਰਨਾ। ਸੋ ਮਸੂਦ ਮੱਲੀ ਹੋਰੀ ਤਨਵੀਰ ਬੁਖਾਰੀ ਦੀ ਜਿਹੜੀ ਗਜ਼ਲ ਹੈ ਉਹਦੇ ਉੱਤੇ ਇਹਨਾਂ ਨੇ ਐਮਫਿਲ ਕੀਤੀ ਹੋਈ ਹੈ। ਅਤੇ ਇਹ ਵੀ ਸਾਡੀ ਕੀ ਕਹਿੰਦੇ ਲਿਟਰੇਚਰ ਦੇ ਬੰਦੇ ਨੇ। ਇਹਨਾਂ ਨੇ ਇੱਕ ਵਾਰ ਗੱਲਬਾਤ ਸ਼ੁਰੂ ਕਰ ਲਓ ਗੀਤ ਸੰਗੀਤ ਦੀ, ਗੀਤਕਾਰਾਂ ਦੀ, ਕਵੀਆਂ ਦੀ, ਮੈਗਜ਼ੀਨਾਂ ਦੀ। ਸੋ ਸਾਰਾ ਮਸੌਦਾ ਇਹਨਾਂ ਦੇ ਕੋਲ ਹੈ। ਸੋ ਆਪਣੇ ਵੱਲੋਂ ਜੋ ਵੀ ਕਹਿਣਾ ਚਾਹੁੰਦੇ ਨੇ ਆਓ। अव्वल हम सना इलाही जो मालिक हर हर दा,
ਤੇ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਹਰ ਦਾ। ਬਹੁਤ ਧੰਨਵਾਦ ਕੰਗ ਸਾਹਿਬ। ਮੈਂ ਸਿਰਫ ਸੁਣਨ ਲਈ ਆਇਆ ਤੁਹਾਨੂੰ ਸਾਰਿਆਂ ਨੂੰ, ਔਰ ਇਹੋ ਹੀ ਮੇਰੀ ਰੀਝ ਸੀਗੀ, ਇਸ ਲਈ ਬੇਨਤੀ ਕੀਤੀ ਕਿ ਪਹਿਲਾਂ ਮੇਰੀ ਹਾਜ਼ਰੀ ਹੈ ਜਿਹੜੀ ਉਹ ਲਵਾ ਲਓ, ਤਾਂ ਜੇ ਟਾਈਮੋ ਟਾਈਮ ਪੁਣ ਕੇ ਜਿਹੜੀ ਸ਼ੈ ਪਰਾਂ ਸੁੱਟ ਰਹੀ ਹੈ ਉਹਨੂੰ ਪਰਾਂ ਕਰ ਲਈਏ। ਪਾਕਿਸਤਾਨ ਰਹਿੰਦੇ ਹੁੰਦੇ ਸਾਂ ਮੇਰਾ ਤਾਲੁਕ, ਕਿਉਂਕਿ ਲਹਿੰਦੇ ਪੰਜਾਬ ਤੋਂ, ਲਾਹੌਰ ਤੋਂ ਬਹੁਤ ਸਾਰੇ ਮੈਗਜ਼ੀਨ ਨਿਕਲਦੇ ਸਨ, ਔਰ ਇਸੇ ਤਰ੍ਹਾਂ ਉਹ ਮੈਗਜ਼ੀਨ ਜਦੋਂ ਫਿਰ ਦੂਰ ਦਰਾਡੇ ਕਹਿ ਲਵੋ ਕਿ ਸ਼ਹਿਰਾਂ 'ਚ ਅੱਪੜਦੇ ਸਨ, ਬਹੁਤ ਸਾਰੇ ਲੈਲਪੁਰ ਫੈਸਲਾਬਾਦ ਤੋਂ ਨਿਕਲਦੇ ਸਨ, ਵੱਡੇ ਸ਼ਹਿਰਾਂ ਤੋਂ ਵੀ ਨਿਕਲਦੇ ਸਨ, ਤੇ ਉਦੋਂ ਲਿਖਣ ਦੀ ਇੱਕ ਤਹਿਰੀਕ ਅੰਦਰ ਜਨਮ ਲੈਂਦੀ ਸੀਗੀ। ਮੈਨੂੰ ਯਾਦ ਹੈ ਕਿ ਮੇਰੀ ਪਹਿਲੀ ਲਿਖਤ ਜਿਹੜੀ ਛਪੀ ਸੀਗੀ ਉਹ ਲਹਿਰਾਂ ਰਸਾਲੇ 'ਚ ਸੀ, ਔਰ ਉਹ ਬਸ ਨਾਲ ਦੇ ਜਿਹੜੇ ਲਿਖਣ ਵਾਲੇ ਉਹਨਾਂ ਨੂੰ ਵੇਖਾ ਵੇਖੀ ਸਿੱਡਾ ਮਤੱਕਾ ਸੀ ਜਿਹੜਾ ਉਹ ਪੂਰਾ ਕੀਤਾ। ਉਹ ਇੱਕ ਅਵਾਰਡ ਵਿਨਿੰਗ ਸਪੀਚ ਸੀਗੀ ਸਾਡੀ, ਇੱਕ ਤਕਰੀਰ ਸੀਗੀ, ਮੈਂ ਉਹੀ ਸਕ੍ਰਿਪਟ ਪਿਆ ਸੀਗਾ ਉਹ ਭੇਜ ਦਿੱਤਾ, ਉਹਨਾਂ ਨੇ ਛਾਪ ਦਿੱਤਾ, ਆਪਣੀ ਬੱਲੇ ਬੱਲੇ ਹੋ ਗਈ। ਔਰ ਮੈਨੂੰ ਯਾਦ ਹੈ ਕਿ ਉਹਦੇ ਕੋਈ 50 ਮੈਗਜ਼ੀਨ ਨੇ ਜਿਹੜੇ ਉਹ ਉਸੇ ਤਰ੍ਹਾਂ ਹੀ ਅਖਬਾਰ ਸੀਗਾ ਜਾਂ ਰਸਾਲਾ ਸੀ, ਉਹ ਲੈ ਕੇ ਮੈਂ ਸਾਰੇ ਸ਼ਰੀਕੇ 'ਚ ਵੰਡੇ ਕਿ ਇਹਨਾਂ ਨੂੰ ਪਤਾ ਲੱਗੇ ਮੇਰੇ 'ਚ ਵੀ ਕੋਈ ਗੁਣ ਹੈ ਆ। ਜ਼ਰੂਰੀ ਨਹੀਂ ਕਿ ਮੇਰੀ ਮਾਂ ਮੈਨੂੰ ਜੋ ਬਦਦੁਆਵਾਂ ਦਿੰਦੀ ਹੈ ਜਾਂ ਜੋ ਮੈਨੂੰ ਭੈੜਾ ਕਿਹਾ ਜਾਂਦਾ, ਮੇਰੇ 'ਚ ਇਹ ਹੈ ਕੁਛ ਮੈਂ ਕਰ ਸਕਣਾ। ਔਰ ਖਾਸ ਕਰ ਉਹਨਾਂ ਨੂੰ ਮੈਂ ਚੁਣ ਕੇ ਦਿੱਤੇ ਜਿਹੜੇ ਕਹਿੰਦੇ ਇਹ ਮੁੰਡੇ ਨੇ ਕੱਖ ਨਹੀਂ, ਇਹ ਬਾਤ ਆ ਗਿਆ ਹੈ, ਹੁਣ ਤੁਹਾਡੇ ਅਗਲੇ ਪਿਛਲੇ ਹਿਸਾਬ ਪੂਰੇ ਕਰਕੇ ਜਾਏਗਾ। ਤੇ ਉਹਨਾਂ ਦਾ ਬੂਹਾ ਖੜਕਾ ਕੇ ਦਿੱਤੇ, ਬਲਕਿ ਬੂਹਾ ਖੜਕਾ ਕੇ ਅੰਦਰ ਸੁੱਟ ਕੇ ਤੇ ਆਪ ਦੌੜ ਮੈਂ ਲਾਈ ਕਿ ਮੈਂ ਇਹਨਾਂ ਦੀ ਸ਼ਕਲੇ ਲੱਗਣਾ ਵੀ ਗਵਾਰਾ ਨਹੀਂ ਕਰਦਾ, ਅਖਬਾਰ ਪੜ੍ਹ ਲੈਣ। ਤੇ ਅਖਬਾਰ ਦਾ ਵੀ ਉਹ ਹਿੱਸਾ ਮੈਂ ਲਪੇਟ ਕੇ ਜਿੱਥੇ ਉਹ ਲਿਖਿਆ ਸੀ ਮੇਰਾ, ਉਹ ਮੈਂ ਉਧਰ ਸੁੱਟਿਆ। ਫਿਰ ਉਸ ਤੋਂ ਬਾਅਦ ਮੈਂ ਆਫਟਰ ਸ਼ੌਕਸ ਚੈੱਕ ਕੀਤੇ। ਹੁਣ ਕੋਈ ਸਾਡੇ ਘਰ ਆ ਕੇ ਦੱਸੇ ਵੀ ਕਿ ਤੁਹਾਡਾ ਮੁੰਡਾ ਇਸ਼ਤਿਹਾਰੀ ਹੋ ਗਿਆ, ਇਹਦੀ ਕੋਈ ਲਿਖਤ ਪੜ੍ਹਤ, ਉਹ ਫਿਰ ਜਦੋਂ ਨਾ ਹੋਇਆ ਫਿਰ ਉਹਨਾਂ ਦੇ ਨਿਆਣਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ਯਾਰ ਤੁਹਾਡੇ ਘਰ ਅਖਬਾਰ ਆਈ? ਇਹ ਆਹੋ ਸੁੱਟ ਕੇ ਗਿਆ ਸੀ ਕੋਈ। ਤੇ ਮੈਂ ਕਿਹਾ ਪੜ੍ਹੀ ਤੁਹਾਡੇ 'ਚ ਕਿਸੇ ਨੂੰ? ਉਹ ਅੰਮੀ ਨੇ ਪਕੌੜੇ ਕੱਢ ਲਏ ਉਹਦੇ ਤੇ, ਮੇਰਾ ਉਹ ਮੈਗਜ਼ੀਨ ਡੁੱਬ ਗਿਆ। ਮੈਂ ਕਿਹਾ ਚੰਗਾ ਵੀ ਇਹ ਬਣਿਆ। ਫਿਰ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਤਹਿਰੀਕ ਸ਼ੁਰੂ ਹੁੰਦੀ, ਫਿਰ ਮਾਂ ਨੂੰ ਨਾਰ ਲਾਇਆ ਕਿ ਉਹ ਹੈ ਇਸ ਤਰ੍ਹਾਂ ਹੈ, ਉਹ ਮੈਨੂੰ ਹੈ ਵੇਖ ਕਿਹੜੇ ਕੰਮਾਂ ਨੂੰ ਪਿਆ ਹੈ ਜਿਨ੍ਹਾਂ ਦੇ ਆਉਂਦੇ ਨੇ ਨਾ ਅਖਬਾਰਾਂ ਦੇ ਵਿੱਚ, ਇਹ ਜਿਹਦਾ ਸੌਦਾ ਨਹੀਂ ਵਿਕਦਾ ਉਹਦਾ ਅਖਬਾਰ 'ਚ ਛਪਦਾ, ਜਿਹਦਾ ਸੌਦਾ ਵਿਕਦਾ ਹੋਵੇ ਉਹਨੂੰ ਛਪਾਉਣ ਦੀ ਲੋੜ ਨਹੀਂ ਹੁੰਦੀ। ਉਹ ਵਡਿਆਈ ਤੋਂ ਮੈਨੂੰ ਇੱਦਾਂ ਫੀਲ ਹੋਇਆ ਜਿੱਦਾਂ ਕੋਈ ਬਦਨਾਮੀ ਜਿਹੀ ਖੱਟ ਲਈ ਮੈਂ। ਫਿਰ ਗਾਂਹ ਵਧੇ ਤੇ ਪਤਾ ਲੱਗਾ ਕਿ ਜਦੋਂ ਐਮਫਿਲ ਔਰ PhD ਲੈਵਲ ਤੇ ਜਾਈਦਾ ਆ, ਇਹੋ ਜਿਹੇ ਬਹੁਤ ਸਾਰੇ ਗੁਮਨਾਮ ਲਿਖਾਰੀ ਹੁੰਦੇ ਨੇ ਜਿਨ੍ਹਾਂ ਦੀਆਂ ਲਿਖਤਾਂ ਨੇ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਦਾ ਹਿੱਸਾ ਨਹੀਂ ਹੁੰਦੀਆਂ, ਤੇ ਇਹ ਜਿਹੜੇ ਮੈਗਜ਼ੀਨ ਨੇ ਇਹ ਰੈਫਰੈਂਸ ਹੁੰਦੇ ਨੇ, ਇਹ ਹਵਾਲਾ ਹੁੰਦੇ ਨੇ, ਇਹ ਤੁਹਾਡੀ ਉਸ ਖੋਜ ਨੂੰ, ਉਸ ਐਮਫਿਲ ਨੂੰ, ਉਸ PhD ਨੂੰ ਤਾਂ ਚਾੜਨ ਵਾਸਤੇ ਇੱਕ ਪੌੜੀ ਦੇ ਪੌੜੇ ਦਾ ਕੰਮ ਕਰਦੇ। ਉਸ ਤੋਂ ਬਾਅਦ ਫਿਰ ਜਦੋਂ ਯੂਨੀਵਰਸਿਟੀ ਲੈਵਲ ਤੇ ਗਏ ਤੇ ਫਿਰ ਪਤਾ ਲੱਗਾ ਕਿ ਇਹ ਕਦਰੋ ਕੀਮਤ ਕੀ ਹੈ। ਅਸਲ ਪੱਖ ਜਿਹੜਾ ਅਸੀਂ ਇਗਨੋਰ ਕਰ ਜਾਂਦੇ ਹਾਂ, ਮੈਂ ਬੜੀ ਮਾਫੀ ਚਾਹਾਂਗਾ, ਮੈਂ 2-4 ਮਿੰਟ ਉਹਦੇ ਤੇ ਗੱਲ ਕਰਨੀ ਹੈ। ਸਾਡਾ ਕੁਛ ਛਪ ਜਾਂਦਾ, ਸਾਨੂੰ ਚਾਅ ਤੇ ਚੜ ਜਾਂਦਾ, ਸਭ ਕੁਝ ਹੋ ਜਾਂਦਾ। ਖੋਜਕਾਰ ਨੇ ਜਿਹੜੇ ਉਹ ਆਪਣੀ ਰਿਸਰਚ ਹੈ ਜਿਹੜੀ ਉਹ ਵੀ ਪੂਰੀ ਕਰ ਲੈਂਦੇ। ਲਾਇਬ੍ਰੇਰੀਆਂ ਦੇ ਵਿੱਚ ਜਿੱਥੇ ਲੱਗੇ ਹੁੰਦੇ ਨੇ ਉੱਥੋਂ ਜਾ ਕੇ ਤੁਹਾਨੂੰ ਇਹਨਾਂ ਦੀਆਂ ਕਾਪੀਆਂ ਲੱਭ ਜਾਂਦੀਆਂ। ਪਰ ਇੱਕ ਰਸਾਲੇ ਨੂੰ ਮੇਨਟੇਨ ਹੋਣ 'ਚ, ਕੰਪਾਇਲ ਹੋਣ 'ਚ, ਛਪ ਕੇ ਸਾਡੇ ਹੱਥ 'ਚ ਆਉਣ ਤੱਕ ਕਈ ਪੀੜਾਂ ਨੇ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ, ਕਈ ਕਿਸਮ ਦੀਆਂ ਵਾਹੀਆਂ ਨੇ ਜਿਹੜੀਆਂ ਉਹ ਹੁੰਦੀਆਂ। ਔਰ ਉਸ ਤੋਂ ਬਾਅਦ ਕਿਤੇ ਕੋਈ ਫੋਟੋ, ਕਿਤੇ ਕੋਈ ਇਹੋ ਜਿਹਾ ਮਾਮਲਾ ਜਿਹੜਾ ਹੁੰਦਾ ਆ, ਉਹ ਅਸੀਂ ਜਦੋਂ ਵੇਖਦੇ ਹਾਂ ਤੇ ਸਾਨੂੰ ਚਾਅ ਚੜ ਜਾਂਦਾ। ਕਿਉਂ? ਇਸ ਤੋਂ ਪਹਿਲਾਂ ਜੋ ਕੁਛ ਵੀ ਸੀਗਾ ਉਹ ਸਿਰਫ ਸਾਡੀ ਜ਼ਾਤ ਤੱਕ ਸੀਗਾ, ਵੋਕੈਬਲਰੀ ਸੀਗੀ, ਉਹ ਜ਼ੁਬਾਨੀ ਸੀਗਾ। ਜਦੋਂ ਲਿਖਿਆ ਗਿਆ ਤੇ ਇਹ ਤਾਰੀਖ ਬਣ ਗਈ। ਸੋ ਮੈਂ ਬਹੁਤ ਵਧਾਈ ਦਾਂਗਾ ਮਿਨਹਾਜ ਸਾਹਿਬ ਨੂੰ ਕਿ ਜਿਨ੍ਹਾਂ ਨੇ ਇੱਥੇ ਅਮਰੀਕਾ 'ਚ ਐਸੇ ਲਿਖਾਰੀ ਜਿਹੜੇ ਜਦੋਂ ਸਮਾਜ ਛੱਡ ਆਏ ਤੇ ਬਹੁਤ ਕੁਛ ਉੱਥੇ ਰਹਿ ਗਿਆ, ਪਰ ਜਿਨ੍ਹਾਂ ਦੇ ਅੰਦਰ ਧੂਣੀ ਧੁਖਦੀ ਰਹੀ, ਧੁਖਦਿਆਂ ਉਹਨੇ ਗਿੱਲੇ ਬਾਲਣ ਨੂੰ ਪਹਿਲਾਂ ਸੁਕਾ ਕੇ ਫਿਰ ਉਹ ਭਾਂਬੜ ਬਣੀ, ਔਰ ਉਸ ਭਾਂਬੜ ਨੂੰ ਜਿਹੜੀਆਂ ਲੰਬਾਂ ਨੇ ਉਹ ਇਸ ਰੂਪ 'ਚ ਇਹਨਾਂ ਨੇ ਸਮੇਟੀਆਂ। ਮੇਰੇ ਵੱਲੋਂ ਵਧਾਈ ਕਬੂਲ ਕਰਨਾ ਮਿਨਾਜ ਸਾਹਿਬ, ਔਰ ਤੁਹਾਡੇ ਵਾਸਤੇ ਵੀ ਬਹੁਤ ਬਹੁਤ ਕਿ ਇਹ ਕਮ ਅਜ਼ ਕਮ ਮੈਂ ਸਮਝਣਾ ਹੈ ਕਿ ਅਮਰੀਕਾ ਵਾਸਤੇ ਸਾਡੇ ਪੰਜਾਬੀ ਲਿਖਾਰੀ ਨੇ ਜਿਹੜੇ, ਉਹਨਾਂ ਦੀਆਂ ਲਿਖਤਾਂ ਨੂੰ ਇੱਕ ਉਛਾੜ ਹੈ ਜਿਹੜਾ ਉਹ ਤੁਸੀਂ ਦੇ ਦਿੱਤਾ ਜੀ। ਇਹ ਉਹਨਾਂ ਨੂੰ ਇੱਕ ਜ਼ਿੰਦਗੀ ਦੇ ਦਿੱਤੀ। ਮੈਂ ਲੈਂਦੇ ਪੰਜਾਬ ਦੇ ਬਹੁਤ ਸਾਰੇ ਕਵੀ ਨੇ ਜਿਹੜੇ ਮੈਂ ਆਪਣੀ ਹਯਾਤੀ 'ਚ ਪੜ੍ਹੇ ਵੀ, ਔਰ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਵੋਗੇ, ਬੜੇ ਨਾਮੀ ਗ੍ਰਾਮੀ। ਉਹਨਾਂ ਦੇ ਮੌਤ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੇ ਉਹਨਾਂ ਦਾ ਸਭ ਲਿਖਿਆ ਜਿਹੜਾ ਉਹ ਰੱਦੀ 'ਚ ਵੇਚਿਆ ਜੀ, ਉਹ ਰੱਦੀ 'ਚ ਵਿਕਿਆ। ਜੇ ਕਿਤੇ ਉਹ ਛਪ ਗਿਆ ਹੁੰਦਾ ਤੇ ਸ਼ਾਇਦ ਕਿਤੇ ਕਿਸੇ ਤਾਰੀਖ ਦਾ ਹਿੱਸਾ ਬਣ ਜਾਂਦਾ। ਸੋ ਜਿੰਨੇ ਲਿਖਾਰੀ ਸਨ ਉਹਨਾਂ ਨੂੰ ਤਾਰੀਖ ਦਾ ਹਿੱਸਾ ਬਣਾਉਣ ਲਈ ਦਿਲੋਂ ਮਜਾਨੋਂ ਬਹੁਤ ਧੰਨਵਾਦ ਹੈ ਤੁਹਾਡਾ। ਤੁਹਾਡੀ ਇਸ ਕੋਸ਼ਿਸ਼ ਨੂੰ, ਇਸ ਕਾਵਿਸ਼ ਨੂੰ ਸਲਾਮ ਹੈ। ਔਰ ਮੈਂ ਬਾਕਾਇਦਾ ਤੌਰ ਤੇ ਸ਼ਰਮਾ ਹੋਣਾ ਨੂੰ, ਪ੍ਰਵੀਨ ਸ਼ਰਮਾ ਹੋਣੇ ਪਹਿਲਾਂ ਵੀ ਮਦਦ ਕਰਦੇ ਨੇ ਮੇਰੀ ਗੁਰਮੁਖੀ 'ਚ, ਤੇ ਮੇਰੀ ਇਹ ਵੀ ਰੀਝ ਹੈ, ਇੱਕ ਸੁਜੈਸ਼ਨ ਹੈ, 1-2 ਸਫ਼ੇ ਜਿਹੇ ਇਹਦੇ 'ਚ
ਸ਼ਾਹਮੁਖੀ ਦੇ ਰੱਖ ਦਵੋ ਤੇ ਪੰਜਾਬੀ ਬੋਲੀ ਬੜੀ ਅਮੀਰ ਹੈ। ਇਸ ਬੋਲੀ ਦੇ 2 ਸਕ੍ਰਿਪਟ ਨੇ, ਗੁਰਮੁਖੀ ਔਰ ਸ਼ਾਹਮੁਖੀ, ਤੇ ਮੇਰਾ ਖਿਆਲ ਹੈ ਉਹ 2 ਸਫ਼ੇ ਵੀ ਹੋਣਗੇ ਤੇ ਉਹਦਾ ਲਿਟਰੇਚਰ ਇੰਨਾ ਕੁ ਤੁਹਾਡੇ ਕੋਲ ਹੋਣਾ ਹੈ ਕਿ ਉਹ 10-15 ਸ਼ੁਮਾਰੇ ਨੇ ਜਿਹੜੇ ਉਹ ਤੁਹਾਡੇ ਕੋਲ ਐਡਵਾਂਸ ਬਣ ਜਾਣੇ। ਇਹਦੇ 'ਚ ਕੁਝ ਚਾਹੀਦਾ ਹੋਏਗਾ ਤਾਂ ਮੈਂ ਵੀ ਦੇਣ ਨੂੰ ਬਿਲਕੁਲ ਹਾਜ਼ਰ ਹਾਂ, ਮੈਂ ਬਿਲਕੁਲ ਮਦਦ ਕਰਾਂਗਾ। ਔਰ ਕੁਝ ਸ਼ੇਰਾਂ ਦੇ ਨਾਲ ਤੁਹਾਡੀ ਇਜਾਜ਼ਤ ਦੇ ਨਾਲ ਇਜਾਜ਼ਤ ਚਾਹਾਂਗਾ, ਕਿਉਂਕਿ ਮੈਂ ਸੁਣਨ ਲਈ ਆਇਆ ਸਾਂ ਔਰ ਜ਼ਰੂਰ ਸੁਣਾਂਗਾ। ਤੇ ਹਜੇ ਤੇ ਮੈਂ ਸਫ਼ਰ 'ਚ ਹਾਂ, ਹਜੇ ਤੇ ਮੈਂ ਸਫ਼ਰ 'ਚ ਹਾਂ, ਮੇਰੀ ਪਰਵਾਜ਼ ਬਾਕੀ। ਹਜੇ ਤੇ ਮੈਂ ਸਫ਼ਰ 'ਚ ਹਾਂ, ਮੇਰੀ ਪਰਵਾਜ਼ ਬਾਕੀ ਏ, ਫਤਹ ਤੋਂ ਬਾਅਦ ਜੋ ਮਾਰਾਂਗਾ ਉਹ ਲਲਕਾਰ ਬਾਕੀ। ਹਜੇ ਤੇ ਮੈਂ ਸਫ਼ਰ 'ਚ ਹਾਂ, ਮੇਰੀ ਪਰਵਾਜ਼ ਬਾਕੀ ਏ, ਫਤਹ ਤੋਂ ਬਾਅਦ ਜੋ ਮਾਰਾਂਗਾ ਉਹ ਲਲਕਾਰ ਬਾਕੀ ਏ। ਬੜੇ ਡਰਪੋਕ ਨੇ ਜਿਹੜੇ ਨੁੱਕਰ 'ਚ ਕੈਦ ਰੱਖਦੇ ਨੇ, ਬੜੇ ਡਰਪੋਕ ਨੇ ਜਿਹੜੇ ਨੁੱਕਰ 'ਚ ਕੈਦ ਰੱਖਦੇ ਨੇ। ਮੈਂ ਭਾਰ ਪਾਇਆ ਜਦ ਪੈਰਾਂ ਤੇ, ਫਿਰ ਸੰਸਾਰ ਬਾਕੀ ਏ। ਮੈਂ ਭਾਰ ਪਾਇਆ ਜਦ ਪੈਰਾਂ ਤੇ, ਫਿਰ। ਧੰਨਵਾਦ ਜੀ ਤੁਹਾਡਾ। ਮੈਂ ਸਮਝਦਾ ਹਾਂ ਤਾੜੀਆਂ ਤੂੜੀਆਂ ਸਾਡੇ ਲਹਿੰਦੇ ਵਾਲੇ ਪਾਸੇ ਹੀ ਰੌਲਾ ਪੈਂਦਾ ਆ, ਇੱਥੇ ਕਢਾਉਣੀਆਂ ਪੈਂਦੀਆਂ, ਔਰ ਇੱਥੇ ਤੇ ਹੌਸਲਾ ਅਫਜ਼ਾਈ ਲਈ ਵੀ ਕੋਈ ਨਹੀਂ ਵਜਾਉਂਦਾ। ਇਹ ਇੱਕ ਫਰਕ ਜ਼ਰੂਰ ਮੈਨੂੰ ਅਮਰੀਕਾ ਆ ਕੇ ਪਤਾ ਲੱਗਾ ਜੀ। ਬੜੇ ਡਰਪੋਕ ਨੇ ਜਿਹੜੇ ਨੁੱਕਰ 'ਚ ਕੈਦ ਰੱਖਦੇ ਨੇ। ਮੈਂ ਭਾਰ ਪਾਇਆ ਜਦ ਪੈਰਾਂ ਤੇ, ਫਿਰ ਸੰਸਾਰ ਬਾਕੀ ਏ। ਤੇ ਮੇਰੇ ਲਹੂ ਦੀਆਂ ਨਾੜਾਂ 'ਚ ਵਗੇ ਪਾਣੀ 5 ਦਰਿਆਵਾਂ ਦਾ, ਮੇਰੇ ਲਹੂ ਦੀਆਂ ਨਾੜਾਂ 'ਚ ਵਗੇ ਪਾਣੀ 5 ਦਰਿਆਵਾਂ ਦਾ। ਇਹ ਅੰਦਰ ਸ਼ੂਕਦਾ ਰਹਿੰਦਾ ਏ, ਇਹਦੀ ਛਨਕਾਰ ਬਾਕੀ ਏ। ਹਜੇ ਤੇ ਮੈਂ ਸਫ਼ਰ 'ਚ ਹਾਂ, ਮੇਰੀ ਪਰਵਾਜ਼ ਬਾਕੀ ਏ। ਹਜੇ ਤੇ ਮੈਂ ਸਫ਼ਰ 'ਚ ਹਾਂ, ਮੇਰੀ ਪਰਵਾਜ਼ ਬਾਕੀ ਏ, ਫਤਹ ਤੋਂ ਬਾਅਦ ਜੋ ਮਾਰਾਂਗਾ ਉਹ ਲਲਕਾਰ ਬਾਕੀ ਏ। ਔਰ ਮੈਂ ਉਮੀਦ ਕਰਨਾ ਹੈ ਕਿ ਅਗਲੇ ਸ਼ੁਮਾਰੇ 'ਚ ਇਹਨੂੰ ਤੁਸੀਂ ਇਸੇ ਤਰ੍ਹਾਂ ਥਾਂ ਦੇ ਕੇ ਮੈਨੂੰ ਇੱਕ ਵਾਰ ਫਿਰ ਆਪਣੀ ਮਸ਼ਹੂਰੀ ਕਰਨ ਦਾ ਮੌਕਾ ਦਿਓਗੇ। ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸੋ ਮਸੂਦ ਮੱਲੀ ਸਾਹਿਬ ਕਹਿੰਦੇ ਮੈਂ ਸਿਰਫ ਸੁਣਨ ਆਇਆ ਸੀ ਤੇ ਹੁਣ ਸੁਣਾਉਣ ਚੱਲੇ ਨੇ ਰੇਡੀਓ ਤੇ 3-4 ਘੰਟੇ ਲਗਾਤਾਰ ਸੁਣਾਉਣਾ ਇਹਨਾਂ ਨੇ। ਸੋ ਬਹੁਤ ਖੂਬਸੂਰਤ ਪ੍ਰੋਗਰਾਮ ਦਿੰਦੇ ਨੇ ਤੇ ਬੜੀ ਖੂਬਸੂਰਤ ਕਮਾਲ ਦੀ ਇਹਨਾਂ ਨੇ ਗਜ਼ਲ ਹੈ ਜਿਹੜੀ ਉਹ ਪੇਸ਼ ਕੀਤੀ ਹੈ। ਤੇ ਮੈਨੂੰ ਯਾਦ ਆਉਂਦਾ ਜਿਵੇਂ ਛਪਣ ਛਪਾਉਣ ਦੀ ਗੱਲ ਇਹਨਾਂ ਨੇ ਕੀਤੀ ਹੈ, 2 ਗੱਲਾਂ ਕੀਤੀਆਂ ਨੇ। ਇੱਕ ਤਾਂ ਜਿਹੜਾ ਕਹਿੰਦੇ ਵੀ ਦਾਤ ਦੂਤ ਦੇਣ ਦਾ ਸਾਡੇ ਰਿਵਾਜ ਹੈ ਨਹੀਂ ਬਹੁਤਾ, ਔਰ ਮੈਂ ਵੈਸੇ ਬਹੁਤ ਕੋਸ਼ਿਸ਼ ਕਰਕੇ ਦੇਖ ਵੀ ਲਈ, ਬਣਿਆ ਵੀ ਨਹੀਂ। ਮੈਂ ਬਹੁਤ ਯਤਨ ਕੀਤਾ ਤੇ ਮੈਂ ਕਿਹਾ ਚਲੋ ਜਿੱਦਾਂ ਹੈਗਾ ਇੱਦਾਂ ਹੀ ਰਹਿਣ ਦਿਓ, ਕਿਉਂਕਿ ਇੱਕ ਦਫਾ ਇੱਥੇ ਪਾਤਰ ਸਾਹਿਬ ਆਏ, ਤੁਸੀਂ ਆਪਣੀਆਂ ਗਜ਼ਲਾਂ ਪੇਸ਼ ਕੀਤੀਆਂ, ਐਂ ਬੈਠੇ ਸੁਣੀ ਗਏ ਜਿਵੇਂ ਆਪਾਂ ਹੁਣ ਸੁਣ ਰਹੇ ਹਾਂ। ਤੇ ਉਹ ਜਦੋਂ ਸਾਰਾ ਕੁਝ ਪੇਸ਼ ਕਰ ਹਟੇ, ਕਹਿੰਦੇ ਬਹੁਤ ਧੰਨਵਾਦ ਤੁਹਾਡਾ ਕਿ ਕੀਰਤਨ ਵਾਂਗੂ ਸਾਰਾ ਕੁਝ ਸੁਣ ਲਿਆ ਤੁਸੀਂ। ਤੇ ਜਦੋਂ ਥੱਲੇ ਆਏ ਮੈਂ ਕਿਹਾ ਪਾਤਰ ਸਾਹਿਬ ਇੱਥੇ 2 ਹੀ ਗੱਲਾਂ ਨੇ ਆਪਣੇ ਕੋਲ, ਜਾਂ ਤਾਂ ਕੀਰਤਨ ਹੈ ਜਾਂ ਸਿੱਧਾ ਢੋਲ ਆ, ਤੇ ਵਿੱਚ ਵਿਚਾਲੇ ਵਾਲਾ ਕੰਮ ਹੈ ਨਹੀਂ ਗਾ। ਸੋ ਇਸੇ ਤਰ੍ਹਾਂ ਮੈਂ ਇੱਕ ਵਾਰ ਮਸ਼ਹਿਰੇ 'ਤੇ ਚਲਾ ਗਿਆ, ਪਾਕਿਸਤਾਨੀਆਂ ਦੇ ਮੈਨੂੰ ਉੱਥੇ ਲੈ ਗਏ ਸੱਜਣ ਐਲੇ। ਉਹਨਾਂ ਨੂੰ ਜਦੋਂ ਮੈਂ ਸ਼ੇਰ ਸੁਣਾਇਆ ਤੇ ਜਿਹੜਾ ਅੱਗੇ ਬੰਦਾ ਬੈਠਾ ਸੀ ਉਹ ਐਂ ਮਤਲਬ ਵਾਲ ਖਿੱਚੇ, ਤੇ ਮੈਂ ਕਿਹਾ ਮੈਂ ਆਪਣੇ ਤੇ ਕਈ ਵਾਰ ਸੁਣਾਇਆ ਹੈ ਵੀ ਉਹਨਾਂ ਤੋਂ ਕੁਛ ਨਹੀਂ ਹੋਇਆ। ਸੋ ਇਹ ਕੁਦਰਤੀ ਕਿ ਮਾਹੌਲ ਹੀ ਉੱਥੇ ਇਸ ਤਰ੍ਹਾਂ ਦਾ, ਮਹਿਫਲ ਦਾ ਜਿਹੜਾ ਮਾਹੌਲ ਹੈ ਨਾ ਉਹ ਪਾਕਿਸਤਾਨ 'ਚ ਹੀ ਹੈ। ਤੇ ਬੈਠ ਕੇ ਜਿਹੜਾ ਗਾਇਕੀ ਨੂੰ ਸੁਣਨ ਦਾ, ਤੁਸੀਂ ਦੇਖੋ ਉਹਨਾਂ ਦੀਆਂ ਮਹਿਫਲਾਂ ਬੈਠ ਕੇ ਐਨ ਪਿਆਰ ਨਾਲ ਸੁਣਦੇ ਨੇ, ਦਾਤ ਦਿੰਦੇ ਨੇ। ਤੇ ਮੈਨੂੰ ਉਮੀਦ ਹੈ ਕਿ ਹੌਲੀ ਹੌਲੀ ਸ਼ਾਇਦ ਇੱਥੇ ਵੀ ਇਸ ਤਰ੍ਹਾਂ ਦਾ ਕੋਈ ਮਾਹੌਲ ਅਸੀਂ ਸਿਰਜ ਸਕੀਏ। ਤੇ ਬਹੁਤ ਧੰਨਵਾਦ। ਤੇ ਮੈਂ ਹੁਣ ਸੁਰਿੰਦਰ ਕੌਰ ਗੁੰਦਾਰਾ ਨੂੰ ਬੇਨਤੀ ਕਰਾਂਗਾ ਕਿ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਉਹਨਾਂ ਤੋਂ ਬਾਅਦ ਫਿਰ ਜਨਕ ਰਾਜ ਸਿੰਘ ਸੰਪਾਦਕ ਸਰਨਾਮਾ, ਉਹਨਾਂ ਤੋਂ ਆਪਾਂ ਵਿਚਾਰ ਸੁਣਾਂਗੇ। ਸੁਰਿੰਦਰ ਕੌਰ ਗੁੰਦਾਰਾ ਹੋਰੀ ਜਿਹੜਾ ਤਾੜੀ ਮਾਰ ਕੇ ਸਵਾਗਤ ਕੀਤਾ। ਮੈਨੂੰ ਲੱਗਦਾ ਕੰਗ ਸਾਹਿਬ ਨੇ ਤਾੜੀ ਮਾਰਨ ਲਈ ਪਹਿਲਾਂ ਹੀ ਕਹਿਤਾ ਵੀ ਬਾਅਦ 'ਚ ਤਾਂ ਸ਼ਾਇਦ ਤੁਹਾਨੂੰ ਮੌਕਾ ਨਾ ਮਿਲੇ ਮਾਰਨ ਦਾ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਜੀ ਆਇਆਂ ਨੂੰ, ਕਿਉਂਕਿ ਮੈਂ ਵੀ ਇਸ ਦੀ ਥੋੜ੍ਹੀ ਜਿਹੀ ਹਿੱਸੇਦਾਰ ਹਾਂ।
ਗੰਦਾਰਾ ਸਾਹਿਬ ਦੀਆਂ ਬਹੁਤ ਐਫਰਟਸ ਇਹਦੇ ਵਿੱਚ ਲੱਗੀਆਂ। ਦਿਨ ਰਾਤ ਮੈਂ ਇਹਨਾਂ ਨੂੰ ਦੇਖਦੀ ਰਹੀ ਹੈ। ਜਦੋਂ ਇਹ ਹੁੰਦਾ ਸੀ ਕਿ ਅਸੀਂ ਮੈਗਜ਼ੀਨ ਤਿਆਰ ਕਰ ਰਹੇ ਹਾਂ ਅਤੇ ਆਹ ਕੁਛ ਲਿਖ ਲਿਆ, ਹੁਣ ਮੈਂ ਨਹਾਸ ਸਾਹਿਬ ਨੂੰ ਫ਼ੋਨ ਕਰ ਲਾਂ ਅਤੇ ਇਹਦੇ ਬਾਰੇ ਦੇਖ ਲਈਏ ਵੀ ਕੁਛ ਸ਼ਬਦਾਂ ਦਾ ਹੇਰ ਫੇਰ ਕਰਨਾ ਹੈ, ਕੁਛ ਲਾਈਨ ਇੱਥੋਂ ਦੀ ਇੱਥੇ ਕਰਨੀ ਹੈ। ਅਤੇ ਮੈਨੂੰ ਕਦੇ ਕਦੇ ਐਂ ਲੱਗਦਾ ਸੀ ਵੀ ਜਦੋਂ ਰਾਤ ਨੂੰ ਵੀ ਇਹਨਾਂ ਨੂੰ ਜਾਗ ਖੁੱਲ੍ਹਦੀ ਹੈ, ਨੋ ਮੈਟਰ ਕਿ ਕੀ ਟਾਈਮ ਹੋਇਆ, 1 ਵਜੇ ਹੈ 2 ਵਜੇ ਹੈ, ਉਦੋਂ ਇਹ ਬੈਠੇ ਹੈ, ਫਿਰ ਲਿਖ ਰਹੇ ਹੈ, ਕੁਛ ਨਾ ਕੁਛ ਪੜ੍ਹ ਰਹੇ ਹੈ, 15 ਮਿੰਟ ਹੈ 20 ਮਿੰਟ ਹੈ ਜਾਂ ਘੰਟਾ ਬੈਠੇ ਹੈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਦਾ ਚਲੋ ਹੁਣ ਕੁਛ ਹੋਰ ਸੌਂ ਜਾਈਏ। ਫਿਰ ਉਹਦੇ 'ਚੋਂ ਲੱਗਦਾ ਸੀ ਕਿ ਮਨ ਦੇ ਵਿੱਚ ਕਿੰਨਾ ਕੁਛ ਚੱਲੀ ਜਾਂਦਾ ਇਹਨਾਂ ਦੇ, ਅਤੇ ਜਦੋਂ ਵੀ ਲੱਗਦਾ ਵੀ ਹੁਣ ਦਿਮਾਗ ਦੇ ਵਿੱਚ ਕੁਛ ਆਹ ਗੱਲ ਆਈ ਹੈ ਅਤੇ ਇਹਨੂੰ ਮੈਂ ਅੱਖਰਾਂ ਦਾ ਰੂਪ ਦੇ ਦਿਆਂ। ਸੋ ਇੰਨੇ ਮਤਲਬ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਵੀ ਜਿਹੜਾ ਅਸੀਂ ਮੈਗਜ਼ੀਨ ਇੰਨੇ ਪੜ੍ਹਦੇ ਹਾਂ ਦੇਖਦੇ ਹਾਂ, ਉਹ ਸਿਰਫ ਐਂ ਲੱਗਦਾ ਉਹ ਆਹ ਤਾਂ ਨਹੀਂ ਕੋਈ ਗੱਲ ਬਣੀ ਇਹਦੀ। ਪਰ ਜਿਹੜਾ ਬੰਦਾ ਲਿਖਦਾ ਹੈ ਵੀ ਉਸ ਦੀ ਕਿੰਨੀ ਮਿਹਨਤ, ਕਿੰਨਾ ਦਿਨ ਰਾਤ ਦਾ ਸਮਾਂ ਉਹਦਾ ਲੱਗਿਆ ਹੁੰਦਾ ਹੈ, ਉਸ ਦੇ ਲਈ ਉਹ ਬਹੁਤ ਵੱਡਮੁੱਲੀ ਹੈ। ਸੋ ਜਦੋਂ ਇਹ ਮੈਗਜ਼ੀਨ ਆਇਆ ਇੱਥੇ, ਕਿਉਂਕਿ ਉਸ ਤੋਂ ਪਹਿਲਾਂ ਵੀ ਕੁਛ ਮੈਂ ਜੋ ਲਿਖਿਆ ਪਿਆ ਹੁੰਦਾ ਸੀ ਇਹਨਾਂ ਦਾ, ਮੈਨੂੰ ਇਹ ਹੁੰਦਾ ਸੀ ਵੀ ਮੈਂ ਦੇਖਾਂ ਜਿਹੜਾ ਕੱਲ੍ਹ ਦਾ ਪਰਸੋਂ ਦਾ ਇਹਨਾਂ ਨੇ ਲਿਖਿਆ ਉਹਦੇ 'ਚ ਕੀ ਕੁਛ ਹੈ। ਉਹ ਵੀ ਮੈਂ ਪੇਪਰ ਚੱਕਦੀ ਸੀ ਅਤੇ ਚੱਕ ਕੇ ਮੈਂ ਪੜ੍ਹ ਲੈਂਦੀ ਸੀ। ਸੋ ਇਹ ਮੈਗਜ਼ੀਨ ਆਉਣ ਤੋਂ ਪਹਿਲਾਂ ਮੈਨੂੰ ਇਹਦੇ ਮੈਟਰ ਦਾ ਪਤਾ ਸੀ ਕਿ ਇਹਦੇ ਵਿੱਚ ਕੀ ਕੁਛ ਆ ਰਿਹਾ ਹੈ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਬਹੁਤ ਜ਼ਿਆਦਾ ਬੁੱਧੀਮਾਨ ਪਰਸਨੈਲਿਟੀਜ਼ ਦੇ ਇਹਦੇ ਵਿੱਚ ਲੇਖ, ਕਵਿਤਾਵਾਂ, ਕੁਛ ਮੇਰੇ ਜਾਣਕਾਰ, ਕੁਛ ਮੈਂ ਜਿਨ੍ਹਾਂ ਨੂੰ ਨਹੀਂ ਜਾਣਦੀ, ਉਹਨਾਂ ਨੂੰ ਮੈਂ ਇਸ ਮੈਗਜ਼ੀਨ ਦੇ ਥਰੂ ਕਾਫੀ ਕੁਛ ਉਹਨਾਂ ਬਾਰੇ ਜਾਣ ਲਿਆ। ਬਾਕੀ ਮਨਹਾਸ ਸਾਹਿਬ ਦੇ ਲਿਖਣ ਦਾ ਅੰਦਾਜ਼ ਅਤੇ ਨਾਲ ਇਹਨਾਂ ਦੇ ਵੱਡੇ ਭਾਈ ਸਾਹਿਬ, ਸਾਡੇ ਵੀ ਵੱਡੇ ਭਾਈ ਸਾਹਿਬ ਤਰਲੋਕ ਭਾਈ ਸਾਹਿਬ, ਕਮਾਲ ਦੀ ਲਿਖਤ ਹੈ ਇਹਨਾਂ ਦੀ ਜਿਹੜੀ। ਉਹਦੇ 'ਚ ਮੈਨੂੰ ਇਹ ਹੁੰਦਾ ਹੈ ਕਿ ਕਿਵੇਂ ਇੱਕ ਰੀਡਰ ਨੂੰ ਆਪਦੇ ਸ਼ਬਦਾਂ ਦੇ ਨਾਲ ਕਿਵੇਂ ਤੋਰਦੇ ਹੈ। ਤੁਹਾਨੂੰ ਐਂ ਲੱਗਦਾ ਵੀ ਤੁਸੀਂ ਉਹਦਾ ਇੱਕ ਹਿੱਸਾ ਹੀ ਬਣ ਜਾਂਦੇ ਆ, ਜਿੰਨੀ ਦੇਰ ਉਹ ਖਤਮ ਨਹੀਂ ਹੋ ਜਾਂਦਾ ਮੈਨੂੰ ਲੱਗਦਾ ਵੀ ਉਹ ਮੈਗਜ਼ੀਨ ਛੱਡਣ ਨੂੰ ਮਨ ਨਹੀਂ ਕਰਦਾ। ਸੋ ਤਰਲੋਕ ਭਾਜੀਆਂ ਦਾ ਇੱਕ ਰਿਣ, ਬੀਤੇ ਦਾ ਰਿਣ, ਬਹੁਤ ਹੀ ਮੈਨੂੰ ਇਹ ਲੱਗਿਆ ਵੀ ਤੁਹਾਨੂੰ ਅੰਦਰ ਤੱਕ ਧੂਪ ਆਉਂਦਾ। ਐਂ ਲੱਗਦਾ ਵੀ ਇਹ ਕੋਈ ਸੱਚਾਈ ਹੈ, ਮੈਨੂੰ ਲੱਗਦਾ ਸ਼ਾਇਦ ਇਹ ਸੱਚਾਈ ਹੈ। ਬਾਕੀ ਤਰਲੋਕ ਭਾਈ ਦੱਸਣਗੇ ਵੀ ਵਾਕਈ ਕੁਛ ਵਾਪਰਿਆ ਸੀ ਇਸ ਤਰ੍ਹਾਂ ਦਾ ਮਨ ਦੇ। ਜੇ ਇਹ ਮਨ ਦੇ ਖਿਆਲ ਹੈ ਤਾਂ ਮੈਨੂੰ ਐਂ ਲੱਗਦਾ ਵੀ ਇਹ ਬਹੁਤ ਵਿਲੱਖਣਤਾ ਵਾਲਾ ਮਤਲਬ ਲਿਖਣ ਦਾ ਅੰਦਾਜ਼ ਹੈ। ਇੱਕ ਰਿਸ਼ਤਿਆਂ ਦੀ ਜਿਹਦੇ ਵਿੱਚ ਥੋੜ੍ਹੀ ਜਿਹੀ ਨੋਕ ਝੋਕ ਵੀ ਹੈ, ਜਿਹਦੇ ਵਿੱਚ ਇੱਕ ਕੰਸਰਨ ਵੀ ਹੈ, ਤੁਹਾਨੂੰ ਗੁੱਸੇ ਗਿਲੇ ਵੀ ਹੈ ਅਤੇ ਨਿੱਘ ਵੀ ਹੈ। ਇੰਨਾ ਕੁਛ ਉਸ ਲੇਖ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ। ਅਮਲੇਸ਼ ਦੀ ਇੱਕ ਇਸ 'ਚ ਕਵਿਤਾ ਹੈ, ਉਹ ਜਦੋਂ YouTube 'ਤੇ ਆਈ ਸੀ ਤਾਂ ਬਹੁਤ ਹਲੂਣਿਆ ਸੀ ਉਸਨੇ ਮੈਨੂੰ। ਉਸ ਦੀ ਕਵਿਤਾ ਇਸ ਦੇ ਵਿੱਚ ਛਪੀ ਹੈ ਅਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਉਸ ਦੀਆਂ ਕੁਛ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ। ਚਾਹੇ ਮੈਗਜ਼ੀਨ ਤੁਹਾਡੇ ਹੱਥਾਂ ਵਿੱਚ ਆ ਹੀ ਜਾਣਾ, ਪਰ ਮੈਨੂੰ ਆਪ ਨੂੰ ਇਹ ਜਿੰਨੀ ਵਧੀਆ ਲੱਗਦੀ ਹੈ, ਮੈਨੂੰ ਐਂ ਲੱਗਦਾ ਵੀ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਸ਼ੇਅਰ ਕਰ ਲਾਂ ਉਹਦੇ ਬਾਰੇ। ਬੱਚਾ ਲਾਲ ਉਨਮੇਸ਼ ਦੀ ਕਵਿਤਾ ਹੈ, ਹੋ ਸਕਦਾ ਸਾਰਿਆਂ ਨੇ ਤੁਸੀਂ YouTube 'ਤੇ ਵੀ ਸੁਣੀ ਹੋਵੇ। ਉਹ ਕੌਣ ਜਾਤ ਹੋ ਭਾਈ, कौन जात हो भाई, दलित है साहब, दलित है साहब, नहीं मतलब किस में आते हो, आपकी गाली में आते हैं, गंदी नाली में आते हैं और अलग की हुई थाली में आते हैं साहब। मुझे लगा हिंदू हिंदू में आते हो, आता हूं ना साहब, पर आपके चुनाव में क्या खाते हो भाई जो एक दलित खाता है साहब, नहीं मतलब क्या क्या खाते हो, आपसे मार खाता हूं,
कर्ज का भार खाता हूँ और तंगी में हूँ तो काफी कभी अचार खाता हूँ साहब। नहीं मुझे लगा कि मुर्गा खाते हो। खाता हूँ ना साहब, पर आपके चुनाव में क्या पीते हो भाई? जो एक दलित पीता है साहब। नहीं मतलब क्या पीते हो? छुआछूत का गांव, टूटे अरमानों का दाम और नंगी आंखों से देखा गया सारा भरम साहब। मुझे लगा शराब पीते हो। पीता हूं ना साहब, पर आपके चुनाव में। सो एक ਅਜੇ ਵੀ ਸਾਡੀ ਆਜ਼ਾਦੀ ਨੂੰ ਅਸੀਂ ਕਹਿੰਦੇ ਕਿ 100 ਸਾਲ ਦੇ ਨੇੜੇ ਅਸੀਂ ਪਹੁੰਚੇ ਹੋਏ ਹਾਂ, ਪਰ ਅਜੇ ਵੀ ਛੂਆਛਾਤ ਉਸੇ ਤਰ੍ਹਾਂ ਹੀ ਹੈ। ਸਾਨੂੰ ਐਂ ਲੱਗਦਾ ਹੈ ਵੀ ਜੇ ਅਸੀਂ ਕਿਸੇ ਦਲਿਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਬੰਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਹਾਡੇ ਮਨ 'ਚ ਕਿਤੇ ਹੈ ਸ਼ੱਕ ਕਿ ਪਤਾ ਨਹੀਂ ਕਿਸ ਜਾਤ ਦੇ ਨਾਲ ਰਿਲੇਟਡ ਹੈ, ਤਾਂ ਉਸ ਤਰ੍ਹਾਂ ਦੀ ਕੁਐਸਚਨਿੰਗ ਚਾਹੇ ਆਊਟ ਆਫ ਦਾ ਵੇ ਹੋ ਕੇ ਉਹ ਜਿਹਾ ਕੁਛ ਪੁੱਛਣ ਦੀ, ਕੁਛ ਪੜਚੋਲ ਕਰਨ ਦੀ ਲੱਗੀ ਰਹਿੰਦੀ ਹੈ ਕਿ ਉਹ ਗੱਲ ਨਿਕਲੇ ਇਹ ਕਿਹੜੀ ਜਾਤ ਨਾਲ, ਕਿਹੜੀ ਗੋਤ ਨਾਲ ਇਹ ਬੰਦਾ ਸੰਬੰਧ ਰੱਖਦਾ ਹੈ। ਮੈਂ ਇੱਕ ਥੋੜ੍ਹੀ ਜਿਹੀ ਤੁਹਾਨੂੰ ਆਪਣੀ ਹੱਡ ਬੀਤੀ ਜੋ ਮੇਰੇ ਨਾਲ ਬੀਤੀ ਹੈ ਤੁਹਾਡੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੀ ਹੈ। ਉਹ ਜਾਤ ਪਾਤ ਬਾਰੇ ਹੀ ਹੈ। ਇੰਡੀਆ ਦੇ ਵਿੱਚ ਮੈਂ ਨਰਸਿੰਗ 'ਚ ਟੀਚਿੰਗ 'ਚ ਰਹੀ ਹਾਂ। ਮੇਰੇ ਇੰਪਲਾਈਜ਼ ਜਿੰਨੇ ਵੀ ਸੀ ਉੱਥੇ ਮੈਨੂੰ ਐਜ਼ ਅ ਪ੍ਰਿੰਸੀਪਲ ਆਫੀਸ਼ੀਏਟ ਕਾਫੀ ਸਾਲ ਮੈਂ ਕੰਮ ਕੀਤਾ ਨਰਸਿੰਗ ਕਾਲਜ ਦੇ ਵਿੱਚ। ਮੈਨੂੰ ਬਿਲਕੁਲ ਕਿਸੇ ਬਾਰੇ ਆਪਣੇ ਇੰਪਲਾਈਜ਼ ਬਾਰੇ, ਉੱਥੇ ਕਲਾਸ 4 ਇੰਪਲਾਈਜ਼ ਕਹਿੰਦੇ ਕਿਸੇ ਬਾਰੇ ਕੁਝ ਨਹੀਂ ਸੀ ਪਤਾ ਹੁੰਦਾ ਕਿ ਕੋਈ ਕਿਸ ਜਾਤ ਨਾਲ ਹੈ, ਕਿਉਂਕਿ ਮੇਰਾ ਉਹਨਾਂ ਨਾਲ ਮਤਲਬ ਹੀ ਨਹੀਂ ਸੀ ਕਿ ਉਹਨਾਂ ਨਾਲ ਉਹਨਾਂ ਦੀ ਜਾਤ ਕੀ ਹੈ। ਮੇਰਾ ਮਤਲਬ ਇਹ ਸੀ ਕਿ ਟੀਚਰਸ ਜਿਹੜੇ ਹੈਗੇ ਸਾਰੇ ਕਲਾਸਿਸ ਲੈ ਰਹੇ ਹੈ, ਕਲਾਸ 4 ਆਪੋ ਆਪਣੀ ਡਿਊਟੀ ਸਫਾਈ ਕਰਨ ਵਾਲਾ ਸਫਾਈ ਕਰ ਰਹੇ ਹੈ, ਜੋ ਉਹਨਾਂ ਦੀ ਜ਼ਿੰਮੇਵਾਰੀਆਂ ਉਹ ਕੰਮ ਬਹੁਤ ਵਧੀਆ ਕਰ ਰਹੇ ਹੈ। ਕਿਸੇ ਵੇਲੇ ਮੈਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਵੱਧ ਕੰਮ ਕਰਨ ਵਾਸਤੇ ਕਿ ਇੱਕ ਸਾਨੂੰ ਨਵੀਂ ਬਿਲਡਿੰਗ ਮਿਲੀ ਉਸ ਦੇ ਵਿੱਚ ਮੂਵ ਕਰਨਾ ਸੀ, ਤਾਂ ਮੈਂ ਆਪਣੇ ਜਿਹੜੇ ਕਲਾਸ 4 ਇੰਪਲਾਈਜ਼ ਸੀ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਇੱਕ ਸੜਕ ਦਾ ਹੀ ਸੀ, ਗਲੀ ਦਾ ਹਿੱਸਾ ਆਪਾਂ ਕਹਿ ਸਕਦੇ ਹਾਂ ਕਿ ਇਸ ਬਿਲਡਿੰਗ 'ਚੋਂ ਸਾਹਮਣੇ ਕਾਲਜ ਦੀ ਇੰਡੀਪੈਂਡੈਂਟ ਬਿਲਡਿੰਗ ਬਣੀ ਹੈ, ਉਸ ਦੇ ਵਿੱਚ ਕੁਛ ਸਮਾਨ ਆਪਾਂ ਸ਼ਿਫਟ ਕਰ ਲਈਏ। ਉਹਨਾਂ ਨੂੰ ਮੈਂ ਇਹ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਹੈਵੀ ਸਮਾਨ ਹੈ ਉਹ ਆਪਾਂ ਜਦੋਂ ਮੈਡੀਕਲ ਕਾਲਜ ਵੱਲੋਂ ਆਪਾਂ ਨੂੰ ਮਿਲੂਗੀ ਪਰਮਿਸ਼ਨ ਆਪਾਂ ਮੂਵ ਕਰਾਂਗੇ, ਤਾਂ ਜਿਹੜਾ ਹਲਕਾ ਸਮਾਨ ਹੈ ਉਹ ਇੱਥੋਂ ਥੋੜ੍ਹਾ ਥੋੜ੍ਹਾ ਉੱਧਰਲੀ ਸਾਈਡ 'ਤੇ ਮੂਵ ਕਰ ਲਓ। ਟ੍ਰੇਡ ਯੂਨੀਅਨ ਦੇ ਮੈਂ ਅਗੇਂਸਟ ਨਹੀਂ, ਬਹੁਤ ਵਧੀਆ ਕੰਮ ਕਰਦੀ ਹੈ, ਪਰ ਵੀ ਹੈ ਕਈ ਵਾਰੀ ਤੁਸੀਂ ਇੱਕ ਮੇਰਾ ਖਿਆਲ ਹੈ ਵੀ ਇੱਕ ਮੂਵਮੈਂਟ ਨੂੰ ਹੀ ਜਾਂ ਥੋੜ੍ਹਾ ਜਿਹਾ ਆਪਾਂ ਇਹ ਕਹਿ ਦਈਏ ਵੀ ਆਪਣੀ ਐਗਜ਼ਿਸਟੈਂਸ ਨੂੰ ਸ਼ੋਅ ਕਰਨ ਵਾਸਤੇ ਵੀ ਕਿਸੇ ਨਾ ਕਿਸੇ ਇਸ਼ੂ ਨੂੰ ਉਭਾਰ ਲੈਂਦੇ ਹੈ। ਤਾਂ ਉੱਥੇ ਉਹਨਾਂ ਨੇ ਕਿਹਾ ਅੱਛਾ ਇਹ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਮੈਡਮ ਤੁਹਾਡੇ ਵੀ ਇਹ ਸਮਾਨ ਤੁਸੀਂ ਕੋਈ ਕੁਰਸੀਆਂ ਹੈਗੀਆਂ ਤੁਸੀਂ ਚੱਕ ਕੇ ਲੈ ਜਾਓ, ਵੀ ਉਹਨਾਂ ਨੂੰ ਗੱਡੀ ਅਰੇਂਜ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੂੰ ਫਿਰ ਕਰਵਾਉਣਾ ਚਾਹੀਦਾ। ਉਹਨਾਂ ਦੇ ਵਿੱਚੋਂ ਹੋਰ ਵੀ ਹੋਣਗੇ ਹੋ ਸਕਦਾ, ਪਰ ਇੱਕ EMPLOYEE ਦਾ ਨਾਂ ਲੈ ਕੇ ਕਿ ਇਹ ਸ਼ਡਿਊਲਡ ਕਾਸਟ ਨਾਲ ਸੀਗਾ ਤਾਂ ਇਸ ਨੂੰ ਐਂ ਮਤਲਬ ਕਿਹਾ ਗਿਆ ਵੀ ਤੂੰ ਇਸ ਜਾਤ ਦੇ ਨਾਲ ਹੈ, ਤੇ ਜਾਤ ਦਾ ਮਸਲਾ ਬਹੁਤ ਵੱਡਾ ਹੈ ਇੰਡੀਆ ਦੇ ਵਿੱਚ, ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ। ਔਰ ਮੈਨੂੰ ਨਹੀਂ ਪਤਾ ਸੀ, ਮੇਰੇ ਲਈ ਉਹ ਬਹੁਤ ਵਧੀਆ ਮਤਲਬ ਇੱਕ ਕੰਮ ਕਰਨ ਵਾਲਾ ਕਰਮਚਾਰੀ ਸੀ। ਉਹ ਜਦੋਂ ਮੈਨੂੰ ਉਹਦਾ ਨੋਟਿਸ ਆਇਆ ਕਿ ਆਹ ਕੰਪਲੇਂਟ ਆਈ ਹੈ ਤੇਰੇ ਅਗੇਂਸਟ ਵੀ ਤੂੰ ਉਹਨੂੰ ਕੁਛ ਇਸ ਤਰ੍ਹਾਂ ਦਾ ਸ਼ਬਦ ਕਹਿ ਦਿੱਤਾ, ਤਾਂ ਸਾਰੇ ਵੈਸੇ ਦੂਜੇ ਸਾਰੇ ਕਰਨ ਵੀ ਸੁਰਿੰਦਰ ਤੋਂ ਤਾਂ ਐਕਸਪੈਕਟ ਹੀ ਨਹੀਂ ਕੀਤਾ ਜਾ ਸਕਦਾ ਵੀ ਉਹਨੇ ਇਹ ਗੱਲ ਕਹੀ ਹੋ ਸਕਦੀ ਹੈ। ਚਲੋ ਫਾਈਨਲੀ ਕਰਦੇ ਕਰਾਉਂਦੇ ਉਹ ਕੇਸ ਮੇਰਾ ਕੋਰਟ ਦੇ ਵਿੱਚ ਗਿਆ ਤੇ ਗੁਰਦੁਆਰਾ ਸਾਹਿਬ ਦੇ ਆਫ ਕੋਰਸ ਇਹਨਾਂ ਦੀ ਇਨਵੋਲਵਮੈਂਟ ਵਿੱਚ ਹੋਈ ਉਹਦੇ। ਜਦੋਂ ਅਸੀਂ ਉੱਥੇ ਪੇਸ਼ ਹੋਏ ਤੇ ਉਹ ਸਾਰੇ ਉੱਥੇ ਕਰਨ ਵੀ ਇਹ ਤਾਂ ਸੋਚਣ ਤੋਂ ਹੀ ਬਾਹਰ ਹੈ ਇਹ ਗੱਲ, ਤੇ ਮੇਰੇ EMPLOYEES ਜਿਹੜੇ ਦੂਜੇ ਸੀ ਉਹ ਨਾਲ ਜਾਂਦੇ ਰਹੇ ਮੈਨੂੰ ਡਿਫੈਂਡ ਕਰਨ ਦੇ ਵਾਸਤੇ। ਉਹ ਮੈਨੂੰ ਐਂ ਲੱਗਿਆ ਵੀ ਇੱਕ ਜਿਹੜਾ ਹੁੰਦਾ ਨਾ ਕਿ ਤੁਹਾਡਾ ਤੁਸੀਂ ਕੋਈ ਚੋਰੀ ਨਹੀਂ ਕੀਤੀ, ਕੋਈ ਡਾਕਾ ਨਹੀਂ ਮਾਰਿਆ, ਪਰ ਤੁਸੀਂ ਇੱਕ ਕਲਪ੍ਰਿਟ ਖੜੇ ਕਰ ਦਿੱਤੇ ਆ ਉੱਥੇ। ਸੋ ਮੈਨੂੰ ਇਹ ਲੱਗਦਾ ਵੀ ਜਿੰਨਾ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਭੱਜਦੇ ਹਾਂ, ਸਾਡਾ ਸਮਾਜ ਦਾ ਕੁਝ ਹਿੱਸਾ ਹੈ ਜਿਹੜਾ ਸਾਨੂੰ ਅਨਨੈਸੈਸਰਲੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਕਰਦਾ ਹੈ।
ਜਿਹਦਾ ਕਿ ਮੈਨੂੰ ਲੱਗਦਾ ਵੀ ਇੱਕ ਵੇਸਟੇਜ ਆਫ ਟਾਈਮ ਹੀ ਹੈ ਸਾਡਾ ਉਹਦੇ ਵਿੱਚ, ਜਾਂ ਅਸੀਂ ਆਪਣਾ ਆਪ ਮੈਂਟਲੀ ਤੌਰ ਤੇ ਡਾਊਨ ਫੀਲ ਕਰ ਸਕਦੇ ਹਾਂ, ਹੋਰ ਉਸ ਤੋਂ ਵੱਧ ਕੁਝ ਨਹੀਂ ਹੈ। ਸੋ ਇਹ ਕਵਿਤਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਪਤਾ ਨਹੀਂ ਸ਼ਾਇਦ ਇਸ ਕਰਕੇ ਮੈਨੂੰ ਇੰਨੀ ਟੱਚੀ ਲੱਗੀ ਕਿ ਜੋ ਇੱਧਰ ਹੈ ਇਸ ਕਾਸਟ ਨਾਲ ਸੰਬੰਧ ਕਰਦੇ, ਇਹਦਾ ਮਤਲਬ ਉਹਨਾਂ ਨੂੰ ਵੀ ਕਿੰਨਾ ਕੁਝ ਸਹਿਣਾ ਪੈਂਦਾ ਹੈ, ਤੇ ਦੂਜਿਆਂ ਨੂੰ ਆਪਾਂ ਨੂੰ ਵੀ ਸਹਿਣਾ ਪਿਆ, ਮੈਨੂੰ ਵੀ ਸਹਿਣਾ ਪਿਆ ਇਸ ਦੇ ਅਵਸਥਾ 'ਚ। ਮੈਗਜ਼ੀਨ ਬਾਖਮਾਲ ਹੈ, ਤੇ ਮੈਂ ਕਹਿੰਦੀ ਵੀ ਸਾਰੇ ਹੀ ਇਸ ਨੂੰ ਆਨੰਦ ਮਾਣੋਗੇ ਤੁਸੀਂ। ਕੰਗ ਸਾਹਿਬ ਦੀਆਂ ਗਜ਼ਲਾਂ ਕਵਿਤਾਵਾਂ ਵਿੱਚ, ਤੇ ਆਪਣੇ ਨਾਲੋਂ ਵਿਛੜੇ ਹੋਏ ਗੁਰਮੇਲ ਸਿੱਧੂ ਜੀ, ਜਿਹੜੇ ਬਹੁਤ ਸਾਨੂੰ ਇੱਕ ਫੈਮਿਲੀ ਰਿਲੇਸ਼ਨ ਦੇ ਤੌਰ ਤੇ ਆਉਣ ਜਾਣ ਦਾ ਉਹਨਾਂ ਦਾ ਰਿਹਾ, ਉਹਨਾਂ ਦੇ ਬਾਰੇ 'ਚ ਉੱਚੇ ਟਿੱਲੇ ਵਾਲੇ ਮਨਹਾਸ ਸਾਹਿਬ ਨੇ ਮੇਰਾ ਖਿਆਲ ਹੈ ਲਿਖਿਆ ਹੋਇਆ। ਉਹ ਵਾਕਈ ਜਿਸ ਤਰ੍ਹਾਂ ਦੇ ਸੀ, ਜਿਵੇਂ ਜੋ ਸਿੱਧਾ ਬੋਲਦੇ ਹੁੰਦੇ ਸੀ, ਉਹ ਉਹਨੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੈ। ਬਹੁਤ ਹੀ ਬਾਕਮਾਲ ਲੱਗਿਆ ਮੈਨੂੰ ਉਹ। ਤੇ ਸਾਰਿਆਂ ਨੂੰ ਜੀ ਆਇਆਂ ਇੱਕ ਵਾਰੀ ਫਿਰ। ਸੋ ਸੁਰਿੰਦਰ ਕੌਰ ਗੁੰਦਾਰਾ ਹੋਰਾਂ ਨੇ ਬੜੇ ਵਜ਼ਨਦਾਰ ਆਪਣਾ ਵਿਸ਼ਲੇਸ਼ਣ ਹੈ ਜਿਹੜਾ ਸਮਾਜ ਪ੍ਰਤੀ, ਉਹਨੂੰ ਪੇਸ਼ ਕੀਤਾ। ਤੇ ਹੁਣ ਮੈਨੂੰ ਪਤਾ ਲੱਗਾ ਕਿ ਅਵਤਾਰ ਗੁੰਦਾਰਾ ਹੋਰੀ ਹਰ ਚੀਜ਼ ਨੂੰ ਕਿਉਂ ਐਨਾਲਾਈਜ਼ ਕਰਦੇ ਨੇ, ਕਿਉਂਕਿ ਘਰ ਦੇ ਵਿੱਚ ਹੀ ਮਾਹੌਲ ਇਸ ਤਰ੍ਹਾਂ ਦਾ। ਸੋ ਇਹਨਾਂ ਦਾ ਜਿਹੜਾ ਐਨਾਲਿਸਿਸ ਹੁੰਦਾ ਬੜਾ ਪੋਜ਼ਿਟਿਵ ਹੁੰਦਾ, ਤੇ ਬੜਾ ਇੱਕ ਸੇਧ ਦੇਣ ਵਾਲਾ ਹੁੰਦਾ। ਇਸੇ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਚਾਹੇ ਫਿਰਕਾ ਪ੍ਰਸਤੀ ਨੂੰ ਲੈ ਕੀਤੀਆਂ ਨੇ, ਜਾਂ ਦੂਸਰੇ ਨੂੰ ਆਪ ਤੋਂ ਘੱਟ ਦਰਜੇ ਦਾ ਸਮਝਣਾ। ਇੱਕ ਸ਼ੇਰ ਸੀ ਕਿ परिंदों में तुझे फिरका परस्ती भी नहीं देखी, कभी मंदिर पे जा बैठे कभी मस्जिद पे जा बैठे। ਸੋ ਅਸੀਂ ਮਤਲਬ ਇੰਨੇ ਸਿਆਣੇ ਆਪਣੇ ਆਪ ਨੂੰ ਸਮਝਦੇ ਹਾਂ ਅਕਲ ਪੱਖੋਂ, ਅਸੀਂ ਤਾਂ ਪਰਿੰਦਿਆਂ ਜਾਨਵਰਾਂ ਤੋਂ ਵੀ ਨਹੀਂ ਸਿੱਖਿਆ। ਅਸੀਂ ਤਾਂ ਇੱਕ ਦੂਜੇ ਦੇ ਗੁਰਦੁਆਰੇ ਵੀ ਨਹੀਂ ਜਾਂਦੇ, ਤੇ ਮੰਦਿਰ ਜਾਂ ਮਸਜਿਦ ਵਿੱਚ ਤਾਂ ਕੀ ਜਾਣਾ। ਸੋ ਅਜੇ ਅਸੀਂ ਬਹੁਤ ਕੁਦਰਤ ਨਾਲੋਂ ਕਹਿ ਸਕਦੇ ਹਾਂ ਕਿ ਟੁੱਟੇ ਹੋਏ। ਸੋ ਕੁਦਰਤ ਦੇ ਨਾਲ ਜੋੜਨ ਵਾਸਤੇ ਹੀ ਇਹ ਜਿਹੜਾ ਸ਼ਬਦ ਦਾ ਰਾਹ ਹੈ ਇਹ ਇਖਤਿਆਰ ਕੀਤਾ ਜਾਂਦਾ। ਸੋ ਇੱਕ ਸੀਗਾ ਉਦੈ ਪ੍ਰਕਾਸ਼ ਹੋਰੀ, ਬੜਾ ਕਮਾਲ ਦੀ ਗੱਲ, ਥੋੜ੍ਹੇ ਸ਼ਬਦਾਂ ਦੇ ਵਿੱਚ ਉਹਨੇ ਸਾਰਾ ਕੁਝ ਦੱਸ ਦਿੱਤਾ ਕਿ ਆਦਮੀ ਮਰਨ ਤੋਂ ਬਾਅਦ ਕੁਝ ਨਹੀਂ ਬੋਲਦਾ, ਆਦਮੀ ਮਰਨ ਤੋਂ ਬਾਅਦ ਕੁਝ ਨਹੀਂ ਬੋਲਦਾ, ਆਦਮੀ ਮਰਨ ਤੋਂ ਬਾਅਦ ਕੁਝ ਨਹੀਂ ਸੋਚਦਾ, ਆਦਮੀ ਮਰਨ ਤੋਂ ਬਾਅਦ ਕੁਝ ਨਹੀਂ ਬੋਲਦਾ, ਆਦਮੀ ਮਰਨ ਤੋਂ ਬਾਅਦ ਕੁਝ ਨਹੀਂ ਸੋਚਦਾ। ਜਦੋਂ ਆਦਮੀ ਕੁਝ ਨਹੀਂ ਬੋਲਦਾ, ਆਦਮੀ ਕੁਝ ਨਹੀਂ ਸੋਚਦਾ, ਤਾਂ ਆਦਮੀ ਮਰ ਜਾਂਦਾ ਹੈ। ਸੋ ਸਾਨੂੰ ਜਿਹੜਾ ਸ਼ਬਦ ਹੈ ਉਹ ਮਰਨ ਤੋਂ ਬਚਾਉਂਦਾ ਹੈ। ਸੋ ਮੈਂ ਬੇਨਤੀ ਕਰਾਂਗਾ ਹੁਣ ਬਹੁਤ ਹੀ ਸਤਿਕਾਰਯੋਗ ਜਨਕਰਾਜ ਸਿੰਘ ਹੋਰਾਂ ਨੂੰ, ਸਰਨਾਮਾ ਬਹੁਤ ਕਮਾਲ ਦਾ ਮੈਗਜ਼ੀਨ ਹੈ, ਅਤੇ ਉਹਦੇ ਵਿੱਚ ਨਵੇਂ ਲੇਖਕਾਂ ਨੂੰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਥਾਂ ਦਿੱਤੀ। ਉਹਨਾਂ 'ਚ ਇੱਕ ਮੈਂ ਵੀ ਜਾਨਕਰਾਜ ਸਿੰਘ ਹੋਰਾਂ ਦੇ ਆਪਣਾ ਵਿਚਾਰ ਸੁਣਦੇ ਹਾਂ। ਆ ਜਾਓ ਜੀ। ਇਸੇ ਤਰ੍ਹਾਂ ਜਾਗਰਤੀ ਜਦੋਂ ਮੈਗਜ਼ੀਨ 'ਚ ਪਹਿਲੀ ਵਾਰ ਮੈਂ ਆਪਣੀਆਂ ਰਚਨਾਵਾਂ ਭੇਜੀਆਂ, ਤਾਂ ਉਹਨਾਂ ਨੇ ਨਾਲ ਕੁਝ ਪੈਸੇ ਵੀ ਭੇਜ ਦਿੱਤੇ। ਸੋ ਘਰ ਦੇ ਫਿਰ ਬਹੁਤ ਖੁਸ਼ ਹੋਏ ਵੀ ਇਹ ਕੰਮ 'ਚ ਪੈਸੇ ਵੀ ਮਿਲਦੇ ਨੇ। ਇਸੇ ਤਰ੍ਹਾਂ ਪੰਖੜੀਆਂ ਵਾਲੇ ਉਹ ਵੀ ਉਹਨਾਂ ਨੇ ਵੀ ਭੇਜੇ, ਅਤੇ ਕੁਛ ਅਖਬਾਰਾਂ ਵਾਲੇ ਜਿਹੜੇ ਉਹ ਵੀ ਪੇ ਕਰਦੇ ਨੇ। ਹਾਂਜੀ, ਜਨਕਰਾਜ ਸਿੰਘ। ਅਤੇ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਅਰਜਨ ਸਿੰਘ ਜੋਸਨ ਹੋਰਾਂ। ਸ਼ਬਦਾਂ ਦੀ ਤਾਕਤ ਨੂੰ ਪਛਾਣਨ ਵਾਲੇ, ਉਹਦੇ ਰੂਹ ਤੱਕ ਜਾਣ ਵਾਲੇ ਸਾਥੀਓ, ਅੱਜ ਅਚਾਨਕ ਮੌਕਾ ਮਿਲਿਆ ਤੁਹਾਡੇ ਸਨਮੁਖ ਹੋਣ ਦਾ। ਅੱਜ ਇੱਥੇ ਪੰਜਾਬੀਅਤ ਨਾਂ ਦਾ ਮੈਗਜ਼ੀਨ ਰਿਲੀਜ਼ ਹੋ ਰਿਹਾ ਹੈ, ਅਤੇ 40 ਸਾਲ ਪਹਿਲਾਂ ਮੈਂ ਵੀ ਇੱਕ ਮੈਗਜ਼ੀਨ ਕੱਢਿਆ ਸੀ, ਇਹਦਾ ਨਾਂ ਸਰਨਾਮਾ ਸੀ। ਉਹ ਸਰਨਾਮੇ ਦੀ ਤਾਕਤ, ਜਿਹੜੇ ਸ਼ਬਦ ਛਪੇ ਉਹਨਾਂ 'ਚ, ਉਹ ਤਾਕਤ ਆ। ਸਾਨੂੰ ਇਹਨਾਂ ਨੇ ਤਿੰਨਾਂ ਨੇ ਮਤਲਬ ਫ੍ਰਿਜ਼ਨੋ ਵਾਲੇ ਸ਼ਹਿਰ 'ਚ 40 ਸਾਲ ਬਾਅਦ ਫਿਰ ਇੱਥੇ ਇਕੱਠੇ ਕਰਤਾ। ਇਕੱਠੇ ਇਸ ਲਈ ਮੈਂ ਕਹਿੰਦਾ, ਇਹ ਤਿੰਨੇ ਬੰਦੇ ਜਿਹੜੇ ਬੈਠੇ ਆ ਨਾ, ਰਜਿੰਦਰ ਕੰਗ ਹੋਇਆ, ਆਪਣੇ ਮਨਹਾਸ ਜੀ, ਅਵਤਾਰ ਗੁੰਦਾਰਾ, ਇਹ ਤਿੰਨੇ ਮੇਰੇ ਮੈਗਜ਼ੀਨ 'ਚ ਛਪਦੇ ਰਹੇ। ਔਰ ਕੋਈ ਜਾਣ ਪਛਾਣ ਨਹੀਂ, ਸ਼ਬਦਾਂ ਦੀ ਆਪਣੀ ਪਛਾਣ ਸੀ, ਸ਼ਬਦਾਂ ਦੀ ਤਾਕਤ ਸੀ।
ਚਿੱਠੀ ਉਦੋਂ ਜ਼ਮਾਨਾ ਚਿੱਠੀਆਂ ਦਾ ਸੀ। ਲੈਟਰ ਲਿਖੀ, ਕਵਿਤਾ ਉੱਤੇ ਲਿਖੀ ਆਪਣੇ, ਤੇ ਉਹ ਆ ਗਈ। ਲਿਫਾਫਾ ਖੋਲ੍ਹਿਆ, ਵੇਖਿਆ ਹਰਜਿੰਦਰ ਕੰਗ ਦੀ ਗਜ਼ਲ ਹੈ। ਪੜ੍ਹੀ, ਉਹਦਾ ਮਿਆਰ ਸੈੱਟ ਕੀਤਾ, ਦਿਮਾਗ 'ਚ ਰੱਖਤੀ। ਥੋੜ੍ਹੇ ਦਿਨ ਬਾਅਦ ਦੇਖੀ ਹੋਰ ਕੋਈ, ਅਗਲੇ ਮਹੀਨੇ ਉਹ ਮਨਹਾਸ ਸਾਹਿਬ ਦੀ ਆਈ ਹੋਈ ਹੈ ਕਵਿਤਾ, ਉਹ ਵੀ ਕੱਢ ਲਈ। ਫਿਰ ਅਵਤਾਰ ਗੰਧਾਰੇ ਦੀ ਆਈ ਹੋਈ ਹੈ। ਮਤਲਬ ਜੇ ਐਡੀਟਰ ਸੁਹਿਰਦ ਹੋਵੇ ਨਾ ਸ਼ਬਦਾਂ ਪ੍ਰਤੀ, ਆਪਣੇ ਪਾਠਕਾਂ ਪ੍ਰਤੀ, ਆਪਣੇ ਮੈਗਜ਼ੀਨ ਪ੍ਰਤੀ, ਤੇ ਕਿਸੇ ਐਡੀਟਰ ਦੀ ਜ਼ਰੂਰਤ ਨਹੀਂ ਹੁੰਦੀ ਕਿ ਉਸ ਕਵਿਤਾ ਨੂੰ ਪੱਖਪਾਤ ਦੇ ਨਿਆਣੇ ਨਾਲ ਦੇਖੇ, ਨਜ਼ਰੀਏ ਨਾਲ ਦੇਖੇ। ਇਹ ਤਾਂ ਮੇਰਾ ਦੋਸਤ ਨਹੀਂ, ਇਹਨੂੰ ਤਾਂ ਮੈਂ ਜਾਣਦਾ ਨਹੀਂ, ਇਹਨੂੰ ਆਪਾਂ ਨੂੰ ਕੀ ਲੋੜ ਆ ਇਹ ਕੰਮ ਕਰਨ ਦੀ। ਇਹ ਮੈਨੂੰ ਤਾਂ ਗੱਲ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਕਹਾਣੀ ਨਹੀਂ ਸੀ ਛਾਪੀ ਸੁਜਾਨ ਸਿੰਘ ਦੀ, ਅਸੀਂ ਤਾਂ ਬੱਚੇ ਹੁੰਦੇ ਸੀ ਉਦੋਂ, ਤੇ ਉਹ ਕਿਹਾ ਮੇਰੀ ਕਹਾਣੀ ਕਿਉਂ ਨਹੀਂ ਛਾਪੀ ਤੁਸੀਂ? ਮੋਹਨ ਸਿੰਘ ਹੋਣਾ ਨੇ ਕੋਈ ਯਾਦਦਾਰ ਪਾਤਾ ਵਿੱਚ, ਤੇ ਜਿਹੜਾ ਬੰਦਾ ਉਹਨਾਂ ਅਸਿਸਟੈਂਟ ਹੁੰਦਾ ਸੀ, ਉਹਨਾਂ ਨੇ ਕਿਹਾ ਯਾਰ ਦੇਖੀ ਭਲਾ ਸੁਜਾਨ ਸਿੰਘ ਦੀ ਕਹਾਣੀ ਪਈ ਉੱਥੇ ਕਿਤੇ। ਉਹਨੇ ਆ ਕੇ ਸਿੱਧਾ ਸੀ ਮੁੰਡਾ, ਉਹਨੇ ਦੱਸਤਾ, ਉਹ ਪ੍ਰੋਫੈਸਰ ਸਾਹਿਬ ਤੁਸੀਂ ਆਪ ਹੀ ਤਾਂ ਕਿਹਾ ਸੀ ਇਹਨੂੰ ਪਰੇ ਰੱਖ ਦਿਆ ਜੇ, ਮੈਂ ਤਾਂ ਉਹ ਪਿਛਲੇ ਦੂਜੇ ਆਪਣੇ ਫਾਈਲ 'ਚ ਰੱਖ ਦਿੱਤੀ ਜਿਹੜੀਆਂ ਨਹੀਂ ਛਾਪਣੀਆਂ ਸੀ। ਮਤਲਬ ਇਸ ਤਰ੍ਹਾਂ ਦਾ ਵੱਡੇ ਵੱਡੇ ਬੰਦੇ ਆਪਣੇ ਆਪ ਨਾਲ ਜਿਵੇਂ ਨਾ ਹੰਕਾਰ 'ਚ ਆ ਕੇ ਇਹ ਲੋਕ ਕਰਦੇ ਰਹੇ। ਅਸੀਂ ਸਾਦੇ ਬੰਦੇ ਸੀ। ਮੈਂ ਦੇਖਣੀ ਹਰਜਿੰਦਰ ਕੰਗ ਦੀ ਆਈ ਆ, ਪਹਿਲੇ ਪੇਜ 'ਤੇ ਡਿਜ਼ਰਵ ਕਰਦੀ ਹੈ ਇਹ ਕਵਿਤਾ। ਨਾ ਮੈਨੂੰ ਪਤਾ ਵੀ ਹਰਜਿੰਦਰ ਕੰਗ ਕੌਣ ਹੈ, ਉਦੋਂ ਸਟੂਡੈਂਟ ਸੀ, ਇਹ ਐਮ ਏ ਕਰਦੇ ਸੀ ਖਾਲਸਾ ਕਾਲਜ ਜਲੰਧਰ 'ਚ, ਬਾਅਦ 'ਚ ਪਤਾ ਲੱਗਾ ਮੈਨੂੰ। ਉਹ ਆਪਣੇ ਆਪ ਹੀ ਛਪ ਜਾਂਦੀ ਸੀ। ਫਿਰ ਆ ਗਈ ਹੈ ਸੰਤੋਖ ਮਨਹਾਸ ਦੀ ਕਵਿਤਾ ਹੈ। ਇਹ ਮੈਂ ਕੰਪੈਰੀਜ਼ਨ ਕਰਦਾ ਰਿਹਾ, ਇਹਨਾਂ ਨੂੰ ਵੀ ਇਹੀ ਕੁਝ ਕਰਨਾ ਚਾਹੀਦਾ ਜੋ ਕੁਝ ਮੈਂ ਕਰਦਾ ਰਿਹਾ ਨਾ। ਅਤੇ ਉਹ ਮਨਾ ਮੈਗਜ਼ੀਨ ਇੰਨਾ ਮਤਲਬ ਪਾਪੂਲਰ ਹੋਇਆ। ਮੇਰੀ ਕੋਈ ਸਪੋਰਟ ਨਹੀਂ ਸੀ। ਮੈਂ ਐਜੂਕੇਸ਼ਨ ਬੋਰਡ 'ਚ ਕਿਤਾਬਾਂ ਲਿਖਣ ਦਾ ਕੰਮ ਕਰਦਾ ਹੁੰਦਾ ਸੀ, 12ਵੀਂ ਤੱਕ ਦੀਆਂ ਕਿਤਾਬਾਂ, ਉਹ 'ਚ ਬਹੁਤ ਘੱਟ ਟਾਈਮ ਮਿਲਦਾ ਸੀਗਾ। ਅਤੇ ਮੈਂ ਕਿਹਾ ਵੀ ਆਹ ਟਾਈਮ ਗੱਲਾਂ ਬਾਤਾਂ ਕਰਨ ਨੂੰ, ਇੱਧਰੋਂ ਕੋਈ ਇਹੋ ਜਿਹਾ ਕੰਮ ਹੀ ਕਰ ਲਓ। ਸੁਰਜੀਤ ਪਾਤਰ ਕਹਿੰਦਾ ਵੀ ਤੂੰ ਇੱਦਾਂ ਕਰ, ਮੈਗਜ਼ੀਨ ਕੱਢੀਏ। ਡਾਕਟਰ ਸਾਧੂ ਸਿੰਘ ਪਾਤਰ ਨੇ, ਅਤੇ ਫਿਰ ਮੈਂ ਚੰਡੀਗੜ੍ਹ ਰਹਿੰਦਾ ਸੀ, ਇਹ ਲੁਧਿਆਣੇ ਰਹਿੰਦੇ ਸੀ। ਕਹਿੰਦਾ ਯਾਰ ਇੱਥੋਂ ਤੂੰ ਤਾਂ ਇਸ਼ਤਿਹਾਰ ਵੀ ਚਾਰ ਲੈ ਸਕਦਾ, ਇੱਥੇ ਸਰਕਾਰਾਂ ਹੈਗੀਆਂ। ਮੈਂ ਕਿਹਾ ਠੀਕ ਹੈ। ਪਹਿਲਾਂ ਤਾਂ ਉਹਨਾਂ ਸਰਨਾਮਾ ਮੈਗਜ਼ੀਨ ਹੀ ਨਹੀਂ ਅਪਰੂਵ ਕੀਤਾ ਪਾਤਰ ਨੇ, ਇਹ ਨਾਂ ਨਹੀਂ ਠੀਕ, ਇਹ ਨਾਂ ਨਹੀਂ ਠੀਕ। ਸਾਧੂ ਸਿੰਘ ਕਹਿੰਦਾ ਇਹ ਨਾਂ ਬਹੁਤ ਠੀਕ ਹੈ। ਮੈਂ ਪਹਿਲਾਂ ਫੈਸਲਾ ਕਰ ਚੁੱਕਾ ਸੀ, ਪਰ ਉਹ ਨਾਂ ਲੈਣ ਲਈ ਸਾਨੂੰ ਦਿੱਲੀ ਜਾਣਾ ਪੈਂਦਾ ਸੀ। ਮੈਂ ਥੋੜ੍ਹੀ ਤਾਂ ਦੱਸਣ ਲੱਗਾ ਵੀ ਉਹ ਕਹਿੰਦੇ ਮੱਧ ਸਰਨਾਮਾ ਜਿਹੜਾ ਬਹੁਤ ਡਾਇਰੈਕਟਰ ਸੀ ਆਲ ਇੰਡੀਆ ਲੈਵਲ ਦਾ, ਅਤੇ ਰੇਡੀਓ ਦੇ ਉੱਤੇ ਮੈਂ ਉਦੋਂ ਬੋਲਣ ਲੱਗ ਪਿਆ ਸੀ ਐਵੇਂ ਕਰਦਾ ਸੀ। ਉਹ ਮੇਰੀ ਥੋੜ੍ਹਾ ਜਿਹਾ ਪਛਾਣਦਾ ਸੀ। ਕਹਿੰਦਾ ਯਾਰ ਤੂੰ ਇਹਦਾ ਨਾਂ ਨਾ ਕੋਈ ਹੋਰ ਰੱਖ ਲਾ। ਕਹਿੰਦਾ ਸਰਨਾਮਾ ਕੀ ਹੁੰਦਾ? ਮੈਂ ਕਿਹਾ ਸਰਨਾਮਾ ਤੁਹਾਡੀ ਪਰਸਨੈਲਿਟੀ ਦਾ ਇਮੇਜ ਹੈ, ਇੱਕ ਤੁਹਾਡੀ ਸ਼ਖਸੀਅਤ ਦਾ, ਤੁਸੀਂ ਸੋਚਦੇ ਕਿਵੇਂ ਹੋ, ਲਿਖਦੇ ਕਿਵੇਂ ਹੋ, ਬੋਲਦੇ ਕਿਵੇਂ ਹੋ, ਵਿਚਰਦੇ ਸਮਾਜ 'ਚ ਕਿਵੇਂ ਹੋ, ਇਹ ਸਰਨਾਮਾ ਇਹ ਨਹੀਂ ਹੈਗਾ ਵੀ ਉਹ ਤੁਹਾਡੇ ਐਡਰੈਸ ਦਾ ਇੱਕ ਤੁਹਾਡਾ ਗਲੀ ਨੰਬਰ ਇੰਨਾ, ਮਹੱਲਾ ਇੰਨਾ, ਇਹ ਸਰਨਾਮਾ ਨਹੀਂ ਹੈ। ਇਹ ਤੁਹਾਡੀ ਪਰਸਨੈਲਿਟੀ, ਤੁਸੀਂ ਸੋਚਦੇ ਕਿਵੇਂ ਹੋ, ਤੁਸੀਂ ਲੋਕਾਂ ਨਾਲ ਮਿਲਦੇ ਕਿਵੇਂ ਹੋ, ਮਤਲਬ ਤੁਹਾਡੀ ਆਪਣੀ ਕੀ ਪਛਾਣ ਆ। ਫਿਰ ਪਾਤਰ ਵੀ ਚੁੱਪ, ਅਤੇ ਫਿਰ ਪਾਤਰ ਕਹਿੰਦਾ ਇਹ ਗੱਲ ਠੀਕ ਆ, ਮੈਂ ਤਾਂ ਇਹ ਗੱਲ ਸੋਚੀ ਨਹੀਂ। ਆਹ ਪੰਜਾਬੀਅਤ ਜਿਹੜਾ ਇਹਨਾਂ ਨਾਂ ਰੱਖਿਆ ਨਾ, ਇਹ ਬਹੁਤ ਕਮਾਲ ਦਾ ਨਾਂ ਰੱਖਿਆ। ਇਹ ਪੂਰੇ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਸੋਚ ਨੂੰ, ਪੰਜਾਬ ਦੇ ਬਿਹੇਵੀਅਰ ਨੂੰ, ਰਿਸ਼ਤਿਆਂ ਨੂੰ ਇਹ ਜੋੜਦਾ ਸਾਰਾ ਕੁਛ। ਸਾਨੂੰ ਸਭ ਕੁਛ ਲੱਭਦਾ, ਪਰ ਜਦੋਂ ਅਸੀਂ ਪੰਜਾਬੀਅਤ ਕਹਾਂਗੇ ਨਾ, ਸਾਨੂੰ ਇਕੱਲੇ ਮਤਲਬ ਸਮਝੋ ਸ਼ਹਿਰ ਨਹੀਂ ਲੱਭਣਗੇ, ਸਾਨੂੰ ਪੋਲੀਟੀਸ਼ੀਅਨ ਨਹੀਂ ਲੱਭਣਗੇ, ਸਮਾਜ ਸੁਧਾਰਨ ਵਾਲੇ ਨਹੀਂ ਲੱਭਣਗੇ, ਸਾਨੂੰ ਇੱਕ ਪੂਰਾ ਕੰਪੈਕਟ ਜਿਹੜਾ ਨਾ ਇਹਨਾਂ ਦਾ ਰਿਸ਼ਤਿਆਂ ਦੀ ਤਾਕਤ ਮਿਲੇਗੀ। ਅਤੇ ਮੈਂ ਕਹਿੰਦਾ ਵੀ ਇਹ ਜਿਹੜਾ ਜੋ ਕੁਛ ਇਹਨਾਂ ਕੀਤਾ, ਜਿਹੜੀਆਂ ਸਾਨੂੰ ਤਾਂ ਉੱਥੇ ਆਉਂਦੀਆਂ ਸੀਗੀਆਂ ਕਈ ਪਰੇਸ਼ਾਨੀਆਂ, ਇਹਨਾਂ ਨੂੰ ਸ਼ਾਇਦ ਨਾ ਆਉਣ। ਇਹ ਟੀਮ ਹੈਗੀ ਇਹਨਾਂ ਕੋਲ। ਮੈਂ ਸੁਰਿੰਦਰ ਭੈਣ ਜੀ ਬੋਲ ਰਿਹਾ ਸੀ, ਅਤੇ ਮੈਨੂੰ 40 ਸਾਲ ਪੁਰਾਣੀ ਗੱਲ ਯਾਦ ਆਉਣ ਡਈ ਸੀ। ਇਹਨੇ ਮੈਨੂੰ ਜਾਣ ਨਹੀਂ ਦਿੱਤਾ ਸੀ ਵਾਪਸ ਚੰਡੀਗੜ੍ਹ। ਕਹਿੰਦਾ ਨਹੀਂ ਤੂੰ ਅੱਜ ਘਰ ਰਹਿਣਾ। ਮੈਂ ਕਿਹਾ ਖਰਿਆ ਕਵਿਤਾਵਾਂ ਇਹਦੀਆਂ ਛੁਪੀਆਂ ਇਸ ਕਰਕੇ ਕਰਦਾ। ਅਤੇ ਮਗਰੀ ਗੱਲ ਉਹ ਮੈਂ ਜਿਹੜਾ ਇਹਨੂੰ ਮੈਗਜ਼ੀਨ ਭੇਜਿਆ ਉਹਨੂੰ ਮਿਲਿਆ ਹੀ ਨਹੀਂ ਸੀ, ਅਤੇ ਇਹਨੂੰ ਪਤਾ ਵੀ ਨਹੀਂ ਸੀਗਾ। ਉਦੋਂ ਮੈਂ ਸੁਰਿੰਦਰ ਭੈਣ ਜੀ ਦੀਆਂ ਰੋਟੀਆਂ ਖਾਧੀਆਂ ਸੀ। ਮੈਨੂੰ ਬਹੁਤ ਯਾਦ ਹੈ ਇਸ ਗੱਲ ਦਾ, ਪਿਆਰ ਸਤਿਕਾਰ ਨਾਲ। 40 ਸਾਲ ਪੁਰਾਣੀ ਮੈਨੂੰ ਵੀ ਗੱਲ ਯਾਦ ਆ ਗਈ ਹੈ। ਸੋਰ ਭਾਅ ਜੀ ਤੁਸੀਂ ਇਹ ਮੈਗਜ਼ੀਨ ਕੱਢਿਆ, ਬਹੁਤ ਥੱਕਣਾ ਨਹੀਂ ਹੈ। ਮੈਂ ਥੱਕਿਆ ਨਹੀਂ। ਮੈਂ 27 ਸਾਲ ਮੈਗਜ਼ੀਨ ਕੱਢਿਆ ਬਿਨਾਂ ਕਿਸੇ ਸਪੋਰਟ ਤੋਂ, ਪਰ ਬਹੁਤ ਥੋੜ੍ਹੀ ਸਰਕਾਰੀ 2-4 ਅਫਸਰ ਸੀਗੇ,
ਉਹ ਥੋੜ੍ਹੀ ਜਿਹੀ ਸਪੋਰਟ ਕਰ ਦਿੰਦੇ ਸੀ। ਉਦੋਂ ਸਰਕਾਰ ਕੋਲ ਪੈਸੇ ਬਹੁਤ ਹੁੰਦੇ ਸੀ, ਸਰਕਾਰ ਇਸ਼ਤਿਹਾਰ ਦੇ ਦਿੰਦੀ ਸੀ। ਇੱਥੇ ਸ਼ਾਇਦ ਤੁਹਾਡੇ ਸੋਰਸ ਹੋਣ, ਪਰ ਹਰਜਿੰਦਰ ਕੰਗ ਦੀ ਜਿਹੜੀ ਤਾਕਤ ਸੀ ਨਾ ਸ਼ਬਦਾਂ ਦੀ, ਉਹ ਮੇਰੀ ਤਾਕਤ ਬਣ ਜਾਂਦੀ ਸੀ। ਜਦੋਂ ਮੈਂ ਐਡੀਟੋਰੀਅਲ ਲਿਖਦਾ ਸੀ ਨਾ, ਤੇ ਮੈਂ ਹੋਰ ਗੱਲਾਂ ਨਾਲ ਨਾਲ ਇਹਨਾਂ ਦਾ ਰੈਫਰੈਂਸ ਵੀ ਕਰ ਦਿੰਦਾ ਸੀ, ਮੈਂ ਮਨਾਸ ਦਾ ਵੀ ਕਰ ਦਿੰਦਾ ਸੀ, ਇਹ ਅਵਤਾਰ ਗੰਦਾਰੇ ਦਾ ਵੀ, ਪਰ ਨਾਲ ਨਾਲ ਮੈਂ ਉਹਨਾਂ ਦਾ ਵੀ ਕਰਦਾ ਸੀ ਵੀ ਜਿਨ੍ਹਾਂ ਨੇ ਵਧੀਆ ਨਹੀਂ ਲਿਖੀ, ਇਹਨਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਪਰ ਇਹ ਜਿਹੜੀ ਤੁਸੀਂ ਹੁਣ ਸ਼ੁਰੂ ਕੀਤਾ ਨਾ, ਅਸੀਂ ਤੁਹਾਡੇ ਨਾਲ ਮਿਲਦੇ ਗਿਲਦੇ ਰਹਾਂਗੇ ਤੁਹਾਡੇ ਨਾਲ। ਸਾਡੇ 'ਚ ਉਨੀ ਐਨਰਜੀ ਤਾਂ ਨਹੀਂ ਰਹੀ, ਹੁਣ ਤਾਂ ਅਸੀਂ 82-83 ਦੇ ਹੋ ਗਏ, ਪਰ ਉਹ ਫਿਰ ਵੀ ਤੁਹਾਨੂੰ ਦੇਖ ਕੇ ਅੱਜ ਉਤਸ਼ਾਹ ਬਹੁਤ ਹੋਇਆ। ਮੈਨੂੰ ਆਪਣੇ ਸੀਨ ਵੀ ਯਾਦ ਆਏ ਬਹੁਤ, ਉਹਦੇ ਨਾਲ ਮੈਂ ਜਵਾਨ ਵੀ ਹੋਇਆ। ਇਹ ਪੰਜਾਬੀਅਤ ਦੀ ਤਾਕਤ ਜਿਹੜੀ ਹੈ ਨਾ, ਸਾਨੂੰ ਹੋਰ ਨੇੜੇ ਰਿਸ਼ਤੇ ਤੇ ਕਰੇਗੀ, ਸਾਨੂੰ ਸ਼ਾਇਦ ਹੋਰ ਤਾਕਤ ਦੇਵੇਗੀ, ਅਤੇ ਅਸੀਂ ਤੁਹਾਡੇ ਨਾਲ ਜੁੜ ਕੇ ਹੋਰ ਇਹਨੂੰ ਚੰਗੇ ਤਰ੍ਹਾਂ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ। ਸੋ ਜਨਕਰਾਜ ਸਿੰਘ ਉਹਨਾਂ ਨੇ ਆਪਣੇ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹਨਾਂ ਦੇ ਆਪਣੇ ਅਨੁਭਵ ਦੀਆਂ ਨੇ। ਸੋ ਇਸ ਕਰਕੇ ਬੜੀਆਂ ਉਹ ਮੁੱਲਵਾਨ ਗੱਲਾਂ ਇੱਥੇ ਕਰਕੇ ਗਏ ਨੇ, ਵਧਾਈ ਦੇ ਕੇ ਗਏ ਨੇ। ਅਤੇ ਨਾਲ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਪੋਰਟ ਹੈ ਜਿਹੜੀ, ਸਾਡੇ ਸਪੋਰਟਰ ਬੈਠੇ ਨੇ, ਅਜੀਤ ਸਿੰਘ ਗਿੱਲ ਹੋਰੀ, ਇਹਨਾਂ ਨੂੰ ਇਹੀ ਕਹਿਣਾ ਹੁੰਦਾ ਵੀ ਜਿਵੇਂ ਕਾਰ ਦੇ ਕਈ ਪੁਰਜੇ ਹੁੰਦੇ ਨੇ, ਸਰੀਰ ਦੇ ਕਈ ਅੰਗ ਨੇ, ਇਸੇ ਤਰ੍ਹਾਂ ਇਹ ਬਹੁਤ ਮਹੱਤਵਪੂਰਨ ਅੰਗ ਹੈ ਜਿਹੜਾ ਸ਼ਬਦ ਆ। ਸੋ ਇਹਦੀ ਸਪੋਰਟ ਤੁਸੀਂ ਆਪਣੇ ਆਪ ਹੀ ਕਰਦਿਆ ਕਰੋ, ਖੁਸ਼ ਹੋ ਕੇ, ਹੋਰ ਜਿਵੇਂ ਕਰਦੇ ਹੀ ਹੋ। ਅਤੇ ਹੋਰ ਵੀ ਸੱਜਣ ਜਿਨ੍ਹਾਂ ਦੇ ਕੋਲ ਵੀ ਗਏ ਨੇ, ਉਹਨਾਂ ਨੇ ਬੜੀ, ਕਿਉਂਕਿ ਇਸ ਚੀਜ਼ ਦੀ ਮਹੱਤਤਾ ਸਾਨੂੰ ਸਮਝਣ ਦੀ ਲੋੜ ਹੈ। ਹੋਰ ਗੰਭੀਰ, ਹੋਰ ਸੰਜੀਦਗੀ ਦੇ ਨਾਲ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਗੁਰੂ ਗੋਬਿੰਦ ਸਿੰਘ ਹੋਰਾਂ ਨੇ 5 ਸਿੰਘ ਭੇਜੇ ਸੀਗੇ ਨੇ ਉੱਥੇ ਸੰਸਕ੍ਰਿਤ ਸਿੱਖਣ ਵਾਸਤੇ, ਉੱਥੇ ਦਾ ਸਾਹਿਤ ਲੈ ਕੇ ਆਏ ਸੀ, ਕਿਉਂਕਿ ਇਹਦੀ ਮਹੱਤਤਾ ਦਾ ਉਹਨਾਂ ਨੂੰ ਪਤਾ ਸੀ ਕਿ ਸ਼ਮਸ਼ੀਰ ਦੇ ਨਾਲ ਨਾਲ ਜਿਹੜਾ ਸ਼ਬਦ ਆ, ਇਹਦਾ ਚਾਨਣ ਬਹੁਤ ਜ਼ਰੂਰੀ ਹੈ, ਨਹੀਂ ਤੁਸੀਂ ਦਿਸ਼ਾਹੀਣ ਹੋ ਜਾਓਗੇ। ਸੋ ਹੁਣ ਮੈਂ ਬੇਨਤੀ ਕਰਾਂਗਾ ਅਰਜਨ ਸਿੰਘ ਜੋਸਨ ਹੋਰਾਂ ਨੂੰ ਕਿ ਉਹ ਵੀ ਸਾਨੂੰ ਕੋਈ ਦਿਸ਼ਾ ਜਿਹੜੀ ਚੰਗੀ ਆਪਣੇ ਸ਼ਬਦਾਂ ਦੇ ਰਾਹੀਂ ਦੇਣ। ਅਤੇ ਉਸ ਤੋਂ ਬਾਅਦ ਅਸ਼ੋਕ ਬਾਂਸਲ ਮਾਨ ਸਾਹਿਬ ਹੋਰੀ ਸਾਡੇ ਪਾਸ ਨੇ, ਹੁਣੇ ਇਹਨਾਂ ਦੀ ਕਿਤਾਬ ਛਪੀ ਰਿਲੀਜ਼ ਹੋਈ ਹੈ। ਅਤੇ ਜੀ ਆਇਆਂ ਨੂੰ ਸਾਧੂ ਸਿੰਘ ਸੰਘਾ ਹੋਰੀ ਬੈਠੇ ਨੇ, ਆਓ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ ਅਤੇ ਨਮਸਕਾਰ ਜੀ। ਅਤੇ ਸਭ ਤੋਂ ਪਹਿਲਾਂ ਮੈਂ ਮਨਾਜ਼ ਸਾਹਿਬ ਨੂੰ, ਗੰਦਾਰਾ ਸਾਹਿਬ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਇੰਨੀ ਜ਼ਰੂਰਤ ਕੀਤੀ ਆ ਪੰਜਾਬੀਅਤ ਮੈਗਜ਼ੀਨ ਜਿਹੜਾ ਇਹ ਸ਼ੁਰੂ ਕੀਤਾ। ਇਹ ਸ਼ੁਰੂ ਕਰਨਾ ਵੀ ਔਖਾ, ਪਰ ਇਹਨੂੰ ਜਾਰੀ ਰੱਖਣਾ ਬਹੁਤ ਡਿਫੀਕਲਟ ਹੁੰਦਾ। ਲੈਟ ਅਸ ਹੈਲਪ ਦੈਮ ਵਿਦ ਟਾਈਮ। ਇਹ ਮੈਂ ਤੁਹਾਨੂੰ ਕੁਛ ਹਾਦਸੇ ਵਾਲੀ ਗੱਲ ਦੱਸੂਗਾ। ਇਹ ਮੈਨੂੰ ਯਾਦ ਹੈ ਕਿ ਖੁਸ਼ਵੰਤ ਸਿੰਘ ਨੇ ਇੱਕ ਵਾਰੀ ਲਿਖਿਆ ਸੀ ਕਿ ਇਹ ਵਰਲਡ ਵਿੱਚ 2 ਕਮਿਊਨਿਟੀਜ਼ ਜਿਹੜੀਆਂ ਵਾ ਛੋਟੇ ਲੈਵਲ 'ਤੇ ਬਹੁਤ ਹੀ ਮਜ਼ਾਕ ਕਰਦੀਆਂ ਅਤੇ ਹੱਸਦੀਆਂ, ਇੱਕ ਜਿਊਸ ਅਤੇ ਇੱਕ ਪੰਜਾਬੀ। ਕਹਿੰਦਾ ਪਰ ਇਹਨਾਂ 'ਚ ਫਰਕ ਇਹ ਆ ਕਿ ਜਿਹੜੇ ਪੰਜਾਬੀ ਆ ਇਹ ਦੂਸਰੇ ਦੀ ਗੱਲ ਕਰਕੇ ਜ਼ਿਆਦਾ ਹੱਸਦੇ ਆ, ਅਤੇ ਜਿਹੜੇ ਜਿਊਸ ਆ ਉਹ ਆਪਣੇ ਆਪ 'ਤੇ ਹੱਸਦੇ ਆ। ਸੋ ਮੈਂ ਇਸ ਸੰਬੰਧ ਵਿੱਚ 1-2 ਲਾਈਨਾਂ ਦੱਸੂਗਾ। ਇਹ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਤੁਸੀਂ ਕਵਿਤਾ ਲਿਖਦੇ ਜੇ, ਮੈਂ ਕਿਹਾ ਵੀ ਇਹ ਤਾਂ ਬੜਾ ਸੌਖਾ ਕੰਮ ਆ। ਕਹਿੰਦੇ ਉਹ ਕਿਸ ਤਰ੍ਹਾਂ? ਮੈਂ ਕਿਹਾ ਤਰ੍ਹਾਂ ਮਿਸਰਾ ਆਉਂਦਾ ਹੋਵੇ ਤਾਂ ਕਵਿਤਾ ਝੱਟ ਲਿਖ ਜਾਂਦੀ ਆ। ਕਹਿੰਦੇ ਮਸਲੇ ਨੇ ਇਹ ਆ ਕਿ ਮੈਂ ਕਵੀ ਹਾਂ, ਮੈਂ ਕਵੀ ਹਾਂ, ਮੈਂ ਕਵੀ ਹਾਂ, 20, 21, 22, 23, 24 ਹਾਂ, ਮੈਂ ਕਵੀ ਹਾਂ, ਮੈਂ ਕਵੀ ਹਾਂ, ਮੈਂ ਕਵੀ ਹਾਂ। ਸੋ ਕਵਿਤਾ ਉਹਦੇ ਨਾਲ ਹੀ ਮੈਂ ਸ਼ੇਰ ਲਿਖਤਾ ਸੀ, ਮੱਕੀ ਛੋਲੇ ਮੈਂ ਸਰੋਂ ਦਾ ਸਾਗ ਹਾਂ, ਤੇ ਕਣਕ ਦੇ ਵਿੱਚ ਉੱਗੀ ਹੋਈ ਜਵੀ ਹਾਂ, ਮੈਂ ਕਵੀ ਹਾਂ, ਮੈਂ ਕਵੀ ਹਾਂ, ਮੈਂ ਕਵੀ ਹਾਂ। ਸੋ ਇਸ ਤਰ੍ਹਾਂ ਹਿਊਮਰਸ ਜਿਹੜਾ ਵਾ। ਹਾਂ, ਇੱਕ ਹੋਰ ਗੱਲ, ਜਿਹੜਾ ਪ੍ਰੈਜ਼ੈਂਟ ਮੈਂ ਸਾਇੰਸ ਦੀ ਗੱਲ ਕਰਦਾ ਹੁੰਦਾ, ਉਹਦੇ 'ਤੇ 4 ਲਾਈਨਾਂ। ਮੈਂ ਕਹਿੰਦਾ ਹੁੰਦਾ ਜਿਹੜਾ ਨਵਾਂ ਸਿਧਾਂਤ ਦੁਨੀਆ 'ਚ ਆ ਗਿਆ ਨਾ, ਬਿਲਕੁਲ ਹੀ ਫਰੈਸ਼ 1 ਮਹੀਨਾ ਪਹਿਲਾਂ, ਉਹ ਇਹ ਆ ਵੀ ਜੇ ਤੁਸੀਂ ਕਿਸੇ ਕਮਿਊਨਿਟੀ ਨੂੰ, ਕਿਸੇ ਕੰਟਰੀ ਨੂੰ, ਕਿਸੇ ਹੋਰ ਅਦਾਰੇ ਨੂੰ, ਸੰਸਥਾ ਨੂੰ ਤੁਸੀਂ ਵਧੀਆ ਬਣਾਉਣਾ ਚਾਹੁੰਦੇ ਜੇ, ਅਤੇ 3 ਕੰਮ ਕਰੋ। ਉਹਨਾਂ ਨੂੰ 3 ਚੀਜ਼ਾਂ ਦਿਓ। ਨੰਬਰ 1 ਐਜੂਕੇਸ਼ਨ, ਨੰਬਰ 2 ਐਜੂਕੇਸ਼ਨ, ਨੰਬਰ 3 ਐਜੂਕੇਸ਼ਨ। ਸੋ ਉਹਦੇ 'ਤੇ ਸੰਬੰਧਿਤ ਇੱਕ ਹਿਸਟੋਰੀਕਲ ਪੋਇਮ ਆ, ਕਦੋਂ ਗਾਜ਼ੀਆਬਾਦ ਆਵੇਗਾ। ਗਾਜ਼ੀਆਬਾਦ ਇੱਕ ਸ਼ਹਿਰ ਦਾ ਨਾਮ ਆ, ਦਿੱਲੀ ਦੇ ਲਾਗੇ, ਤੁਸੀਂ ਜਾਣਦੇ ਹੋਣੇ ਆ। ਅਤੇ ਇਹ ਉਸ ਵੇਲੇ ਦੀ ਕਵਿਤਾ ਐਕਚੁਅਲੀ ਆ। ਮੈਂ ਉਸ ਗੱਡੀ 'ਚ ਸਫ਼ਰ ਕਰ ਰਿਹਾ ਸੀਗਾ,
ਗੱਡੀ ਵਿੱਚ ਲੋਹੜੇ ਦੀ ਭੀੜ ਹੈ, ਗੱਡੀ ਵਿੱਚ ਲੋਹੜੇ ਦੀ ਭੀੜ ਹੈ, ਹਰ ਪਾਸੇ ਕਾਂਵਾਂ ਰੋਲੀ ਚੀਕ ਚਿਹਾੜਾ, ਬਸ ਭੀੜ ਹੀ ਭੀੜ ਹੈ, ਗੱਡੀ ਵਿੱਚ ਲੋਹੜੇ ਦੀ ਭੀੜ ਹੈ। ਸੀਟਾਂ ਤੇ ਬੈਠੀ ਜੋ ਸਵਾਰੀ ਹੈ, ਉਹਨਾਂ ਪਾਸ ਵਕਤ ਦੀ ਲਾਚਾਰੀ ਹੈ। ਬਹਿਸ ਮੁਬਹਿਸ ਕਰਦਿਆਂ ਮੁੱਕਦੀ ਨਹੀਂ, ਵੇਖਣਾ ਕਿ ਕਿਸ ਨੇ ਬਾਜੀ ਜਿੱਤੀ ਕਿਸ ਨੇ ਹਾਰੀ ਹੈ। ਸੋ ਇੰਡੀਅਨ ਦੇ ਵਿੱਚ ਇਹ ਆ, ਬਹਿਸ ਕਿਤੇ ਵੀ ਥੋੜ੍ਹਾ ਜਿਹਾ ਵਕਤ ਮਿਲੇ ਤੇ ਸਿਆਸਤ ਦੇ ਨਾਂ ਤੇ ਬਹਿਸ ਕਰਦੇ ਆ। ਉਸੇ ਸੰਬੰਧ 'ਚ ਬਹਿਸ ਦਾ ਵਿਸ਼ਾ, ਮੁਲਕ ਦਾ ਬੁਰਾ ਹਾਲ ਹੈ, ਤੁਹਾਡਾ ਕੀ ਖਿਆਲ ਹੈ। ਇੱਥੇ ਪਹਿਲਾਂ ਇਨਕਲਾਬ ਆਵੇਗਾ, ਫਿਰ ਸਮਾਜਵਾਦ ਆਵੇਗਾ ਤੇ ਸ਼ਾਇਦ ਮਸਲਾ ਸੁਲਝ ਜਾਵੇਗਾ। ਇੱਕ ਹੋਰ ਸਵਾਰੀ ਬੋਲਦੀ ਹੈ, ਨਹੀਂ ਨਹੀਂ ਨਹੀਂ। ਇੱਕ ਹੋਰ ਸਵਾਰੀ ਬਹਿਸ ਨੂੰ ਵਿੱਚੋਂ ਹੀ ਕੱਟਦੀ ਹੈ, ਉਹ ਮਾਓ ਦਾ ਨਾਂ ਜਪਦੀ ਹੈ। ਪਹਿਲਾਂ ਇਨਕਲਾਬ ਆਵੇਗਾ ਤੇ ਫਿਰ ਸਮਾਜਵਾਦ ਨਹੀਂ, ਸਗੋਂ ਸਾਮਵਾਦ ਆਵੇਗਾ ਤੇ ਮਸਲਾ ਸੁਲਝ ਜਾਵੇਗਾ। ਲਾਗੇ ਖੜੀ ਇੱਕ ਸਵਾਰੀ ਨੂੰ ਉਹ ਪੁੱਛਦੇ ਹਨ, ਤੂੰ ਹੀ ਦੱਸ ਤੈਨੂੰ ਕਿਹੜੇ ਵਿਚਾਰ ਟੁੱਚਦੇ ਹਨ। ਸਵਾਰੀ ਲੜਖੜਾਉਂਦੀ ਬੋਲਦੀ ਹੈ, ਮੈਂ ਤਾਂ ਗਾਜ਼ੀਆਬਾਦ ਜਾਣਾ ਹੈ, ਮੈਨੂੰ ਦੱਸੋ ਕਦੋਂ ਗਾਜ਼ੀਆਬਾਦ ਆਵੇਗਾ। ਗਾਜ਼ੀਆਬਾਦ ਤਾਂ 6 ਵਜੇ ਆਊਗਾ, ਅਜੇ 2 ਘੰਟੇ ਲੱਗਣਗੇ। ਸੋ ਇਸੇ ਵਿਸ਼ੇ ਤੇ ਇਹ ਕੋਈ ਚੁਟਕਲਾ ਹੀ ਬਣਿਆ ਹੋਇਆ ਕਿ ਅਧਿਆਪਕ ਪੁੱਛਦਾ ਆਪਣੇ ਵਿਦਿਆਰਥੀਆਂ ਨੂੰ ਕਿ ਜੇਕਰ ਕਹਿੰਦਾ ਵੀ ਸਾਡੇ ਪਿੰਡ ਤੋਂ ਗਾਜ਼ੀਆਬਾਦ ਜੇਕਰ 30 ਕਿਲੋਮੀਟਰ ਹੈ ਤਾਂ ਦੱਸੋ ਕਿ ਮੇਰੀ ਉਮਰ ਕਿੰਨੀ। ਤਾਂ ਸਟੂਡੈਂਟ ਕਹਿੰਦੇ ਵੀ ਇਹਦੇ ਵਿੱਚ ਕੋਈ ਰਿਲੇਸ਼ਨਸ਼ਿਪ ਤਾਂ ਬਣੇ ਹੁੰਦੇ ਆ, ਵੀ ਕੋਈ ਇਕੁਏਸ਼ਨ ਨਹੀਂ ਬਣ ਰਹੀ ਤੇ ਕਿਵੇਂ ਕੱਢਾਂਗੇ ਅਸੀਂ। ਤੇ ਇੱਕ ਮੁੰਡੇ ਨੇ ਹੱਥ ਖੜਾ ਕਰ ਦਿੱਤਾ, ਉਹ ਕਹਿੰਦਾ ਵੀ ਤੈਨੂੰ ਪਤਾ। ਕਹਿੰਦਾ ਹਾਂ ਜੀ ਬਿਲਕੁਲ ਪਤਾ। ਕਹਿੰਦਾ ਵੀ ਕਿੰਨੀ ਉਮਰ ਮੇਰੀ। ਕਹਿੰਦਾ ਜੀ 40 ਸਾਲ। ਉਹ ਕਹਿੰਦਾ ਇਹ ਕਿਵੇਂ ਕੱਢੀ ਤੈਂ। ਉਹ ਕਹਿੰਦਾ ਸਾਡੇ ਪਿੰਡ ਇੱਕ ਮੁੰਡਾ ਤੁਹਾਡੇ ਵਰਗਾ ਹੀ ਹੈ, ਉਹ ਅੱਧਾ ਪਾਗਲ ਹੈ ਤੇ 20 ਸਾਲ ਉਮਰ ਉਹਦੀ। ਇਸ ਕਰਕੇ ਕਹਿੰਦੇ ਵੀ ਤੁਹਾਡੀ 40 ਸਾਲ। ਸੋ ਹੁਣ ਮੈਂ ਬੇਨਤੀ ਕਰਾਂ ਅਸ਼ੋਕ ਬਾਂਸਲ ਮਾਨ ਸਾਹਿਬ ਹੋਰਾਂ ਨੂੰ, ਇਹਨਾਂ ਦੀ ਇਕੱਲੀ ਅਸੀਂ ਕਿਤਾਬ ਬੜੀ ਮੁੱਲਵਾਨ ਹੈ ਜਿਹੜੀ ਰਿਲੀਜ਼ ਕੀਤੀ ਹੈ। 2 ਕਿਤਾਬਾਂ ਲਿਖ ਚੁੱਕੇ ਨੇ ਗੀਤਕਾਰਾਂ ਬਾਰੇ, ਕਿਉਂਕਿ ਅਸੀਂ ਬਹੁਤ ਸਾਰੇ ਗੀਤ ਸੁਣਦੇ ਹਾਂ ਜਿਹੜੇ ਸਦਾਬਹਾਰ ਗੀਤ ਜਿਹਨੂੰ ਕਹਿੰਦੇ ਨੇ, ਉਹ ਕਈ ਵਾਰ ਇੰਨੇ ਸਦਾਬਹਾਰ ਹੋ ਜਾਂਦੇ ਨੇ ਕਿ ਅਸੀਂ ਉਹਨੂੰ ਲੋਕ ਗੀਤ ਕਹਿਣ ਲੱਗ ਜਾਂਦੇ ਅਤੇ ਉਹਦੇ ਵਿੱਚੋਂ ਗੀਤਕਾਰ ਨੂੰ ਅਸੀਂ ਮਨਫੀ ਕਰਦੇ। ਤੋ ਇਹ ਸੱਜਣ ਇਹੋ ਜਿਹਾ, ਇਹਨੂੰ ਇਸ਼ਕ ਆ ਗੀਤਾਂ ਦੇ ਨਾਲ, ਅਤੇ ਗੀਤਕਾਰਾਂ ਨੂੰ ਲੱਭਣਾ ਇਹੋ ਜਿਹਾ ਵੀ ਜਿਨ੍ਹਾਂ ਦੇ ਗੀਤ ਬਹੁਤ ਮਕਬੂਲ ਨੇ, ਉਹਨਾਂ ਨੂੰ ਜਾਣਦਾ ਹੀ ਕੋਈ ਨਹੀਂ। ਸੋ ਉਸ ਵਿਸ਼ੇ 'ਤੇ ਇਹਨੇ ਬੜੀ ਖੋਜ ਕੀਤੀ ਬਹੁਤ ਸਾਲ, ਅਤੇ 2 ਕਿਤਾਬਾਂ ਲਿਖੀਆਂ ਨੇ। ਜਿਹੜੇ ਇੱਧਰਲੇ ਗੀਤਕਾਰ ਬਹੁਤ ਜਿਹਨਾਂ ਦੇ ਮਕਬੂਲ ਹੋਏ ਨੇ ਗਾਣੇ, ਅਤੇ ਜਿਹੜੇ ਪਾਕਿਸਤਾਨ ਵਾਲੇ ਨੇ ਉਹਨਾਂ ਦੇ ਬਹੁਤ ਮਕਬੂਲ ਹੋਏ ਨੇ। ਜਿਵੇਂ ਗਾਣਾ ਸੀ ਨਾ ਕਿ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ, ਉਹ ਬਹੁਤ ਆਪਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਕਿਹਦਾ ਲਿਖਿਆ ਹੋਇਆ। ਅੱਖੀਆਂ ਉਡੀਕਦੀਆਂ ਦਿਲ ਬਾਜਾਂ ਮਾਰਦਾ, ਉਹ ਪਤਾ ਹੀ ਨਹੀਂ ਕਿਸੇ ਨੂੰ ਕਿਹਦਾ ਲਿਖਿਆ ਹੋਇਆ। ਸੋ ਅਸ਼ੋਕ ਬਾਂਸਲ ਮਾਨ ਸਾਹਿਬ ਨੇ ਉਹਨਾਂ ਬੰਦਿਆਂ ਨੂੰ ਲੱਭਿਆ, ਉਹਨਾਂ ਦੀ ਜੀਵਨੀ, ਕਿਵੇਂ ਗੀਤਕਾਰੀ ਨਾਲ ਜੁੜੇ, ਕੀ ਉਹਨਾਂ ਨੇ ਸੰਘਰਸ਼ ਕੀਤੇ, ਉਹ ਤਾਂ ਬਹੁਤ ਖੂਬਸੂਰਤ ਨੇ ਕਿਤਾਬਾਂ ਨੇ। ਸੋ ਇਹਨਾਂ ਪਾਸੋਂ ਆਪਾਂ ਕੁਛ ਵਿਚਾਰ ਹੈ ਜਿਹੜੇ ਇਸ ਸਿਲਸਿਲੇ ਸੁਣਦੇ ਆਓ। ਬਹੁਤ ਬਹੁਤ ਧੰਨਵਾਦ ਕੰਗ ਸਾਹਿਬ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪ੍ਰਣਾਮ। ਮੈਨੂੰ 3 ਕੁ ਦਿਨ ਹੋਏ ਤੁਹਾਡੇ ਸ਼ਹਿਰ ਦੇ ਵਿੱਚ ਆਏ ਨੂੰ, ਔਰ ਮੈਂ ਕੱਲੀ ਗੱਲ ਨੋਟ ਕਰ ਰਿਹਾ। ਜੋ ਮੈਂ ਵੇਖਿਆ, ਜੋ ਮੈਂ ਵਾਚਿਆ, ਮੈਂ ਹੈਰਾਨ ਹਾਂ। ਜੋ ਪੰਜਾਬ ਦੇ ਵਿੱਚ ਰਹਿ ਕੇ ਮੈਂ ਤੇ ਮੇਰੇ ਵਰਗੇ ਹੋਰਨਾਂ ਨੇ ਗਵਾ ਲਿਆ, ਉਹ ਤੁਸੀਂ ਸੰਭਾਲ ਰਹੇ। ਤੁਹਾਡਾ ਇਕੱਠ ਵੇਖ ਕੇ, ਇੱਕ ਮੈਗਜ਼ੀਨ ਦੀ ਰਿਲੀਜ਼ਿੰਗ ਤੇ ਤੁਹਾਡੀ ਸ਼ਮੂਲੀਅਤ, ਤੁਹਾਡਾ ਸਮਾਂ, ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਸੇ ਹੋਰ ਵਿਅਕਤੀ ਕੋਲ ਇੰਨਾ ਹੈ, ਕਿਸੇ ਹੋਰ ਸੰਸਥਾ ਕੋਲ। ਇੱਕ ਸੱਦੇ ਦੇ ਉੱਤੇ ਇੰਨੇ ਕੁ ਲੋਕਾਂ ਦਾ ਇਕੱਠਾ ਹੋਣਾ ਇੱਕ ਪੰਜਾਬੀ ਦੇ ਮੈਗਜ਼ੀਨ ਲਈ, ਇਹ ਆਪਣੇ ਆਪ 'ਚ ਵਿਲੱਖਣ ਗੱਲ ਹੈ। ਤੇ ਮੇਰਾ ਉਹ ਭਰਮ ਟੁੱਟ ਗਿਆ ਕਿ ਪੰਜਾਬੀ ਜ਼ੁਬਾਨ ਖਤਮ ਹੋ ਜਾਣੀ ਹੈ ਜਾਂ ਪੰਜਾਬੀਅਤ ਖਤਮ ਹੋ ਜਾਣੀ ਹੈ, ਕਿਉਂਕਿ ਪੰਜਾਬ ਇੱਕ ਨਹੀਂ, ਹੁਣ ਤੁਸੀਂ ਅਨੇਕਾਂ ਪੰਜਾਬ ਵਸਾ ਲਏ। ਮੇਰਾ ਸਲੂਟ ਹੈ ਤੁਹਾਨੂੰ।
ਮੈਂ ਕੋਈ ਕਵੀ ਨਹੀਂ, ਮੈਂ ਕੋਈ ਗੀਤਕਾਰ ਨਹੀਂ, ਮੈਂ ਕੋਈ ਲਿਖਾਰੀ ਨਹੀਂ। ਮੈਂ ਪੰਜਾਬ ਦੇ ਉਹਨਾਂ ਲਫ਼ਜ਼ਾਂ ਨੂੰ, ਉਹਨਾਂ ਗੀਤਕਾਰਾਂ ਨੂੰ ਜੋ ਛੁਪ ਗਏ, ਜੋ ਅਸੀਂ ਗਵਾ ਲਏ, ਜੋ ਸਾਡੇ ਤੋਂ ਪਹਿਲੀ ਪੀੜ੍ਹੀ ਨੇ ਵੀ ਗਵਾ ਲਏ, ਉਹਨਾਂ ਨੂੰ ਲੱਭਣ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਹੈ। ਤੁਸੀਂ ਸਾਰਿਆਂ ਨੇ ਪਿਆਰ ਦਿੱਤਾ, ਮੈਂ ਤੁਹਾਡਾ ਸਾਰਿਆਂ ਦਾ ঋਣੀ ਹਾਂ। ਜਿੱਥੋਂ ਤੱਕ ਇਸ ਮੈਗਜ਼ੀਨ ਦੀ ਗੱਲ ਰਹੀ, ਮੈਂ ਹਾਲੇ ਚੰਦ ਕੁ ਸੈਕਿੰਡ ਹੀ ਪਹਿਲਾਂ ਮੇਰੇ ਹੱਥ 'ਚ ਮੈਗਜ਼ੀਨ ਆਇਆ ਸੀ। ਜਦੋਂ ਮੈਗਜ਼ੀਨ ਨੂੰ ਮੈਂ ਵਾਚਿਆ, ਵੇਖਿਆ, ਬੜਾ ਖੂਬਸੂਰਤ, ਕਮਾਲ ਦੀ ਗੱਲ। ਔਰ ਵੱਡੀ ਗੱਲ ਹੈ ਵੀ ਜਿਹੜੀ ਕਵਿਤਾ ਮੈਂ ਬੋਲਣੀ ਸੀ, ਮੈਨੂੰ ਬਹੁਤ ਚੰਗੀ ਲੱਗੀ। ਉਹ 'ਚ ਇੱਕੋ ਹੀ ਸਫਾ ਮੈਂ ਖੋਲ੍ਹਿਆ ਸੀ, ਭੈਣ ਜੀ ਬੋਲ ਕੇ, ਤੇ ਮੇਰੇ ਪੱਲੇ ਕੁਝ ਰਿਹਾ ਨਹੀਂ ਹੈ ਇਸ ਤੋਂ ਅੱਗੇ ਬੋਲਣ ਨੂੰ, ਹੈ ਨਾ। ਤੇ ਇਸ ਤੋਂ ਜ਼ਿਆਦਾ ਮੈਂ ਜੇ ਕੋਈ ਗੱਲ ਕਰਨੀ ਹੋਈ ਤਾਂ ਮੈਗਜ਼ੀਨ ਪੜ੍ਹ ਕੇ ਹੀ ਕਰਾਂਗਾ। ਮੈਗਜ਼ੀਨ ਤੋਂ ਪੜ੍ਹੇ ਤੋਂ ਬਿਨਾਂ ਮੈਂ ਕੋਈ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰ ਸਕਦਾ, ਉਹ ਸ਼ੋਭਾ ਨਹੀਂ ਦਿੰਦੀ ਹੈ। ਨਹੀਂ, ਕਵਿਤਾ ਹੈ ਹੀ ਬਹੁਤ ਵੱਡੀ। ਤੇ ਮੈਂ ਨਾ, ਕਿਉਂਕਿ ਮੈਂ ਕਦੇ ਬੋਲਿਆ ਨਹੀਂ ਉਸ ਵਿਸ਼ੇ ਤੇ ਕੰਗ ਸਾਹਿਬ, ਮੈਂ ਇੱਕ ਛੋਟੀ ਜਿਹੀ, ਪਤਾ ਨਹੀਂ, ਮੈਨੂੰ ਨਹੀਂ ਪਤਾ ਕਵਿਤਾ ਹੈ, ਨਜ਼ਮ ਹੈ, ਕੀ ਹੈ ਕੀ ਨਹੀਂ ਹੈ, ਨਹੀਂ ਪਤਾ, ਸੱਚੇ ਨਹੀਂ ਪਤਾ। ਉਹ ਮੈਂ ਤਾਂ ਆਪਣੀ ਜੀਵਨ ਕਥਾ ਹੀ ਕਹਿਣਾ ਹੁੰਦਾ, ਕਿਉਂਕਿ ਮੈਂ ਅਕਸਰ ਕਹਿਣਾ ਹੁੰਦਾ ਵੀ ਸੈਯਦ ਵਾਰਿਸ ਸ਼ਾਹ ਨੇ ਝੰਗ ਸਿਆਲਾਂ ਦੀ ਚੌਧਰੀ ਚੂਚਕ ਦੀ ਧੀ ਦਾ ਤਾਂ ਐਵੇਂ ਕਿੱਸਾ ਲਿਖ ਦਿੱਤਾ। ਉਂਝ ਰਾਂਝੇ ਤਾਂ ਕਾਗਜ਼ ਚੁਗਣ ਵਾਲੀਆਂ ਦੇ ਵੀ ਹੁੰਦੇ ਆ। ਤੇ ਮੇਰੀ ਛੋਟੀ ਜੀ ਬਿਜਲੀ ਦੇ ਸਮਾਨ ਦੀ ਦੁਕਾਨ ਹੈ ਮਾਨਸਾ ਸ਼ਹਿਰ 'ਚ, ਤੇ ਮੈਂ ਵਾਚਦਾ ਰਹਿਣਾ, ਵੇਖਦਾ ਰਹਿਣਾ। ਇੱਕ ਦਿਨ ਐਵੇਂ ਮਨ 'ਚ ਖਿਆਲ ਆਇਆ, ਘਰ ਵਾਲੀ ਦੇ 2-3 ਵਾਰੀ ਫੋਨ ਆਲੇ, ਕੋਈ ਤਿਉਹਾਰ ਸੀ ਤੇ ਮੈਂ ਉੱਥੇ ਫਸਿਆ ਬੈਠਾ ਸੀ। ਮੈਂ ਚੰਦ ਲਾਈਨਾਂ ਲਿਖੀਆਂ ਸੀ, ਲਿਖੀਆਂ ਕੀ ਜੋੜੀਆਂ ਸੀ ਕੰਗ ਸਾਹਿਬ। ਨਾ ਕਿਸੇ ਦੇ ਸੁਪਨੇ ਨਾ ਅਰਮਾਨ 'ਚ ਮਿਲਾਂਗਾ, ਨਾ ਕਿਸੇ ਦੇ ਸੁਪਨੇ ਨਾ ਅਰਮਾਨ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਆ ਦੁਕਾਨ 'ਚ ਮਿਲਾਂਗਾ। ਗਰਮੀਆਂ, ਸਰਦੀਆਂ, ਧੁੱਪਾਂ ਤੇ ਧੁੰਦਾਂ ਇੱਥੇ ਹੀ ਬੈਠਾ ਹੰਢਾਵਾਂ, ਲੋਹੜੀ, ਹੋਲੀ, ਦੀਵਾਲੀ, ਦੁਸਹਿਰਾ ਇੱਥੇ ਹੀ ਬੈਠਾ ਮਨਾਵਾਂ, ਇੱਥੇ ਹੀ ਪੂਜਾ, ਇੱਥੇ ਹੀ ਇਬਾਦਤ, ਨਾ ਹੋਰ ਕਿਸੇ ਧਾਮ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਆ ਦੁਕਾਨ 'ਚ ਮਿਲਾਂਗਾ। ਮੂੰਹ ਹਨੇਰੇ ਨਿਕਲਦਾ ਵੜਦਾ ਘਰੇ ਹਾਂ ਹੱਥ ਨੂੰ, ਮੂੰਹ ਹਨੇਰੇ ਨਿਕਲਦਾ ਵੜਦਾ ਘਰੇ ਹਾਂ ਹੱਥ ਨੂੰ, ਦਿਨ ਦੇ ਚਾਨਣ 'ਚ ਕਦੇ ਨਹੀਂ ਵੇਂਦਾ ਆਪਣੀ ਜੀਵਨ ਸਾਥਣ ਨੂੰ। ਗਾਹਕਾਂ ਨਾਲ ਤਾਂ ਫੁੱਲਾਂ ਵਾਂਗੂ ਖਿੜਿਆ, ਪਰ ਅੰਦਰੋਂ ਵੀਰਾਨ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਆ ਦੁਕਾਨ 'ਚ। ਸੱਚੀ ਗੱਲ ਆਖਾਂ ਤਾਂ ਰੋਸਿਆਂ ਦਾ ਥੱਬਾ ਮਿਲਦਾ ਹੈ, ਸੱਚੀ ਗੱਲ ਆਖਾਂ ਤਾਂ ਰੋਸਿਆਂ ਦਾ ਥੱਬਾ ਮਿਲਦਾ ਹੈ, ਮੇਰੀ ਦਸਾਂ ਨਹੁੰ ਦੀ ਕਿਰਤ ਨੂੰ ਵੀ ਠੱਗੀ ਜਿਹਾ ਧੱਬਾ ਮਿਲਦਾ ਹੈ, ਫੇਰ ਵੀ ਲੋੜ ਪੈਣ ਤੇ ਸਭ ਦੇ ਧਿਆਨ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਆ ਦੁਕਾਨ 'ਚ ਮਿਲਾਂਗਾ। ਉਗਰਾਈਆਂ ਦੇਣਦਾਰੀਆਂ ਮੱਤ ਮਾਰੀ ਰੱਖਦੀਆਂ, ਉੱਤੋਂ ਇਹ ਸਰਕਾਰਾਂ ਮਾੜੀਆਂ ਸੂਈ ਤੇ ਚਾੜੀ ਰੱਖਦੀਆਂ, ਬੈਂਕ ਵਿੱਚ, ਸੀਏ ਦਫ਼ਤਰ ਜਾਂ ਫਸਿਆ ਜਾਮ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਦੁਕਾਨ 'ਚ ਮਿਲਾਂਗਾ। ਮਾਨਸਾ 'ਚ ਬੈਠਾ ਬਾਂਸਲ ਤੇ ਸਭ ਦਾ ਹੀ ਭਲਾ ਚਾਹੁੰਦਾ ਹੈ, ਜੇ ਕਿਸੇ ਦੀ ਜੇਬ 'ਚ ਪੈਸਾ ਹੋਊ ਉਹੀ ਬਾਜ਼ਾਰ ਆਉਂਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਹਰ ਇੱਕ ਦੇ ਸਨਮਾਨ 'ਚ ਮਿਲਾਂਗਾ, ਦੋਸਤੋ ਮੈਂ ਜਦੋਂ ਵੀ ਮਿਲਿਆ ਬਸ ਦੁਕਾਨ 'ਚ ਮਿਲਾਂਗਾ। ਉਦੋਂ ਸੋ ਅਸ਼ੋਕ ਬਾਂਸਲ ਹੋਰਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਾਧੂ ਸਿੰਘ ਸੰਘਾ ਹੋਰਾਂ ਨੂੰ ਕਿ ਕੋ ਆਪਣੇ ਕੁਝ ਵਿਚਾਰ ਆ ਜਿਹੜੇ ਉਹ ਪੇਸ਼ ਕਰਨ। ਮੇਰਾ ਦਾਗਿਸਤਾਨ ਜਿਹੜੀ ਕਿਤਾਬ ਹੈ ਨਾ, ਉਹ ਜਿੰਨੀ ਵਾਰ ਮਰਜ਼ੀ ਪੜ੍ਹੋ, ਉਹਦੇ ਵਿੱਚੋਂ ਤੁਹਾਨੂੰ ਕੁਛ ਨਾ ਕੁਛ ਐਂ ਲੱਗਦਾ ਕਿ ਅੱਜ ਨਵਾਂ ਪੜ੍ਹਿਆ, ਚਾਹੇ ਉਹੀ ਦੁਬਾਰਾ ਪੜ੍ਹਿਆ ਹੋਵੇ, ਕਿਉਂਕਿ ਹਰ ਚੀਜ਼ ਦੀਆਂ ਪਰਤਾਂ ਹੁੰਦੀਆਂ ਨੇ। ਪਹਿਲੀ ਵਾਰ ਪੜ੍ਹਦੇ ਆ ਤਾਂ ਹੋਰ ਅਰਥ ਤੁਹਾਨੂੰ ਸਮਝ ਆਉਂਦੇ ਨੇ, ਦੂਸਰੀ ਵਾਰ ਪੜ੍ਹਦੇ ਹੋ ਉਹੀ ਸ਼ਬਦ ਆ ਜਿਹੜੇ ਤੁਹਾਨੂੰ ਹੋਰ ਅਰਥਾਂ ਦੇ ਨਾਲ ਜੋੜ ਦਿੰਦੇ ਨੇ। ਉਹ ਕਿਸੇ ਨੇ ਪੁੱਛਿਆ ਨਾ, ਮੇਰਾ ਦਾਗਿਸਤਾਨ ਵਿੱਚ ਆਉਂਦਾ ਹੈ ਕਿ ਅਬੂ ਤਾਲਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੇ ਦਾਗਿਸਤਾਨ ਦੇ ਵਿੱਚ ਕਵੀ ਕਿੰਨੇ ਨੇ? ਉਹ ਕਹਿੰਦਾ ਜੀ 30-40 ਲੱਖ ਤਾਂ ਹੋਣਗੇ। ਉਹ ਕਹਿੰਦਾ ਕੁੱਲ ਆਬਾਦੀ ਤਾਂ 10 ਲੱਖ ਹੈ, ਵੀ 30-40 ਕਿਵੇਂ ਹੋ ਗਏ? ਉਹ ਕਹਿੰਦਾ ਹਰ ਆਦਮੀ ਦੇ ਅੰਦਰ ਘੱਟੋ ਘੱਟ 3-4 ਗੀਤ ਹੁੰਦੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਪਤਾ ਹੋਵੇ। ਤੋ ਮੈਂ ਬੇਨਤੀ ਕਰਾਂਗਾ ਸਾਧੂ ਸਿੰਘ ਸੰਘਾ ਨੂੰ ਕਿ ਆਓ ਕੁਛ ਵਿਚਾਰ ਸਾਂਝੇ ਕਰੋ। ਤੋਂ ਬਾਅਦ ਫਿਰ ਅਵਤਾਰ ਗੁੰਦਾਰਾ ਵੀ ਮੁੱਖ ਸੰਪਾਦਕ ਨੇ, ਇਹਨਾਂ ਦੇ ਸੰਪਾਦਕ ਨੇ, ਉਹ ਵਿਚਾਰ ਆਪਣੇ ਜਿਹੜੇ ਮੈਗਜ਼ੀਨ ਦੇ ਸੰਬੰਧ ਤਫਸੀਲ ਨਾਲ ਕਰਨਗੇ। ਆਓ। ਬਹੁਤ ਬਹੁਤ ਧੰਨਵਾਦ ਕੰਗ ਸਾਹਿਬ। ਸਾਡੇ ਫ੍ਰਿਜਨੋ ਦੇ ਵਿਹੜੇ ਵਿੱਚ ਇੱਕ ਨਵਾਂ
ਮੈਗਜ਼ੀਨ ਆਉਣ ਲੱਗਾ ਹੈ ਤੇ ਸਾਰਿਆਂ ਨੂੰ ਆਪਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਤੇ ਮੈਂ ਆਸ ਕਰਦਾ ਹਾਂ ਕਿ ਇਹ ਮੈਗਜ਼ੀਨ ਕਿਰਤੀਆਂ ਦੀ, ਕਾਮਿਆਂ ਦੀ, ਲੁੱਟੇ ਜਾਣ ਵਾਲਿਆਂ ਦੀ ਗੱਲ ਕਰੇਗਾ ਤੇ ਉਹਨਾਂ ਦੇ ਹੱਕ ਵਿੱਚ ਖੜੂਗਾ ਤੇ ਇਹ ਹੱਕ ਤੇ ਸੱਚ ਦੇ ਉੱਤੇ ਪਹਿਰਾ ਦੇਊਗਾ। ਇਹ ਤਾਂ ਇਹ ਆਪੇ ਲੋਕਾਂ ਦੇ ਵਿੱਚ ਲੋਕਪ੍ਰਿਯ ਹੋ ਜਾਊਗਾ। ਸੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਇਹੀ ਕਹੂੰਗਾ ਕਿ ਲੋਕਾਂ ਦੇ ਬੜੇ ਮਸਲੇ ਹੁੰਦੇ ਨੇ, ਕੁਝ ਸਰਕਾਰੀ ਤੇ ਕੁਝ ਗੈਰ ਸਰਕਾਰੀ, ਕੁਝ ਸਰਕਾਰਾਂ ਨਾਲ ਗਿਲੇ ਸ਼ਿਕਵੇ ਹੁੰਦੇ ਨੇ, ਕੁਝ ਉਹਨਾਂ ਦੇ ਧੱਕੇਸ਼ਾਹੀ ਦੇ ਹੁੰਦੇ ਨੇ। ਸੋ ਜਿਹੜਾ ਇਹ ਸੋਵੀਨੀਅਰ ਹੈ ਇਹ ਧੱਕੇਸ਼ਾਹੀ ਦੇ ਖਿਲਾਫ ਤੇ ਹੱਕ ਸੱਚ ਦੇ ਉੱਤੇ ਖੜੇਗਾ ਤੇ ਆਪੇ ਹੀ ਲੋਕਪ੍ਰਿਯ ਹੋ ਜਾਊਗਾ। ਮੈਂ ਬਹੁਤ ਬਹੁਤ ਵਧਾਈਆਂ ਦਿੰਦਾ। ਥੈਂਕ ਯੂ ਵੈਰੀ ਮਚ। ਸੋ ਇਸ ਮੈਗਜ਼ੀਨ ਦੇ ਵਿੱਚ ਜਿੱਥੇ ਹੋਰ ਕਹਾਣੀਕਾਰ ਉਹਨਾਂ ਦੇ ਲੇਖ ਛਾਪੇ ਗਏ ਨੇ, ਇਹਦੀ ਖਾਸੀਅਤ ਮੈਂ ਇਹ ਸਮਝਦਾ ਕਿ ਜਿਹੜੇ ਇੱਥੇ ਲੇਖਕ ਵਸਦੇ ਨੇ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਇਹਦੇ ਵਿੱਚ ਛਾਪੀਆਂ ਗਈਆਂ ਨੇ। ਇਹਨਾਂ ਦਾ ਟੀਚਾ ਵੀ ਇਹੀ ਹੈ ਕਿ ਜਿਹੜੇ ਇੱਥੇ ਸਾਹਿਤਕਾਰ ਵਸੇ ਹੋਏ ਨੇ ਉਹ ਮੁੱਖ ਧਾਰਾ ਦੇ ਸਾਹਿਤ ਦੇ ਨਾਲ ਉਹਨਾਂ ਨੂੰ ਜੋੜਨ। ਅਤੇ ਉਹਨਾਂ ਦੇ ਰੇਖਾ ਚਿੱਤਰ ਵੀ ਇਹਨਾਂ ਨੇ ਬੜੇ ਕਮਾਲ ਦੇ ਲਿਖੇ ਨੇ। ਗੁੱਡੀ ਸਿੱਧੂ ਹੋਰਾਂ ਦਾ, ਆਸ਼ਾ ਸ਼ਰਮਾ ਹੋਰਾਂ ਦਾ, ਡਾਕਟਰ ਗੁਰੂਵੇਲ ਸਿੱਧੂ ਹੋਰਾਂ ਦਾ ਅਤੇ ਹੋਰ ਵੀ ਇੱਕ ਦੋ ਹੈਗੇ ਨੇ। ਸੋ ਉਸ ਸੰਬੰਧ ਦੇ ਵਿੱਚ ਅਵਤਾਰ ਗੰਦਾਰਾ ਵੀ ਸਾਡੇ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਦੇ ਵਿਚਾਰ, ਉਹਨਾਂ ਤੋਂ ਬਾਅਦ ਫਿਰ ਜਿਹੜੇ ਮੁੱਖ ਸੰਪਾਦਕ ਸੰਤੋਖ ਸਿੰਘ ਮਨਹਾਸ ਉਹ ਸਭ ਦਾ ਧੰਨਵਾਦ ਵੀ ਕਰਨਗੇ ਅਤੇ ਮੈਗਜ਼ੀਨ ਕਿਵੇਂ ਸ਼ੁਰੂ ਕੀਤਾ, ਕਿਸ ਆਸ਼ੇ ਦੇ ਨਾਲ ਸ਼ੁਰੂ ਕੀਤਾ, ਸਾਰੀ ਗੱਲਬਾਤ ਸਾਂਝੀ ਕਰਨਗੇ। ਗਲੋਬਲ ਪੰਜਾਬੀ ਪਬਲੀਕੇਸ਼ਨ ਵੱਲੋਂ ਇੱਥੇ ਹਾਜ਼ਰ ਸਾਰੇ ਹਾਜ਼ਰੀਨ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਇੱਥੇ ਆਏ। ਮੈਨੂੰ ਇਹ ਲੱਗਦਾ ਵੀ ਅੱਜ ਦੀ ਜਿਹੜੀ ਇਹ ਛੋਟਾ ਜਿਹਾ ਜਿਹੜਾ ਇਕੱਠ ਹੈ ਇਹਦਾ ਸੁਭਾਅ ਵੀ ਗਲੋਬਲ ਹੈ। ਇਹਦੇ ਵਿੱਚ ਕੈਨੇਡਾ ਤੋਂ ਵੀ ਬੰਦੇ ਆਏ ਨੇ, ਆਸਟ੍ਰੇਲੀਆ ਤੋਂ ਵੀ ਆਏ ਨੇ, ਇੰਡੀਆ ਤੋਂ ਵੀ ਆਏ ਨੇ ਤੇ ਇੱਥੇ ਤਾਂ ਵੱਖ-ਵੱਖ ਜਿਹੜੀ ਸ਼ਹਿਰਾਂ ਤੋਂ ਆਏ ਨੇ। ਇਸ ਸੈਂਟਰ ਵੈਲੀ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ, ਸੱਭਿਆਚਾਰ ਦੇ ਨਾਲ ਸੰਬੰਧਿਤ ਹੈ, ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਹੈ, ਖੇਡਾਂ ਦੇ ਨਾਲ ਸੰਬੰਧਿਤ ਹੈ। ਤੇ ਮੈਂ ਸਮਝਦਾ ਹੈ ਵੀ ਇਹ ਜਿਹੜਾ ਬਾਕੀ ਸੰਸਥਾਵਾਂ ਦਾ ਜਿਹੜਾ ਦਰਖਤ ਹੈ, ਗਲੋਬਲ ਪੰਜਾਬੀ ਜਿਹੜੀ ਪਬਲੀਕੇਸ਼ਨ ਹੈ ਉਸ ਦਰਖਤ ਨੂੰ ਲੱਗਿਆ ਹੋਇਆ ਇੱਕ ਫੁੱਲ ਹੈ ਤੇ ਫਲ ਹੈ, ਜਾਂ ਉਹਦੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ, ਤਿੰਨ ਸ਼ਬਦ ਜਿਹੜੇ ਬੜੇ ਮਹੱਤਵਪੂਰਨ ਹੈ, ਜਿਨ੍ਹਾਂ ਤੋਂ ਅਸੀਂ ਪ੍ਰੇਰਿਤ ਹੋ ਕੇ ਇਹ ਸਾਰਾ ਮਨਹਾਸ ਦਾ ਇੱਕ ਸੁਪਨਾ ਸੀ। ਜਿਹੜਾ ਪੰਜਾਬ ਹੈ ਇਹਦਾ ਖੇਤਰਫਲ ਬੜੇ ਲੰਮੇ ਸਮੇਂ ਤੋਂ ਕਦੇ ਸੁੰਗੜਦਾ ਕਦੇ ਵੱਧ ਰਿਹਾ, ਇੱਕਸਾਰ ਨਹੀਂ। ਤੇ ਪੰਜਾਬੀ ਵੀ ਇਹ ਦੁਨੀਆ ਦਾ ਕੋਈ ਇਹੋ ਜਿਹਾ ਹਿੱਸਾ ਨਹੀਂ ਜਿੱਥੇ ਨਾ ਗਏ ਹੋਣ, ਜਿੱਥੇ ਉਹਨਾਂ ਨੇ ਜੜ੍ਹਾਂ ਨਹੀਂ ਲਾਈਆਂ ਜਾਂ ਪ੍ਰਾਪਤੀਆਂ ਨਹੀਂ ਕੀਤੀਆਂ। ਮੈਨੂੰ ਇਹ ਲੱਗਦਾ ਵੀ ਜਿਵੇਂ ਵੇਲਾਂ ਹੁੰਦੀਆਂ ਨਾ, ਕਈ ਉਹਦੀ ਵੇਲ ਦੀ ਇੱਕ ਜੜ ਹੁੰਦੀ ਹੈ ਤੇ ਜੇ ਉਹਦੀ ਟਹਿਣੀ ਵੀ ਕਿਤੇ ਧਰਤੀ ਦੇ ਨਾਲ ਲੱਗ ਜੇ ਉੱਥੇ ਫਿਰ ਉਹ ਜੜ੍ਹਾਂ ਫੜ ਲੈਂਦੀ ਹੈ। ਤੇ ਜਿਹੜੇ ਪੰਜਾਬੀ ਨੇ ਤਕਰੀਬਨ ਭਾਵੇਂ ਉਹ ਲਹਿੰਦੇ ਪੰਜਾਬ ਦੇ, ਭਾਵੇਂ ਚੜ੍ਹਦੇ ਪੰਜਾਬ ਦੇ ਪੰਜਾਬੀ ਹੈ, ਉਹਨਾਂ ਦੀਆਂ ਵੀ ਦੋ ਜੜ੍ਹਾਂ। ਵੀ ਇੱਕ ਜੜ ਉਹ ਹੈ ਜਿਹੜੀ ਕਲਚਰ ਦੇ ਤੌਰ ਤੇ ਉਸ ਪੰਜਾਬ ਨਾਲ ਜੁੜੀ ਵੀ ਹੈ, ਤੇ ਇੱਕ ਜੜ ਉਹ ਹੈ ਜਿਹੜੇ ਮੁਲਕ 'ਚ ਜਾਂ ਜਿਹੜੇ ਖਿੱਤੇ 'ਚੋਂ ਜਾ ਕੇ ਵਸਦੇ ਆ, ਆਪਦੀ ਨਵੀਂ ਸ਼ੁਰੂਆਤ ਕਰਦੇ ਆ। ਔਰ ਇਹਦੇ ਵਿੱਚੋਂ ਜਿਹੜੀ ਸਾਡੀ ਪੰਜਾਬੀਅਤ ਹੈ ਉਹ ਪੰਜਾਬੀਅਤ ਨਹੀਂ ਜਿਹੜੀ ਸਾਡੇ ਮਾਂ ਪਿਓ ਦੀ ਜਾਂ ਸਾਡੇ ਦਾਦਿਆਂ ਪੜਦਾਦਿਆਂ ਦੀ ਸੀ। ਉਹ ਇੱਕੋ ਪਿੰਡ 'ਚ ਜੰਮਦੇ ਸੀ, ਉੱਥੇ ਹੀ ਪਲਦੇ ਸੀ। ਵੱਧ ਤੋਂ ਵੱਧ ਉਹਨਾਂ ਦੇ ਬਾਹਰ ਜਾਣ ਦੇ ਦੋ ਥਾਂ ਹੁੰਦੇ ਸੀ, ਨਾਨਕੇ ਤੇ ਦਾਣਾ ਮੰਡੀ ਦਾਣੇ ਵੇਚਣ ਜਾਣੇ। ਯਾਨੀ ਇਦੋਂ ਵੱਧ ਉਹਨਾਂ ਦੀ ਜਿਹੜੀ ਮੂਵਮੈਂਟ ਦਾ ਜਾਂ ਗਤੀ ਦਾ ਕੋਈ ਘੇਰਾ ਨਹੀਂ ਸੀ। ਜਿਹੜਾ ਅੱਜ ਦਾ ਪੰਜਾਬੀ ਹੈ, ਜੇ ਉੱਥੇ ਵੀ ਜਿਹੜੇ ਬੰਦੇ ਰਹਿ ਰਹੇ ਆ ਉਹ ਵੀ ਪੂਰੇ ਉੱਥੇ ਨਹੀਂ ਵਸਦੇ, ਅੱਧਾ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਮੁਲਕ 'ਚ ਬਾਹਰ ਵਸ ਰਿਹਾ ਹੈ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਅੱਜ ਦਾ ਜਿਹੜਾ ਪੰਜਾਬੀ ਹੈ ਉਹਦੀ ਜਿਹੜੀ ਸੋਚ ਹੈ ਉਹ ਇੱਕ ਖਿੱਤੇ ਦੇ ਨਾਲ ਬੰਨ੍ਹ ਕੇ ਨਹੀਂ ਰੱਖੀ ਜਾ ਸਕਦੀ।
ਸੋ ਸਾਡਾ ਸਾਡਾ ਜਿਹੜਾ ਇਸ ਮੈਗਜ਼ੀਨ ਨੂੰ ਸ਼ੁਰੂ ਕਰਨ ਦਾ ਇਹ ਸੀ ਵੀ ਜੇ ਜਿਹੜਾ ਅੱਜ ਦਾ ਅਜੋਕਾ ਪੰਜਾਬੀ ਹੈ, ਜਿਹੜਾ ਘੱਟੋ ਘੱਟ ਬਾਹਰ ਰਹਿ ਰਿਹਾ ਹੈ, ਵੀ ਜੇ ਉਹਦੇ ਦਿਸ ਹੱਦੇ ਆ ਉਹ ਖੇਤਰਾਂ ਦੇ ਵਿੱਚ ਬੰਨ੍ਹ ਕੇ ਨਹੀਂ ਰੱਖੇ ਜਾ ਸਕਦੇ, ਬਲਕਿ ਉਹਦੇ ਗਲੋਬਲ ਨੇ, ਕੌਮਾਂਤਰੀ ਨੇ। ਤੇ ਇਹਦੇ ਵਿੱਚ ਜਿਵੇਂ ਇਹਨਾਂ ਨੇ ਮੱਲੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ 2 ਸਫ਼ੇ ਉਰਦੂ ਭਾਸ਼ਾ ਵਾਸਤੇ ਵੀ ਇਸ ਮੈਗਜ਼ੀਨ ਵਿੱਚ ਤੁਸੀਂ ਰੱਖਿਓ, ਸ਼ਾਹਮੁਖੀ 'ਚ ਰੱਖਿਓ। ਉਹ ਹਿੰਦੀ ਦੀਆਂ ਕਵਿਤਾਵਾਂ ਵੀ ਦਿੱਤੀਆਂ। ਮੈਂ ਸਮਝਦਾ ਹੈਗਾ ਵੀ ਜਿਹੜਾ ਅਸਲੀ ਪੰਜਾਬ ਹੈ ਜਾਂ ਜਿਹੜੀ ਅਸਲੀ ਪੰਜਾਬੀਅਤ ਹੈ, ਇਹਦੇ ਵਿੱਚ ਫਾਰਸੀ, ਇਹਦੇ ਵਿੱਚ ਹਿੰਦੀ, ਇਹਦੇ ਵਿੱਚ ਸੰਸਕ੍ਰਿਤ, ਸਾਰੀਆਂ ਅਰਬੀ, ਇੱਥੋਂ ਤੱਕ ਵੀ ਸਾਰੀਆਂ ਭਾਸ਼ਾਵਾਂ ਦਾ ਸਮਾਵੇਸ਼ ਹੈ। ਜਦੋਂ ਅਸੀਂ ਹੁਣ ਜਿਹੜੀਆਂ ਗੱਲਾਂ ਮੈਂ ਵੀ ਬੋਲ ਰਿਹਾ, ਜੇ ਅਸੀਂ ਡਿਕਸ਼ਨਰੀ ਕੱਢ ਕੇ ਦੇਖੀਏ ਤਾਂ 80% ਜਿਹੜੇ ਸ਼ਬਦ ਹੈ ਉਹ ਅਰਬੀ ਤੇ ਫਾਰਸੀ ਦੇ। ਈਵਨ ਪੰਜਾਬੀ ਸ਼ਬਦ ਵੀ ਫਾਰਸੀ ਦਾ ਸ਼ਬਦ ਹੈ, ਇਹ ਪੰਜਾਬੀ ਦਾ ਸ਼ਬਦ ਨਹੀਂ ਗਾ। ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਜਿਸ ਤਰ੍ਹਾਂ ਦੀਆਂ ਸੋਚਾਂ ਜਾਂ ਜਿਸ ਤਰ੍ਹਾਂ ਦੀ ਕੋਈ ਪੋਲੀਟਿਕਸ ਇੱਥੇ ਪੰਜਾਬੀਆਂ ਦੇ ਵਿੱਚ ਚੱਲਦੀ ਹੈ, ਜਿਹੜੀ ਇਹਨਾਂ ਨੂੰ ਕੋਈ ਬੰਨ੍ਹ ਕੇ ਜਾਂ ਇੱਕ ਧਰਮ ਦੇ ਨਾਲ ਜੋੜਨ ਦੀ ਗੱਲ ਹੋਵੇ, ਇੱਕ ਖਿੱਤੇ ਦੇ ਨਾਲ ਜਾਂ ਇੱਕ ਕਿੱਤੇ ਦੇ ਨਾਲ ਜੋੜਨ ਦੀ ਗੱਲ ਹੋਵੇ, ਸਾਨੂੰ ਮਤਲਬ ਉਹਦੇ ਖਿਲਾਫ ਪੈਰਲਲ ਇੱਕ ਜਿਹੜਾ ਗਲੋਬਲ ਤੇ ਕੌਮਾਂਤਰੀ ਵਿਜ਼ਨ ਹੈ ਪੰਜਾਬੀਅਤ ਦਾ, ਮੈਨੂੰ ਲੱਗਦੀ ਉਹਦੇ ਤੇ ਪਹਿਰਾ ਦੇਣ ਦੀ ਲੋੜ ਹੈ। ਜਦੋਂ ਅਸੀਂ ਇਸ ਪੰਜਾਬੀਅਤ ਦੀ ਗੱਲ ਕਰਦੇ ਹਾਂ ਤਾਂ 3 ਚੀਜ਼ਾਂ ਜਿਹੜੀਆਂ ਉਹ ਸਾਡੇ ਨਾਲ ਵਾਪਰਦੀਆਂ। ਇੱਕ ਹੈ ਏਲੀਏਨੇਸ਼ਨ ਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਵਿਯੋਗ, ਵੀ ਅਸੀਂ ਆਪਦਾ ਜਾਣੀ ਮੁਲਕ ਛੱਡਿਆ ਹੈ, ਆਪਦਾ ਉੱਥੋਂ ਪਿੰਡ ਛੱਡਿਆ, ਆਪਦਾ ਸੱਭਿਆਚਾਰ ਛੱਡਿਆ, ਅਸੀਂ ਇੱਕ ਨਵੇਂ ਥਾਂ ਦੇ ਵਿੱਚ ਆ ਕੇ ਜਾਣੀ ਜਦੋਂ ਵਸਦੇ ਹਾਂ ਤੇ ਸਾਡਾ ਤਾਲਮੇਲ ਹੈ ਜਿਹੜਾ ਇਹਨਾਂ ਸਥਿਤੀਆਂ ਦੇ ਨਾਲ, ਉਹ ਕੁਦਰਤੀ ਤੇ ਲੈਬੱਧ ਨਹੀਂ ਹੈਗਾ। ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਸਾਡੇ ਇਹ ਗੱਲਾਂ ਗੀਤਾਂ ਦੇ ਵਿੱਚ ਵੀ, ਸਾਹਿਤ ਦੇ ਵਿੱਚ ਵੀ ਆਉਂਦੀਆਂ ਵੀ ਅਸੀਂ ਰਹਿੰਦੇ ਇੱਥੇ ਹਾਂ, ਕਮਾਉਣੇ ਇੱਥੇ ਹਾਂ, ਪਰ ਸਾਡੇ ਮਨਾਂ ਦੇ ਵਿੱਚ ਜਿਹੜੀਆਂ ਸਾਡੇ ਪਿੰਡ ਦੀਆਂ ਗਲੀਆਂ ਜਿਹੜਾ ਖੇਤਾਂ ਨੂੰ ਜਾਂਦੀਆਂ ਪਈਆਂ ਜਾਂ ਜਿਹੜੇ ਉੱਥੋਂ ਦੇ ਸਾਡੇ ਜਿਹੜੇ ਰਿਸ਼ਤੇ ਆ, ਅਸੀਂ ਮਾਣਦੇ ਉਹਨਾਂ ਨੂੰ। ਯਾਨੀ ਅਸੀਂ ਮਤਲਬ ਉਹ ਜਿਹੜਾ ਦਵੰਦ ਹੈ ਉਹਨੂੰ ਇੱਕ ਹਰ ਪੰਜਾਬੀ ਹੈ ਜਿਹੜਾ, ਉਹ ਭਾਵੇਂ ਇੱਥੇ ਵਸਦਾ ਸੈਂਟਰ ਵੈਲੀ 'ਚ, ਭਾਵੇਂ ਉਹ ਕੈਨੇਡਾ 'ਚ, ਆਸਟ੍ਰੇਲੀਆ ਜਾਂ ਕਿਸੇ ਵੀ ਮੁਲਕ 'ਚ ਹੋਵੇ, ਮੈਨੂੰ ਇਹ ਲੱਗਦਾ ਹੈਗਾ ਇੱਕ ਤਾਂ ਉਹ ਹੈ। ਔਰ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਜਦੋਂ ਇੱਕ ਨੌਜਵਾਨ ਬੰਦਾ ਪਿਛਲੇ ਬਾਰੇ ਸੋਚਦਾ ਤੇ ਉਹਦਾ ਕੋਈ ਭਵਿੱਖ ਦਾ ਸੁਪਨਾ ਨਹੀਂ, ਇਹਦਾ ਮਤਲਬ ਹੈ ਵੀ ਉਹ ਮਾਨਸਿਕ ਤੌਰ ਤੇ ਬੁੱਢਾ ਹੋ ਗਿਆ। ਜੇ ਕੋਈ 30-40 ਸਾਲ ਦਾ ਬੰਦਾ ਵੀ ਇਹ ਗੱਲਾਂ ਕਰੇ ਵੀ ਮੇਰਾ ਉੱਥੇ ਐ ਹੁੰਦਾ ਸੀ, ਮੇਰਾ ਉੱਥੇ ਐ ਹੁੰਦਾ ਸੀ, ਤੇ ਇਹਦਾ ਮਤਲਬ ਇਹ ਵੀ ਉਹ ਜਿੱਥੇ ਹੈਗਾ, ਜਿੱਥੇ ਵਸਿਆ ਵਾ, ਉੱਥੇ ਉਹ ਆਪਦੀ ਜ਼ਿੰਦਗੀ ਨੂੰ ਉਵੇਂ ਮਾਣ ਨਹੀਂ ਰਿਹਾ, ਉਹਦੇ ਨਾਲ ਉਹ ਇੱਕ ਸੁਰ ਨਹੀਂ ਹੋ ਰਿਹਾ। ਔਰ ਇਹ ਇੱਕ ਮੈਨੂੰ ਇਹ ਲੱਗਦਾ ਹੁੰਦਾ ਇਹ ਇੱਕ ਮਾਨਸਿਕ ਬੁਢਾਪੇ ਦੀ ਤੇ ਕਮਜ਼ੋਰੀ ਦੀ ਨਿਸ਼ਾਨੀ ਹੈ, ਜਿਹਨੂੰ ਮੈਨੂੰ ਲੱਗਦੀ ਵੀ ਸਾਰੇ ਜਿਹੜੇ ਲੇਖਕ ਨੇ, ਚਿੰਤਕ ਨੇ, ਜਾਂ ਜਿਹੜੇ ਸ਼ਬਦ ਨਾਲ ਜੁੜੇ ਹੋਏ ਆ, ਉਹਨਾਂ ਨੂੰ ਇਹਦੇ ਬਾਰੇ ਮੈਨੂੰ ਲੱਗਦਾ ਕੁਝ ਕਰਨਾ ਚਾਹੀਦਾ ਵੀ ਤਾਂ ਕਿ ਅਸੀਂ ਆਮ ਪੰਜਾਬੀ ਦੀ ਹੈਲਪ ਕਰੀਏ ਵੀ ਉਹ ਇਸ ਦਵੰਦ ਚੋਂ ਨਿਕਲ ਕੇ ਜਿੱਥੇ ਕਿਤੇ ਵੀ ਗਿਆ ਉਹ ਉਸ ਥਾਂ ਦੇ ਨਾਲ ਉਹ ਵਧੀਆ ਜੁੜੇ, ਇੱਕ ਸੁਰ ਹੋਵੇ, ਉਹਨੂੰ ਮਾਣੇ। ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਬੰਦਾ ਸੁੱਖ 'ਚ ਹੋਵੇ ਉਹ ਰੱਬ ਵੀ ਨਹੀਂ ਉਹਦਾ ਯਾਦ ਰਹਿੰਦਾ। ਤੇ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੀਆਂ ਉਹਨੇ ਜੜ੍ਹਾਂ ਇੱਥੇ ਲਾਈਆਂ ਉਹ ਪ੍ਰੇਰਨਾ ਤਾਂ ਲਵੇ, ਪਰ ਇੱਥੇ ਵੀ ਉਹਨੂੰ ਮਤਲਬ ਇਸ ਸਿਚੁਏਸ਼ਨ ਨੂੰ ਜਿਹੜੀ 'ਚ ਉਹ ਰਹਿ ਰਿਹਾ, ਜਿਹੜੀ ਜ਼ਿੰਦਗੀ ਇੱਥੇ ਮਾਣ ਰਿਹਾ, ਉਹਨੂੰ ਵੀ ਉਹ ਮਾਣੇ। ਦੂਸਰੀ ਇੱਕ ਗੱਲ ਜਿਹੜੀ ਹੈਗੀ ਆ ਉਹ ਕਲਚਰਲ ਲੈਗ, ਜਿਹਨੂੰ ਕਹਿ ਦਿੰਦੇ ਨੇ ਨਾ ਵੀ ਸੱਭਿਆਚਾਰਕ ਪਿਛੜੇਵਾਂ। ਅਸੀਂ ਜਦੋਂ ਉੱਥੋਂ ਆਏ ਆ, ਜਿਹੜੀਆਂ ਹੁਣ ਸਾਡੀਆਂ ਮਾਵਾਂ ਸੀ, ਉਹਨਾਂ ਨੂੰ ਘੁੰਡ ਕੱਢਣੇ, ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਤਲਬ ਜੇ ਉਹਨਾਂ ਤੇ ਪਾਬੰਦੀਆਂ ਸੀ। ਤੇ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਸਾਡੀਆਂ ਅੱਜ ਦੀਆਂ ਬੱਚੀਆਂ, ਧੀਆਂ ਜਾਂ ਨੂੰਹ ਹੈ, ਉਹਨਾਂ ਨੂੰ ਸ਼ਾਇਦ ਉਹਨਾਂ ਸਮੱਸਿਆਵਾਂ ਦਾ ਅਹਿਸਾਸ ਨਹੀਂ ਜਿਹੜੀਆਂ ਉਹਨਾਂ ਦੀਆਂ ਨਾਨੀਆਂ, ਦਾਦੀਆਂ ਜਾਂ ਮਾਵਾਂ ਨੇ ਹੰਢਾਈਆਂ। ਇਹ ਜਿਹੜੀ ਚੀਜ਼ ਇੱਥੇ ਆ ਕੇ ਜਿਹੜੇ ਬੰਦੇ ਆਪਣੇ ਪੰਜਾਬੀ ਵਸੇ ਵੇ ਆ, ਉਹਨਾਂ ਦਾ ਜਦੋਂ ਆਪਦੇ ਬੱਚਿਆਂ ਦੇ ਨਾਲ, ਆਪਦੇ ਪਰਿਵਾਰ ਦੇ ਹੋਰ ਜੀਆਂ ਦੇ ਨਾਲ ਟਕਰਾਅ ਆਉਂਦਾ, ਮੈਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਪੰਜਾਬੀ ਉਧਰਲਾ ਹੈਗਾ ਤੇ ਇੱਥੋਂ ਦਾ ਜਿਹੜਾ ਅਗਾਂਹ ਵਧੂ
ਗਾਂ ਕਹਿ ਲਓ ਜਿਹੜਾ ਵਿਕਸਿਤ ਕਲਚਰ ਹੈ, ਜਿਹੜਾ ਉਹਦਾ ਟਕਰਾਅ ਹੈ, ਉਹਦੇ ਵਿੱਚ ਉਹ ਲਗਾਤਾਰ ਉਹਨੂੰ ਪ੍ਰੋਬਲਮ ਆ ਰਹੀ ਹੈ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਉਦਾਹਰਨ ਸੁਣਾਉਣਾ। ਮੇਰੇ ਮਦਰ ਨੇ ਗੱਲ ਸੁਣਾਈ। ਉਹ ਸ਼ਹਿਰ 'ਚ ਮੇਰੀ ਇੱਕ ਪਿੰਡ 'ਚੋਂ ਅਸੀਂ ਤਾਈ ਲੱਗਦੀ ਗਈਆਂ, ਅਤੇ ਉਹ ਜਦੋਂ ਘਰੇ ਆਈਆਂ ਨਾ, ਉਹਨਾਂ ਕੋਲੇ ਅਮਰੂਦ ਸੀ ਆਪਣੇ ਉਹਦੇ 'ਚ ਲਿਫਾਫੇ 'ਚ ਪਾਏ ਹੋਏ, ਅਤੇ ਉਹ ਐਂ ਬਣੇ ਪਏ ਕੜਾਹ ਵਾਂਗੂ। ਤੁਸੀਂ ਆਖਿਆ ਵੀ ਇਹ ਕੀ ਗੱਲ, ਵੀ ਤੁਸੀਂ ਜਾਂ ਤਾਂ ਸਾਹਬ 'ਤੇ ਲੈ ਕੇ ਆਉਂਦੀਆਂ ਅਤੇ ਆ ਕੀ ਲੈ ਆਂਦਾ। ਉਹ ਕਹਿੰਦੀਆਂ ਭਾਈ ਇਹ ਕੀ ਦੱਸਾਂ ਤੈਨੂੰ, ਜਦੋਂ ਅਸੀਂ ਉੱਥੋਂ ਅਮਰੂਦ ਲਏ, ਤੇਰੀ ਤਾਈ ਨੇ ਅਤੇ ਮੈਂ, ਰੇਹੜੀ ਵਾਲੇ ਨੇ ਕੱਟ ਕੇ ਨੂਣ ਨਾਣ ਜਿਹਾ ਪਾ ਕੇ ਦੇ, ਅਸੀਂ ਆਖਿਆ ਵੀ ਬੱਸ 'ਚ ਬਹਿ ਕੇ ਖਾਵਾਂਗੀਆਂ। ਜਦੋਂ ਬੱਸ 'ਚ ਬੈਠੀਆਂ ਤਾਂ ਦੇਖਿਆ ਵੀ ਤੇਰਾ ਤਾਇਆ ਬੈਠਾ ਸੀ ਬੱਸ 'ਚ, ਅਤੇ ਅਸੀਂ ਉਹ ਘੁੰਡ ਕੱਢ ਲਏ। ਤੁਸੀਂ ਕਹਿੰਦੇ ਉਹਦੇ ਸਾਹਮਣੇ ਕਿਵੇਂ ਖਾ ਸਕਦੀਆਂ ਸੀ, ਅਤੇ ਕਹਿੰਦੀ ਉਹ ਫੜ ਕੇ ਅਸੀਂ ਝੋਲੇ 'ਚ ਪਾ ਲਏ, ਅਤੇ ਘਰੇ ਆਉਂਦਿਆਂ ਤੱਕ ਉਹ ਅਮਰੂਦਾਂ ਦਾ ਕੜਾਹ ਬਣ ਗਿਆ ਸੀ। ਯਾਨੀ ਇਹ 40-50 ਸਾਲ ਪੁਰਾਣੀ ਗੱਲ ਹੈ, ਜਿਹੜੀ 2 ਪੀੜ੍ਹੀਆਂ ਦੇ ਵਿੱਚ ਇੰਨਾ ਜਾਣੀ ਕਹਿ ਲਓ ਚੇਂਜ ਆ ਗਈ ਹੈ ਵੀ ਅੱਜ ਦੀਆਂ ਧੀਆਂ ਤੇ ਨੂੰਹਾਂ ਸ਼ਾਇਦ ਉਸ ਜਿਹੜੀ ਉਹਨਾਂ ਦੀ ਸਮੱਸਿਆ ਸੀ ਉਹਨਾਂ ਨੂੰ ਨਾ ਸਮਝਣ। ਪਰ ਸਾਡੇ ਪੰਜਾਬੀਆਂ 'ਚ ਹਲੇ ਵੀ ਅਸੀਂ ਮੈਨੂੰ ਇਹ ਲੱਗਦਾ ਵੀ ਇਸ ਗੱਲ ਨੂੰ ਘਰਾਂ 'ਚ ਜਿਹੜਾ ਇਹ ਕਹਿ ਕਨਫਲਿਕਟ ਹੈ ਉਹਨੂੰ ਜਿਉਂ ਰਹੇ ਹਾਂ। ਔਰ ਇਹਦੇ ਬਾਰੇ ਇੱਕ ਇਹਦੇ 'ਚ ਆਰਟੀਕਲ ਵੀ ਹੈ, ਹੈਰੀ ਮਾਨੂਰਾਂ ਦੀ ਬੇਟੀ ਦਾ ਇੱਕ ਲਿਖਿਆ ਵਾ, ਉਹਦੇ 'ਚ ਉਹਨੇ ਇਹ ਨੁਕਤਾ ਲਿਆ ਵੀ ਅਸੀਂ ਇੱਥੇ ਜੰਮੀਆਂ ਪਲੀਆਂ, ਅੰਗਰੇਜ਼ੀ ਵੀ ਇਹਨਾਂ ਵਰਗੀ ਬੋਲਦੇ ਹਾਂ, ਅਸੀਂ ਸਾਰਾ ਕੁਛ ਕਰਦੇ ਹਾਂ। ਜਿਹੜੇ ਗੋਰੇ ਆ ਸਾਡੇ ਕਲਾਸ ਫੈਲੋ ਹੈ ਜਾਂ ਕਲੀਗ ਨੇ, ਉਹ ਸਾਨੂੰ ਆਪਦੇ ਨਾਲ ਦਾ ਨਹੀਂ ਸਮਝਦੇ, ਕਿਉਂਕਿ ਸਾਡਾ ਕਲਰ ਡਿਫਰੈਂਟ ਹੈ, ਵੀ ਤੁਸੀਂ ਸਾਡੇ ਵਰਗੇ ਨਹੀਂ। ਅਤੇ ਜਿਹੜੇ ਸਾਡੇ ਪੰਜਾਬੀ ਹੈ, ਕਿਉਂਕਿ ਸਾਨੂੰ ਉਹਨਾਂ ਵਰਗੀ ਪੰਜਾਬੀ ਨਹੀਂ ਬੋਲਣੀ ਆਉਂਦੀ, ਉਹ ਸਮਝਦੇ ਹੈਗੇ ਵੀ ਯਾਰ ਇਹ ਤਾਂ ਗੋਰੇ ਯਾਰ, ਇਹ ਤਾਂ ਗੋਰੇ, ਇਹ ਤਾਂ ਅੰਗਰੇਜ਼ੀ ਬੋਲਦੇ, ਇਹਨਾਂ ਨੂੰ ਤਾਂ ਪੰਜਾਬੀ ਨਹੀਂ ਚਾਹੀਦੀ ਬੋਲਣੀ ਆਉਂਦੀ। ਹੁਣ ਅਸੀਂ ਮਤਲਬ ਸਾਡਾ ਕੀ ਕਸੂਰ ਹੈ? ਇਹਦੇ 'ਚ ਬਹੁਤ ਬ੍ਰਿਲੀਅੰਟ ਕੁਐਸਚਨ ਉਹਨੇ ਪੁੱਟ ਕੀਤਾ ਵੀ ਉਹ ਸਾਨੂੰ ਕਲਰ ਦੇ ਕਰਕੇ ਅਪਣਾਉਂਦੇ ਨਹੀਂ, ਇਹ ਸਾਨੂੰ ਸਾਡੀ ਬੋਲਬਾਣੀ ਕਰਕੇ ਆਪਦੇ ਨਾਲੋਂ ਸਮਝਦੇ ਵੀ ਇਹ ਤਾਂ ਅਲੱਗ ਹੋ ਗਏ, ਵੀ ਇਹ ਸਾਡੇ ਨਹੀਂ ਰਹੇ। ਤਾਂ ਕਹਿੰਦੇ ਵੀ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚੋਂ, ਇਸ ਚਰਨਿੰਗ ਦੇ ਵਿੱਚੋਂ, ਇਸ ਕਨਫਲਿਕਟ ਦੇ ਵਿੱਚੋਂ ਇੱਕ ਨਵਾਂ ਕਲਚਰ, ਨਵੀਂ ਪੰਜਾਬੀਅਤ ਪੈਦਾ ਹੋਊਗੀ, ਜਿਹਦੇ ਵਿੱਚ ਜਿਹੜੀ ਜੋ ਇੱਥੋਂ ਦਾ ਕਲਚਰ ਹੈ ਅਤੇ ਉੱਥੋਂ ਦਾ ਉਹਨਾਂ ਦਾ ਕੋਈ ਨਾ ਕੋਈ ਸਮਾਵੇਸ਼, ਕੋਈ ਨਵਾਂ ਰੂਪ ਪੈਦਾ ਹੋਊਗਾ। ਮੈਨੂੰ ਇਹ ਲੱਗਦਾ ਵੀ ਪੰਜਾਬੀਅਤ ਮੈਗਜ਼ੀਨ ਇਸ ਗੱਲ ਨੂੰ ਵੀ ਐਡਰੈਸ ਕਰੂਗਾ। ਇੱਕ ਜਿਹੜੀ ਤੀਜੀ ਗੱਲ ਹੋਰ ਸੀ ਮਨ 'ਚ ਮੇਰੇ, ਉਹ ਸੀ ਬਲ ਤੇ ਬੁੱਧੀ ਦਾ ਸੁਮੇਲ। ਇਹ ਵਿਸ਼ੇਸ਼ ਤੌਰ 'ਤੇ ਅਸੀਂ ਇਹਨੂੰ ਮਾਟੋ ਕਿਉਂ ਬਣਾਇਆ? ਆਮ ਤੌਰ 'ਤੇ ਅਸੀਂ ਦੇਖੀਏ ਜੇ 300-400 ਵਰ੍ਹਿਆਂ ਦਾ ਪੰਜਾਬ ਦਾ ਇਤਿਹਾਸ, ਵਾਰਾਂ ਲੈ ਲਓ, ਹੋਰ ਲੈ ਲਓ, ਉਹਦੇ ਵਿੱਚ ਬਲ 'ਤੇ ਜ਼ਿਆਦਾ ਜ਼ੋਰ ਹੈ, ਸ਼ਹੀਦੀਆਂ ਦੇ ਜ਼ਿਆਦਾ ਜ਼ੋਰ ਹੈ। ਜੇ ਅਸੀਂ ਜਦੋਂ ਕੰਪੈਰੀਜ਼ਨ ਵੀ ਕਰਦੇ ਹਾਂ ਉਹਨਾਂ ਦਾ ਵੀ ਅਸੀਂ ਇੰਨੀਆਂ ਸ਼ਹੀਦੀਆਂ ਦਿੱਤੀਆਂ, ਇੰਨਾ ਕੀਤਾ। ਅਤੇ ਜੇ ਸਾਡੇ ਕੋਲ ਕੋਈ ਸਿਆਣੇ ਬੰਦੇ ਦੀ ਵੀ ਉਦਾਹਰਨ ਦੇਣੀ ਹੋਵੇ, ਸਿਵਾਏ ਗੁਰੂ ਨਾਨਕ ਦੇਵ ਦੇ, ਇੱਕ ਬੰਦਾ ਵੀ ਅਸੀਂ ਪੈਦਾ ਨਹੀਂ ਕਰ ਸਕੇ 500 ਸਾਲ ਦੇ ਵਿੱਚ ਜਿਹਨੇ ਫਿਲਾਸਫੀ ਦੇ ਵਿੱਚ, ਇਕਨੋਮਿਕਸ ਦੇ ਵਿੱਚ ਜਾਂ ਕਿਸੇ ਹੋਰ ਸੋਸ਼ਲ ਸਾਇੰਸ ਦੇ ਵਿੱਚ ਕੋਈ ਨਾਮ ਨਾ ਖੱਟਿਆ ਹੋਵੇ। ਮੈਂ ਉਹ PhD ਤੇ ਉਹਨਾਂ ਪ੍ਰਾਪਤੀਆਂ ਦੀ ਗੱਲ ਨਹੀਂ ਕਰਦਾ ਜਿਹੜੀਆਂ ਅਸੀਂ ਰੁਜ਼ਗਾਰ ਪਿੱਛੇ ਕਰਦੇ ਹਾਂ। ਮੈਂ ਸਮਝਦਾ ਵੀ ਇੱਕ ਚਿੰਤਕ ਦੇ ਤੌਰ 'ਤੇ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਪੈਦਾ ਕਰ ਸਕੇ। ਅਤੇ ਇਹ ਜਿਹੜੀ ਗੱਲ ਹੈ, ਮੈਨੂੰ ਇਹ ਲੱਗਦਾ ਵੀ ਸਾਨੂੰ ਇਹ ਲਗਾਤਾਰ ਦੁਹਰਾਉਣ ਦੀ ਲੋੜ ਹੈ। ਅਸੀਂ ਹੁਣ ਵੀ ਜਿਵੇਂ ਪੰਜਾਬ ਵਾਲੇ ਜਦੋਂ ਸੈਂਟਰ ਦੇ ਨਾਲ ਪੋਲੀਟਿਕਸ ਦੀ ਅਸੀਂ ਗੱਲ ਕਰਦੇ ਹਾਂ, ਸਾਡਾ ਬਹੁਤਾ ਜ਼ੋਰ ਇਹ ਹੁੰਦਾ ਵੀ ਅਸੀਂ ਕਣਕ ਤੇ ਝੋਨਾ ਇਹਨਾਂ ਦਿੱਤਾ। ਇੰਟਲੈਕਟ ਦੇ ਵਿੱਚ ਅਸੀਂ ਕੀ ਕੀਤਾ, ਉਹਦੇ ਵਾਸਤੇ ਸਾਡੇ ਕੋਲ ਕੁਛ ਨਹੀਂ। ਇੱਥੇ ਵੀ ਸਾਡੇ ਕੋਲੇ ਬਹੁਤ ਸਾਰੇ ਬਾਦਸ਼ਾਹ ਹੈਗੇ ਨੇ, ਆਲੂਆਂ ਦੇ ਵੀ ਹੈ, ਦਾਖਾਂ ਦੇ ਵੀ ਹੈ। ਫਿਜ਼ਿਕਸ ਦਾ ਬਾਦਸ਼ਾਹ ਕੋਈ ਨਹੀਂ, ਕੈਮਿਸਟਰੀ ਦਾ ਕੋਈ ਨਹੀਂ, ਫਿਲਾਸਫੀ ਦਾ ਕੋਈ ਨਹੀਂ, ਇਕਨੋਮਿਕਸ ਦਾ ਕੋਈ ਨਹੀਂ, ਨਵਾਬ ਵੀ ਹੈ ਨਹੀਂ, ਬਾਦਸ਼ਾਹ ਦਾ ਕੀ ਹੋਣਾ। ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਪੰਜਾਬੀਆਂ ਦੀ ਪੰਜਾਬੀਅਤ ਜਾਂ ਸਾਡੀ ਜਿਹੜੀ ਮਾਨਸਿਕਤਾ ਹੈ, ਉਹਦੇ ਵਿੱਚ ਸਾਨੂੰ ਜਿਹੜੇ 3 ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਅਸੀਂ ਫੋਕਸ ਕੀਤਾ। ਮਨਹਾਸ ਹੋਰਾਂ ਦਾ ਵੀ ਇਹ ਸੀ ਜਿਹੜਾ ਇਹ ਫਰੇਮਵਰਕ ਹੈ ਵੀ ਆਪਾਂ ਇਹਦੇ 'ਤੇ ਵਰਕ ਕਰਕੇ
ਜੋ ਵੀ ਇੱਥੇ ਲਿਖਣ ਵਾਲੇ ਬੰਦੇ ਆ, ਪੱਤਰਕਾਰ ਹੈ, ਉਹਨਾਂ ਨੂੰ ਵੀ ਹੈ, ਇਵਨ ਗੀਤਕਾਰ ਵੀ ਹੈ। ਜਿਵੇਂ ਹੁਣ ਮਿਸਾਲ ਦੇ ਤੌਰ ਤੇ ਕਰੀ ਘਰੇ ਗੱਲ ਚੱਲੀ, ਮਾਨ ਦਾ ਇੱਕ ਗਾਣਾ ਵੀ, ਮੈਂ ਜਿਹੜੀ ਕਲਚਰ ਲੈਗ ਦੀ ਗੱਲ ਕੀਤੀ ਸੀ ਨਾ, ਵੀ ਅਸੀਂ ਜਿਹੜੀਆਂ ਚੀਜ਼ਾਂ, ਵਸਤਾਂ, ਤਕਨੀਕ ਹੈ, ਮਸ਼ੀਨਰੀ ਹੈ, ਉਹਨੂੰ ਤਾਂ ਅਪਣਾ ਲਿਆ, ਤੇ ਉਹਦੇ ਨਾਲ ਜਿਹੜਾ ਜੁੜਿਆ ਕਲਚਰ ਹੈ, ਉਹਨੂੰ ਅਸੀਂ ਹੱਥ ਖਿੱਚਦੇ ਹਾਂ। ਉਸ ਨੂੰ ਲੱਗਦਾ ਨਹੀਂ ਸਾਡਾ ਜਿਹੜਾ ਹੋਣ ਵਾਲੀਆਂ ਚੀਜ਼ਾਂ ਨਹੀਂ ਸਾਡੀਆਂ ਪਹਿਲਾਂ ਬੜਾ ਵਧੀਆ ਸੀ। ਜਿਵੇਂ ਉਹਨਾਂ ਦਾ ਇੱਕ ਗੀਤ ਹੈ ਵੀ ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਤੇ ਉਹ ਦੂਜਾ ਵੀ ਕੀ ਬਣੂ ਦੁਨੀਆ ਦਾ, ਉਹਦੇ 'ਚ ਹੈ। ਅੱਛਾ, ਹੁਣ ਉਹ ਘਰੇ ਗੀਤ ਲੱਗਿਆ, ਮੈਨੂੰ ਕਹਿੰਦੇ ਕਿਵੇਂ ਲੱਗਦਾ? ਵੀ ਮੈਂ ਕਿਹਾ ਮੈਨੂੰ ਬੋਲ ਨਹੀਂ ਚੰਗੇ ਲੱਗਦੇ, ਇਹ ਪਿਛਾਕੜੀ ਨੇ, ਔਰਤ ਵਿਰੋਧੀ ਹੈ। ਇਹਦਾ ਮਤਲਬ ਇਹ ਨਹੀਂ ਕਿ ਵੀ ਜਿਹੜੀਆਂ ਘੁੰਡ ਕੱਢਦੀਆਂ ਸੀ ਔਰਤਾਂ, ਤੇ ਜੇ ਹੁਣ ਉਹ ਨਹੀਂ ਕੱਢਦੀਆਂ ਜਿਹੜੀਆਂ ਹੈਗੀਆਂ, ਵੀ ਉਹਨਾਂ ਦੀ ਕੋਈ ਨੈਤਿਕਤਾ ਨਹੀਂ, ਜਾਂ ਉਹਨਾਂ ਦਾ ਕੋਈ ਅਖਲਾਕ ਨਹੀਂ, ਜਾਂ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ। ਵੀ ਜਿਹੜੀਆਂ ਘੱਗਰੇ ਪਾਉਂਦੀਆਂ ਸੀ ਜਾਂ ਘੱਗਰੇ ਪਾਉਣੇ ਵਧੀਆ ਗੱਲ ਸੀ, ਇਹ ਠੀਕ ਹੈ, ਬੀਟ ਤੇ ਉਹਦੀ ਜਿਹੜੀ ਮਿਊਜ਼ਿਕ ਹੈ ਉਹ ਵਧੀਆ ਗੱਲ ਹੈ। ਇਹ ਜਿਹੜੀ ਗੱਲ ਮੈਨੂੰ ਇਹ ਲੱਗਦਾ ਵੀ ਸਾਡੇ ਗੀਤਾਂ ਦੇ ਵਿੱਚ, ਸਾਡੇ ਬੋਲਾਂ ਦੇ ਵਿੱਚ, ਸਾਡੇ ਲੇਖਾਂ 'ਚ, ਠੀਕ ਹੈ ਨਾ, ਸਾਡੇ ਸਾਹਿਤ ਦੇ ਵਿੱਚ ਵੀ ਆਉਣੀ ਚਾਹੀਦੀ ਹੈ। ਵੀ ਜਿਹੜੀ ਅਸੀਂ ਉਹਨਾਂ ਚੀਜ਼ਾਂ ਨੂੰ, ਉਹ ਮਤਲਬ ਜੇ ਅਸੀਂ ਮਸ਼ੀਨਰੀ ਨੂੰ ਜਾਂ ਬਾਕੀ ਚੀਜ਼ਾਂ ਨੂੰ ਤਾਂ ਅਸੀਂ ਅਪਣਾ ਰਹੇ ਹਾਂ, ਪਰ ਉਹਦੇ ਨਾਲ ਜਿਹੜੇ ਪਹਿਰਾਵੇ ਹੈ ਉਹ ਵੀ ਬਦਲਣੇ ਆ। ਕਲਚਰ ਕੋਈ ਇਹੋ ਜਿਹੀ ਚੀਜ਼ ਨਹੀਂ ਗੀ ਸਟੈਟਿਕ, ਵੀ ਜਿਹੜੀ ਇੱਕ ਵਾਰੀ ਸਾਨੂੰ ਬਣਾ ਕੇ ਜਾਂ ਕਿਸੇ ਕਿਤਾਬ 'ਚ ਲਿਖੀ ਮਿਲ ਗਈ ਵੀ ਉਹ ਬਦਲਣੀ ਨਹੀਂ। ਅਸੀਂ ਵੀ ਬਦਲੇ ਆ, ਸਾਡੇ ਪੱਗਾਂ ਦੇ ਸਟਾਈਲ ਬਦਲੇ ਆ। ਮੇਰੇ ਦੇਖਦਿਆਂ ਪਿੰਡ ਦੇ ਵਿੱਚ ਗੋਡਿਆਂ ਤੱਕ ਇੱਕ ਝੱਗਾ ਹੁੰਦਾ ਸੀ, ਤੇ ਕੱਛਾ ਹੁੰਦਾ ਸੀ, ਤੇ ਸਾਫਾ, ਯਾਨੀ ਜਿਹੜਾ ਵਿਹਲਾ ਬੰਦਾ ਹੁੰਦਾ ਸੀ ਉਹਦੇ ਪਜਾਮਾ ਪਾਇਆ ਹੁੰਦਾ ਸੀ, ਜਾਂ ਚਾਦਰਾ ਧੂਮਾ, ਉਹ ਜਦੋਂ ਕੋਈ ਮੇਲੇ ਮੂਲੇ ਤੇ ਜਾਣਾ। ਅਦਰਵਾਈਜ਼ ਇਹ ਪਹਿਰਾਵਾ ਸੀ। ਹੁਣ ਸਾਡਾ ਪਹਿਰਾਵਾ 20-30 ਸਾਲਾਂ 'ਚ ਲਗਾਤਾਰ ਬਦਲ ਗਿਆ। ਅਸੀਂ 2 ਮੁੰਡੇ ਜਾਂਦੇ ਹੁੰਦੇ ਸੀ ਪੜ੍ਹਨ ਸਕੂਲ 'ਚ, ਅਸੀਂ ਜਦੋਂ ਪੈਂਟ ਪਾਉਣੀ ਸ਼ੁਰੂ ਕੀਤੀ, ਸਾਡੇ ਨਾਲ ਦੇ ਬੰਦੇ ਜਿਹੜੇ ਨਹੀਂ ਪੜ੍ਹ ਸਕੇ, ਉਹ ਸਾਡੀਆਂ ਪੈਂਟਾਂ ਦੇ ਮਖੌਲਾਂ ਕਰਿਆ ਕਰਨ। ਬਾਅਦ 'ਚ ਜਦੋਂ ਮਸ਼ੀਨਾਂ ਆਈਆਂ ਕਣ ਕੱਢਣ ਵਾਲੀਆਂ, ਉਦੋਂ ਪਤਾ ਲੱਗਿਆ ਵੀ ਜਿਹੜੇ ਢਿੱਲੇ ਕੱਪੜੇ ਆ ਇਹ ਬੜੇ ਹੈਜ਼ਰਡ ਨੇ। ਇਹ ਮਸ਼ੀਨਾਂ ਦੇ ਉੱਤੇ ਤੁਹਾਨੂੰ ਉਸ ਤਰ੍ਹਾਂ ਦੇ ਕੱਪੜੇ ਪਾਉਣੇ ਦੀ ਲੋੜ ਹੈ ਵੀ ਜਿਹੜੇ ਤੁਹਾਡੇ ਉਹ ਹੋਣ। ਤੇ ਮੈਨੂੰ ਲੱਗਦਾ ਵੀ 3 ਚੀਜ਼ਾਂ ਜਿਹੜੀਆਂ ਹੈਗਾ, ਏਲੀਨੇਸ਼ਨ ਦੀ ਗੱਲ ਹੈ, ਬੁੱਧੀ ਤੇ ਬਲ ਦੀ ਗੱਲ, ਤੇ ਕਲਚਰ ਲੈਗ ਦੀ ਗੱਲ ਹੈ। ਅਸੀਂ ਮੈਗਜ਼ੀਨ ਦੇ ਵਿੱਚ ਜਿਹੜੇ ਵੀ ਬੰਦੇ ਲਿਖਣ ਵਾਲੇ ਆ, ਤੁਸੀਂ ਵੀ ਤੁਹਾਡੇ ਮਨ 'ਚ ਕੋਈ ਜਿਹੜੇ ਇਹੋ ਜਿਹੇ ਵਿਚਾਰ ਹੋਣਗੇ, ਕੋਈ ਕਵਿਤਾ ਦੇ ਰੂਪ 'ਚ, ਲੇਖ 'ਚ, ਮਨਾਸੁਰਾਂ ਤੱਕ ਪੜ੍ਹਦੇ ਕਰੋ, ਤੇ ਆਪਾਂ ਅਗਲਾ ਅੰਕ ਆ ਜਿਹੜਾ ਉਹ ਇਦੋਂ ਵੀ ਵਧੀਆ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਹ ਕੋਈ ਮਨੋਰੰਜਨ ਨਹੀਂ, ਇਹ ਮੈਗਜ਼ੀਨ ਜਿਹੜਾ ਨਾ, ਇਹ ਟਾਈਮ ਪਾਸ ਕਰਨ ਵਾਸਤੇ, ਇਹ ਇੱਕ ਚਿੰਤਨ, ਇੱਕ ਸੋਚ ਵਿਚਾਰ ਸ਼ੁਰੂ ਕਰਨ ਦਾ ਉਪਰਾਲਾ। ਤੇ ਉਮੀਦ ਹੈ ਵੀ ਤੁਸੀਂ ਸਾਰੇ ਇਹਨੂੰ ਵਧੀਆ ਹੁੰਗਾਰਾ ਦਿਓ। ਧੰਨਵਾਦ। ਸੋ ਬੜੇ ਵਿਸਥਾਰ ਦੇ ਨਾਲ ਸਾਰੀ ਗੱਲ ਗੰਦਾਰਾ ਉਹਨੇ ਦੱਸੀ ਹੈ ਕਿ ਇਹਦਾ ਮਕਸਦ ਕੀ ਹੈ। ਇੱਕ ਸੰਵਾਦ ਰਚਾਉਣ ਦਾ ਇਹਨਾਂ ਨੇ ਯਤਨ ਕੀਤਾ ਇਸ ਮੈਗਜ਼ੀਨ ਦੇ ਰਾਹੀਂ। ਬਹੁਤ ਸਾਰੇ ਸਵਾਲ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ। ਇਹਦੇ ਵਿੱਚ ਵੈਸੇ ਤੁਸੀਂ ਪੜ੍ਹਿਓ, ਇੱਕ ਤਾਂ ਪਾਸ਼ ਦਾ ਆਰਟੀਕਲ ਬੜਾ ਪੜ੍ਹਨ ਵਾਲਾ, ਕਿ ਮੇਰਾ ਜੀ ਜਿਹਾ ਨਹੀਂ ਲੱਗਦਾ। ਉਹ ਪਿੰਡ ਦੇ ਮੁੰਡਿਆਂ ਨੂੰ ਰੋਕਦਾ ਵੀ ਇੱਦਾਂ ਦੇ ਗਾਣੇ ਗੰਦੇ ਕਿਉਂ ਸੁਣਦੇ ਹੋ ਤੁਸੀਂ, ਅਤੇ ਹੌਲੀ ਹੌਲੀ ਉਹਦੀ ਗੱਲ ਮੰਨ ਲੈਂਦੇ ਨੇ, ਸੁਣਨੋਂ ਹਟ ਜਾਂਦੇ ਨੇ, ਚੰਗੇ ਪਾਸੇ ਉਸਾਰੂ ਸੋਚ ਦੇ ਨਾਲ ਜੁੜ ਜਾਂਦੇ ਨੇ। ਉਹ ਫਿਰ ਥੋੜ੍ਹੀ ਦੇਰ ਬਾਅਦ ਨਾ ਉਹਨੂੰ ਕੋਈ ਕੰਮ ਹੋਣਾ, ਕਿਤੇ ਬਾਹਰ ਚੱਲ ਜਾਂਦਾ, 3-4 ਮਹੀਨੇ ਮੁੜਦਾ ਨਹੀਂ। ਉਹ ਜਦੋਂ ਮੁੜ ਕੇ ਆ ਕੇ ਦੇਖਦਾ ਤਾਂ ਉਹੀ ਬੰਦੇ ਫਿਰ ਬੰਦ ਕਮਰੇ 'ਚ ਬੈਠੇ ਉਹੀ ਗਾਣੇ ਸੁਣ ਰਹੇ ਨੇ। ਉਹ ਕਹਿੰਦਾ ਯਾਰ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਸੁਣਨੇ ਬੰਦ ਕਰ ਦਿੱਤੇ ਹੈਂ, ਵੀ ਤਾਂ ਇਨਕਲਾਬ ਨਾਲ ਜੁੜ ਗਏ ਹਾਂ। ਉਹ ਕਹਿੰਦਾ ਉਹ ਗੱਲ ਤਾਂ ਤੇਰੀ ਸਾਰੀ ਆ ਠੀਕ ਹੈ ਵੀ ਗਾਣੇ ਚੰਗੇ ਨਹੀਂ, ਸੁਣਨੇ ਨਹੀਂ ਚਾਹੀਦੇ ਨੇ, ਪਰ ਕਹਿੰਦੇ ਨਾ ਮੇਰਾ ਜੀ ਜਿਹਾ ਨਹੀਂ ਲੱਗਦਾ, ਇਸ ਕਰਕੇ ਕਹਿੰਦਾ ਅਸੀਂ ਬੰਦ ਕਮਰੇ ਸੁਣ ਲਈਦੇ ਨੇ ਤਾਂ ਕਿ ਲੋਕਾਂ ਦਾ ਨਾ ਪਤਾ ਲੱਗੇ। ਉਹਦੇ ਵਿੱਚ ਉਹ ਸਿੱਟਾ ਇਹ ਕੱਢਿਆ ਵੀ ਇਹ ਤੁਸੀਂ ਜਦੋਂ ਕਿਸੇ ਨੂੰ ਕਿਸੇ ਚੀਜ਼ ਨੂੰ ਰੋਕਦੇ ਹੋ, ਉਹ ਸਿਰਫ ਰੋਕਣਾ ਹੀ ਵੱਡੀ ਗੱਲ ਨਹੀਂ, ਉਹਨੂੰ ਨਾਲ ਬਦਲ ਵੀ ਦਿਓ ਵੀ ਇਸ ਚੀਜ਼ ਦਾ ਬਦਲ ਕੀ ਹੈ। ਸੋ ਇਹ ਬਦਲ ਦੇ ਰੂਪ ਦੇ ਵਿੱਚ ਇਹਨਾਂ ਨੇ ਇਹ ਮੈਗਜ਼ੀਨ ਜਿਹੜਾ ਇਹ ਪੇਸ਼ ਕੀਤਾ। ਇੱਕ ਬਾਹਰਲੇ ਪੰਨੇ 'ਤੇ ਨਹੀਂ ਬੜਾ ਕਮਾਲ ਦਾ ਛਾਪਿਆ ਉਹ ਭਗਵਾਨ ਸਿੰਘ ਜੋਸ਼ ਹੋਰਾਂ ਦਾ, ਉਹ ਵੀ ਪੜ੍ਹਨ ਵਾਲਾ। ਉਹਦੇ ਵਿੱਚ ਮੁੱਖ ਗੱਲ ਉਹਨੇ ਦੱਸੀ ਕਿ ਜਿਹੜੀ ਪੰਜਾਬੀ ਮਾਨਸਿਕ ਦਾ, ਜਿਵੇਂ ਘੱਗਰੇ ਫੁਲਕਾਰੀਆਂ ਦੀ ਗੱਲ ਕਰਕੇ ਹਟੇ ਨੇ, ਸੋ ਉਹਦੇ ਦੋਨੋਂ ਹੀ ਪੱਖ ਨੇ। ਇੱਕ ਪੱਖ ਇਹ ਨਹੀਂ ਦੱਸਿਆ, ਇੱਕ ਹੋਰ ਵੀ ਚਲੋ ਪੱਖ ਹੈ ਕਿ ਨਾਲ ਜਿਹੜਾ ਪਿਛਲਾ ਵਿਰਸੇ ਦੀ ਤੰਦ ਨੂੰ ਨਾਲ ਲੈ ਕੇ ਹੈ ਜੀ ਜੋੜ ਕੇ ਉਹਦੇ ਨਾਲ ਤੁਰਨਾ। ਇਹਦਾ ਇਹ ਵੀ ਜਵਾਬ ਵਿੱਚੋਂ ਨਿਕਲਣਾ ਕਿ ਲੋਕ ਕਹਿਣਗੇ ਕਿ ਇਸ ਕਰਕੇ ਕਰਦੇ ਨੇ, ਉਹਦਾ ਫਿਕਰ ਜ਼ਾਹਰ ਕਰਦੇ ਨੇ।
ਤੇ ਉਹਨਾਂ ਨੇ ਲਿਖਿਆ ਕਿ ਪੰਜਾਬੀ ਜਿਹੜੀ ਮਾਨਸਿਕਤਾ ਅਸਲ ਦੇ ਵਿੱਚ ਉਹਨਾਂ ਦੀ ਆਪਣੀ ਕੋਈ ਉਪਜ ਨਹੀਂ ਹੈ ਬਹੁਤੀ। ਉਹ ਬਾਹਰਲੇ ਜਿਹੜੇ ਹਮਲਾਵਰ ਆਏ ਨੇ ਉਹਨਾਂ ਦੀ ਜਿਸ ਤਰ੍ਹਾਂ ਦੀ ਜੀਵਨ ਸ਼ੈਲੀ ਸੀ, ਜੋ ਉਹਨਾਂ ਦੇ ਥੋਪਿਆ ਉਹੀ ਅਪਣਾ ਲਿਆ ਉਹਨੇ। ਉਹਨਾਂ ਦੀ ਮੌਲਿਕ ਆਪਣੀ ਜਿਹੜੀ ਕੋਈ ਚੀਜ਼ ਨੂੰ ਪੈਦਾ ਨਹੀਂ ਕੀਤੀ। ਤੇ ਇਸ ਕਰਕੇ ਕਹਿੰਦੇ ਪਿਛਲਾ ਇਤਿਹਾਸ ਹੈ ਜਿਹੜੀ ਜੜਤਾ ਆ ਗਈ ਨਾ ਉਹਦੇ ਵਿੱਚ, ਖੜੋਤ ਆ ਗਈ। ਉਹ ਕਹਿੰਦੇ ਪਿਛਲਾ ਜਿੰਨਾ ਵੀ ਇਤਿਹਾਸ ਤੁਸੀਂ ਯਾਦ ਕਰਦੇ ਹੋ ਉਹ ਇੱਕ ਕਿਸਮ ਦੀ ਰੀਕੁਲੈਕਸ਼ਨ ਕਰ ਰਹੇ ਹੈ। ਉਹਦੇ ਵਿੱਚ ਘੱਗਰੇ ਫੁਲਕਾਰੀਆਂ ਵੀ ਆ ਜਾਂਦੀਆਂ, ਉਹ ਵੀ ਰੀਕੁਲੈਕਸ਼ਨ ਹੀ ਹੈ। ਸੋ ਇੱਕ ਤਾਂ ਕਹਿੰਦਾ ਰੀਕੁਲੈਕਸ਼ਨ ਕਰ ਰਹੇ, ਰੀਕਨਸਟਰਕਟ ਨਹੀਂ ਕਰ ਰਹੇ। ਬੌਧਿਕ ਤੌਰ 'ਤੇ ਉਹ ਕਹਿੰਦਾ ਕਿਸੇ ਚੀਜ਼ ਨੂੰ ਤੁਸੀਂ ਰੀਕਨਸਟਰਕਟ ਇਸ ਪਾਸੇ ਨੂੰ ਨਹੀਂ ਜਾਂਦੇ। ਸੋ ਇਸ ਤਰ੍ਹਾਂ ਦੇ ਜਦੋਂ ਅਸੀਂ ਸੋਚਵਾਨ ਗੱਲਾਂ ਕਰਦੇ ਹਾਂ, ਵਿਚਾਰਵਾਨ ਗੱਲਾਂ ਕਰਦੇ ਹਾਂ, ਸੰਵਾਦ ਕਰਦੇ ਹਾਂ, ਉਹਦੇ ਵਿੱਚ ਫਿਰ ਇਸ ਪਾਸੇ ਨੂੰ ਤੁਰਦੇ ਹਾਂ ਜਿਹੜੇ ਰੀਕਨਸਟਰਕਸ਼ਨ ਦੀ ਭਗਵਾਨ ਸਿੰਘ ਜੋਸ਼ਰਾ ਨੇ ਗੱਲ ਕੀਤੀ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਸੰਤੋਖ ਸਿੰਘ ਮਨਹਾਸ ਹੋਰਾਂ ਨੂੰ, ਮੁੱਖ ਸੰਪਾਦਕ ਨੇ, ਇਹ ਹੁਣੇ ਮੁੱਖ ਸੰਪਾਦਕ ਨਹੀਂ ਬਣੇ, ਇਹ ਕਾਫੀ ਦੇਰ ਦੇ ਮੁੱਖ ਸੰਪਾਦਕ ਨੇ। ਅਤੇ ਦੂਰਦਰਸ਼ਨ ਦੇ ਉੱਤੇ ਇਹਨਾਂ ਦੇ ਨਾਟਕ ਜਿਹੜੇ ਲਿਖੇ ਹੋਏ ਉਹ ਵੀ ਖੇਡੇ ਗਏ ਨੇ ਅਤੇ ਸਾਹਿਤ ਦੇ ਨਾਲ ਬਹੁਤ ਗਹਿਰੇ ਜੁੜੇ ਹੋਏ, ਬੇਬਾਕੀ ਨਾਲ ਗੱਲ ਵੀ ਕਰਦੇ ਨੇ। ਅਤੇ ਪਹਿਲਾਂ ਵੀ ਜ਼ਫਰ ਮੈਗਜ਼ੀਨ ਇਹ ਕੱਢਦੇ ਰਹੇ ਨੇ। ਅਤੇ ਹੁਣ ਮੈਂ ਇਹਨਾਂ ਨੂੰ ਖਾਸ ਤੌਰ 'ਤੇ ਵਧਾਈ ਦਿੰਦਾ ਇਹਨਾਂ ਦੇ ਹੌਸਲੇ ਦੀ ਹਿੰਮਤ ਦੀ ਕਿ ਇਹਨਾਂ ਨੇ ਇਹੋ ਜਿਹਾ ਮਾਹੌਲ ਇਸ ਪੰਜਾਬੀਅਤ ਮੈਗਜ਼ੀਨ ਰਾਹੀਂ ਸਿਰਜਣ ਦਾ ਜਿਹੜਾ ਪਹਿਲ ਕਦਮੀ ਕੀਤੀ ਹੈ। ਅਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆਓ ਜੀ। ਨਾਲੇ ਤਾਂ ਸਭ ਦਾ ਧੰਨਵਾਦ ਕਰੋ। ਸਤਿਕਾਰਯੋਗ ਹਾਜ਼ਰੀਨ, ਸਾਰਿਆਂ ਨੂੰ ਮੇਰੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਆਪਣੇ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਮੈਗਜ਼ੀਨ ਦੇ ਰਿਲੀਜ਼ ਸਮਾਗਮ ਦੇ ਵਿੱਚ ਤੁਸੀਂ ਹਾਜ਼ਰ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ ਤੇ ਦੋਸਤੋ, ਮੈਗਜ਼ੀਨ ਦਾ ਨਾਂ, ਮੈਗਜ਼ੀਨ ਛਾਪਣ ਦਾ ਮਕਸਦ, ਇਹ ਸਾਰੇ ਬਾਰੇ ਅਵਤਾਰ ਜੀ ਨੇ ਬਹੁਤ ਤੁਹਾਨੂੰ ਵਿਸਥਾਰ ਨਾਲ ਦੱਸ ਦਿੱਤਾ। ਇਹ ਮੈਗਜ਼ੀਨ ਇੱਕ ਦਿਨ ਵਿੱਚ ਹੋਂਦ ਵਿੱਚ ਨਹੀਂ ਆਇਆ, ਇਸ ਬਾਰੇ ਸਾਡੇ ਬਹੁਤ ਵਿਚਾਰ ਵਟਾਂਦਰਾ ਅਤੇ ਬਹਿਸ ਵੀ ਹੁੰਦੀ ਰਹੀ ਹੈ। ਅਸੀਂ ਇੰਡੀਆ ਵਾਸਤੇ ਸਾਡੇ ਜਿਹੜੇ ਬੁੱਧੀਜੀਵੀ ਦੋਸਤ ਇਸ ਲਿਟਰੇਚਰ ਨਾਲ ਜੁੜੇ ਹੋਏ ਹੈ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਰਹੇ ਹਾਂ। ਅਖੀਰ ਅਸੀਂ ਆਪਣਾ ਇਹ ਨਾਂ ਚੁਣਿਆ ਅਤੇ ਅਸੀਂ ਮਨ ਬਣਾਇਆ ਵੀ ਅਸੀਂ ਕਿਸ ਵਿਸ਼ੇ ਨੂੰ ਲੈ ਕੇ, ਕਿਹੜੀ ਗੱਲ ਨੂੰ ਲੈ ਕੇ ਇਹ ਮੈਗਜ਼ੀਨ ਕੱਢਣਾ ਹੈਗਾ। ਇਹਦੇ ਬਾਰੇ ਅਵਤਾਰ ਜੀ ਨੇ ਤੁਹਾਡੇ ਨਾਲ ਬਹੁਤ ਵਿਸਥਾਰ ਨਾਲ ਗੱਲ ਦੱਸ ਦਿੱਤੀ ਹੈ। ਦੋਸਤੋ, ਸਾਹਿਤ ਦਾ ਪਤਨ ਬੁੱਧੀ ਦਾ ਪਤਨ ਹੁੰਦਾ ਹੈ, ਸੱਭਿਆਚਾਰ ਦਾ ਪਤਨ ਹੁੰਦਾ ਹੈ, ਬੋਲੀ ਦਾ ਪਤਨ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਕੌਮਾਂ ਦਾ ਸਾਹਿਤ ਅਮੀਰ ਹੋਏਗਾ, ਚੰਗਾ ਹੋਏਗਾ, ਨਰੋਇਆ ਹੋਏਗਾ, ਉਹ ਕੌਮ ਉੱਚੀ, ਨਰੋਈ ਅਤੇ ਬੁੱਧੀਵਾਨ ਹੋਵੇਗੀ। ਇਸ ਕਰਕੇ ਦੋਸਤੋ, ਸਾਹਿਤ ਨਾਲ ਜੁੜਨਾ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸਾਹਿਤ ਤੋਂ ਅਸੀਂ ਪਾਸੇ ਰਹਿ ਵੀ ਨਹੀਂ ਸਕਦੇ, ਕਿਉਂਕਿ ਅਸੀਂ ਸ਼ਬਦ ਦੀ ਮਹਿਮਾ ਬਾਰੇ ਜਾਣਦੇ ਹਾਂ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸ਼ਬਦ ਨਾਲ ਜੋੜਿਆ। ਮਹਾਤਮਾ ਬੁੱਧ ਨੇ ਬਹੁਤ ਸਾਲ ਪਹਿਲਾਂ ਕਿਹਾ ਸੀ, ਸਾਹਿਤ, ਕਿਤਾਬ ਜਾਂ ਸ਼ਬਦ ਇੱਕ ਇਸ ਤਰ੍ਹਾਂ ਦੀ ਕਿਸ਼ਤੀ ਹੈ ਜਿਸ ਰਾਹੀਂ ਮਨੁੱਖ ਸਦੀਵੀ ਸੱਚ ਦੀ ਭਾਲ ਅਤੇ ਗਿਆਨ ਤੱਕ ਉੱਪੜ ਸਕਦਾ ਹੈ। ਜਿਵੇਂ ਇੱਕ ਮਨੁੱਖ ਨੂੰ ਦਰਿਆ ਪਾਰ ਕਰਨ ਵਾਸਤੇ ਕਿਸ਼ਤੀ ਦੀ ਲੋੜ ਹੈ, ਉਸ ਤਰ੍ਹਾਂ ਗਿਆਨ ਤੱਕ ਪਹੁੰਚਣ ਲਈ ਸਾਨੂੰ ਸ਼ਬਦ ਜਾਂ ਕਿਤਾਬ ਦੀ ਲੋੜ ਹੈ। ਇਹ ਬਹੁਤ ਸਾਲ ਪਹਿਲਾਂ ਮਹਾਤਮਾ ਬੁੱਧ ਨੇ ਵੀ ਕਿਹਾ ਸੀ। ਬਾਕੀ ਰਹੀ ਮੈਗਜ਼ੀਨ ਦੀ, ਪਤਾ ਨਹੀਂ ਕਿਉਂ ਮੈਂ ਬਹੁਤ ਛੋਟੀ ਉਮਰ ਤੋਂ ਇਹ ਪੰਗੇ 'ਚ ਲੈਣ ਵਾਲਾ ਮੈਂ ਸ਼ੁਰੂ ਕਰ ਲੈਂਦਾ, ਔਖਾ ਵੀ ਹੁੰਦਾ ਅਤੇ ਪਰ ਰਿਹਾ ਵੀ ਨਹੀਂ ਜਾਂਦਾ। ਮੈਂ ਉਦੋਂ 25-26 ਸਾਲ ਦੇ 1978 'ਚ ਮੈਂ ਮੈਗਜ਼ੀਨ ਚਾਲੂ ਕੀਤੀ, ਜਫਰ, ਕਈ ਸਾਲ ਕੱਢਿਆ। ਉਦੋਂ ਵੀ ਮੇਰੇ ਨਾਲ ਅਵਤਾਰ ਗੁੰਦਾਰਾ ਸੀ ਅਤੇ ਪ੍ਰੋਫੈਸਰ ਸਾਧੂ ਸਿੰਘ ਜੋ ਆਪਣੇ ਲੋਕ ਸਭਾ ਦੇ ਮੈਂਬਰ ਰਹੇ ਆ, ਆਪਣਾ ਜਿਨ੍ਹਾਂ ਦੀ ਬੇਟੀ ਹੁਣ ਮੰਤਰੀ ਵੀ ਹੈ, ਉਹ ਸਨ ਮੇਰੇ ਨਾਲ। ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਪ੍ਰੋਫੈਸਰ ਗੁਰਦਿਆਲ ਸਿੰਘ, ਹੋਰ ਬਹੁਤ ਸਾਰੇ
ਪ੍ਰੋਫੈਸਰ ਬ੍ਰਹਮਜਦੀਸ਼ ਤੇ ਮੇਰੇ ਰਾਜਵੀਰ ਕੌਰ, ਇਹ ਸਾਰੇ ਮੇਰੇ ਨਾਲ ਮਿੱਤਰ ਸੀ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ। ਅਸੀਂ ਕਈ ਵਾਰੀ ਮੈਗਜ਼ੀਨ ਕੱਢਿਆ। ਅਸੀਂ ਪਹਿਲਾ ਅੰਕ ਜਿਹੜਾ ਮੈਂ ਕੱਢਿਆ ਸੀ ਉਹ ਅੰਕ ਸੀ ਪਗੜੀ ਸੰਭਾਲ ਜੱਟਾ। ਉਸ ਵੇਲੇ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਮੈਗਜ਼ੀਨ ਸ਼ੁਰੂ ਕੀਤਾ ਸੀ ਤੇ ਕਿਵੇਂ ਜਦੋਂ ਫੋਟੋ ਦੀ ਮੈਂ ਮੈਗਜ਼ੀਨ ਦਾ ਟਾਈਟਲ ਬਣਾਉਣ ਗਿਆ ਅਜੀਤ ਦੇ ਦਫ਼ਤਰ ਦੇ ਵਿੱਚ, ਉੱਥੇ ਸੁਖਵੰਤ ਚਿੱਤਰਕਾਰ ਹੁੰਦਾ ਸੀ। ਮੈਂ ਉਹਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਦਾ ਚਿੱਤਰ ਦਾ ਟਾਈਟਲ ਬਣਾਉਣਾ ਚਾਹੁੰਦਾ ਜਿਹਦੇ 'ਤੇ ਵੀ ਗਿਰਜਾਂ ਜਿਹੜੇ ਸਾਨੂੰ ਚੂੰਡ ਰਹੀਆਂ ਕਿਸਾਨ ਨੂੰ, ਵੱਖਰੀਆਂ ਵੱਖਰੀਆਂ ਕਾਰਪੋਰੇਟ ਇਸ ਤਰ੍ਹਾਂ ਦੇ ਜਿੰਨੇ ਵੀ ਲੋਕ ਚੂੰਡ ਰਹੇ ਸਮਝਦੇ, ਉਹ ਹੋਣੀਆਂ ਚਾਹੀਦੇ ਤੇ ਉਹਦੀ ਪੱਗ ਹੋਣੀ ਚਾਹੀਦੀ ਹੈ। ਤਾਂ ਉਸ ਨੇ 2 ਦਿਨਾਂ ਦੇ ਵਿੱਚ ਉਹ ਮੈਨੂੰ ਚਿੱਤਰ 2-3 ਬਣਾ ਕੇ ਤੇ ਮੈਂ ਸਿਲੈਕਟ ਕੀਤਾ। ਉਦੋਂ ਔਖਾ ਬੜਾ ਸੀ। ਉਦੋਂ ਟਾਈਟਲ ਜੇ 2-3 ਰੰਗ ਦਾ ਛਾਪਣਾ ਨਾ, ਪਹਿਲਾਂ ਤਾਂ ਬਣਦਾ ਸੀਗਾ ਤੇ ਫਿਰ ਉਹਦੇ ਕਈ ਰੰਗ ਜੇ ਬਣਾਉਣੇ ਆ ਜਾਂ ਅੱਧਾ ਛਾਪਣਾ ਕਿਵੇਂ ਛਾਪਣਾ, ਉਹ ਬੜਾ ਔਖਾ ਕੰਮ ਜਿਹਾ ਸੀ। ਤਾਂ ਇੱਕ ਟਾਈਟਲ ਛਾਪਣ ਵਾਸਤੇ ਵੀ 3 ਬਿਨਾਂ ਠੱਪੇ ਲੱਗਦੇ ਸੀਗੇ ਵਾਰੀ-ਵਾਰੀ। ਕਈ ਵਾਰੀ ਉਹ ਟਾਈਟਲ ਲੱਗਣਾ, ਅੱਗੇ ਪਿੱਛੇ ਹਿੱਲ ਜਾਣਾ, ਉਹ ਕਾਗਜ਼ ਟਾਈਟਲ ਖਰਾਬ ਹੋ ਜਾਣਾ, ਬੜੀ ਮਿਹਨਤ ਕਰਨੀ ਪੈਂਦੀ ਸੀ। ਤੇ ਉਦੋਂ ਅੱਖਰ ਜੋੜ ਕੇ ਸ਼ਬਦ ਬਣਦੇ ਹੁੰਦੇ ਸੀ, ਪ੍ਰੈਸ ਉਦੋਂ ਆਏ ਹੁੰਦੇ ਸੀਗੇ। ਤਾਂ ਫਿਰ ਡਿਸਟਰੀਬਿਊਟ ਦਾ ਸੀਗਾ, ਅਸੀਂ ਆਪਣਾ ਗੁਰਦਾਸਪੁਰ ਤੋਂ ਲੈ ਕੇ ਪਟਿਆਲੇ ਤੱਕ ਸਾਰੀਆਂ ਸੰਸਥਾਵਾਂ ਤੱਕ ਉਹ ਪੇਪਰ ਜਾਂਦਾ ਸੀਗਾ। ਬੜਾ ਸਹਿਯੋਗ ਮਿਲਿਆ, ਕਾਫੀ ਸਾਲ ਕੱਢਿਆ, ਪਰ ਉਹਨਾਂ ਚਿਰ ਹੀ ਕੱਢਿਆ ਜਿੰਨਾ ਚਿਰ ਮੈਂ ਕੁਆਰਾ ਸੀਗਾ। ਜਦੋਂ ਮੇਰਾ ਵਿਆਹ ਹੋ ਗਿਆ ਫਿਰ ਮੈਨੂੰ ਮੈਗਜ਼ੀਨ ਬੰਦ ਕਰਨਾ ਪਿਆ। ਤੇ ਵਿਆਹ ਤੋਂ ਪਹਿਲਾਂ ਮੇਰੇ ਘਰ ਵਾਲੀ ਵੀ ਮੇਰੇ ਮੈਗਜ਼ੀਨ ਨੂੰ ਗਾਂ ਡਿਸਟਰੀਬਿਊਟ ਕਰਦੀ ਸੀਗੀ। ਤੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਮੈਗਜ਼ੀਨ ਛਪਣਾ ਵੀ ਵੱਡੀ ਗੱਲ ਹੁੰਦੀ ਸੀਗੀ। ਜਦੋਂ ਮੈਂ ਪਹਿਲੀ ਵਾਰ ਨਾਗਮਣੀ 'ਚ ਛਪਿਆ ਨਾ, ਅੰਮ੍ਰਿਤਾ ਦੀ ਚਿੱਠੀ ਆਈ, ਮੈਨੂੰ ਦੋਸਤਾਂ ਨੂੰ ਪਤਾ, ਮੈਂ ਕਈ ਦਿਨ ਬਹੁਤ ਦੋਸਤਾਂ ਨੂੰ ਚਿੱਠੀ ਵਿਖਾਉਂਦਾ ਫਿਰਦਾ, ਮੈਨੂੰ ਅੰਮ੍ਰਿਤਾ ਦੀ ਚਿੱਠੀ ਆਈ ਹੈ। ਬਹੁਤ ਵੱਡੀ ਗੱਲ ਹੁੰਦੀ ਸੀ ਕਿ ਅੰਮ੍ਰਿਤਾ ਦੀ ਚਿੱਠੀ ਆਉਣੀ ਤੇ ਨਾਗਮਣੀ 'ਚ ਛਪਣਾ। ਤੇ ਉਸ ਵੇਲੇ ਜਿਹੜੇ ਮੈਗਜ਼ੀਨ ਦੇ ਐਡੀਟਰ ਹੁੰਦੇ ਸੀ, ਜਿਵੇਂ ਜਨਕ ਰਾਜ ਜੀ ਨੇ ਕਿਹਾ, ਮੈਂ ਇਹਨਾਂ ਨੂੰ ਇੱਥੇ ਆ ਕੇ ਮਿਲਿਆ। ਮੈਨੂੰ ਪਤਾ ਨਹੀਂ ਸੀ ਕਿ ਜਨਕ ਨਾਂ ਸੁਣਿਆ ਸੀ, ਮੈਨੂੰ ਛਾਪਦੇ ਰਹੇ ਆ, ਪਰ ਮਿਲਿਆ ਮੈਂ ਕਦੇ ਨਹੀਂ ਸੀ ਇਹਨਾਂ ਨੂੰ। ਇਹਨਾਂ ਨੇ ਮੈਨੂੰ ਰੱਜ ਕੇ ਛਾਪਿਆ ਤੇ ਮੈਨੂੰ ਕਹਿੰਦੇ ਵੀ ਹੁਣ ਵੀ ਕਹਿੰਦੇ ਯਾਰ ਤੁਹਾਡੀਆਂ ਨਜ਼ਮਾਂ ਬਹੁਤ ਵਧੀਆ ਹੁੰਦੀਆਂ। ਮੈਂ ਚਲੋ ਮਿਹਰਬਾਨੀ ਤੁਹਾਡੀ, ਤੁਸੀਂ ਸਾਨੂੰ ਛਾਪਦੇ ਰਹੇ ਆ। ਹੁਣ ਤਾਂ ਤੁਸੀਂ ਜੋ ਮਰਜ਼ੀ ਲਿਖ ਦਿਓ, ਫੇਸਬੁੱਕ 'ਤੇ ਪਾ ਦਿਓ, ਕੋਈ ਪਰਖਣ ਵਾਲਾ ਨਹੀਂ, ਰੋਕਣ ਵਾਲਾ ਨਹੀਂ। ਤੇ ਸਾਡੀਆਂ ਨਜ਼ਮਾਂ ਕਵਿਤਾਵਾਂ ਵਾਪਸ ਵੀ ਮੁੜਦੀਆਂ ਸੀ ਬਹੁਤ ਮੈਗਜ਼ੀਨਾਂ ਤੋਂ, ਕਈ ਵਾਰੀ ਵਾਪਸ ਮੁੜੇ ਆਉਣੀਆਂ, ਫੇਰ ਕਿਤੇ ਜਾ ਕੇ ਛਪਣੀਆਂ। ਤੇ ਉਸ ਵੇਲੇ ਦੀ ਜਿਹੜੀ ਭੁੱਖ ਮੈਗਜ਼ੀਨ ਦੀ ਸੀਗੀ, ਉਹ ਅਜੇ ਵੀ ਮੇਰੇ ਨਾਲ ਤੁਰਦੀ ਰਹੀ ਹੈ। ਮੈਂ ਕਈ ਵਾਰੀ ਕੋਈ ਸੋਵੀਨਰ ਵੀ ਐਡਿਟ ਕੀਤੇ, ਸੰਪਾਦਕ ਕੀਤੇ। ਤੇ ਇਹ ਜਦੋਂ ਮੈਗਜ਼ੀਨ ਬਾਰੇ ਗੱਲ ਸਾਡੀ ਤੁਰੀ ਤਾਂ ਅਸੀਂ ਗੱਲਬਾਤ ਕੀਤੀ, ਤਾਂ ਬਹੁਤ ਸਾਰੇ ਦੋਸਤਾਂ ਨਾਲ ਕੀਤੀ, ਸਾਨੂੰ ਸਹਿਯੋਗ ਮਿਲਿਆ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਦੋਂ ਵੀ ਤੁਰ ਪਈਏ ਦੋਸਤ ਮਿੱਤਰ ਸਹਿਯੋਗ ਬਹੁਤ ਦੇ ਦਿੰਦੇ ਆ। ਇਸ ਮੈਗਜ਼ੀਨ ਬਾਰੇ ਵੀ ਜਿਨ੍ਹਾਂ ਕੋਲੇ ਗੱਲ ਕੀਤੀ ਬਹੁਤ ਸਹਿਯੋਗ ਦਿੱਤਾ। ਤੇ ਸਰਦਾਰ ਅਜੀਤ ਸਿੰਘ ਗਿੱਲ ਹੁਣੀ ਬੈਠੇ ਇੱਥੇ ਨੇ, ਇਸੇ ਤਰ੍ਹਾਂ ਹੀ ਜਸਵਿੰਦਰ ਨਿਊ ਇੰਡੀਆ ਸਪੀਟ ਐਂਡ ਸਪਾਈਸਿਸ ਵਾਲੇ, ਬਹੁਤ ਕਮਾਲ ਦਾ ਸਹਿਯੋਗ ਉਹਨਾਂ ਨੇ ਦਿੱਤਾ। ਉਹ ਕਹਿੰਦਾ ਗੱਲ ਕੀ ਹੈ ਮਨਹਾਜ, ਤੁਸੀਂ ਐਡਾ ਵੱਡਾ ਕੰਮ ਕਰੋ, ਦੱਸੋ ਸਹੀ ਕਿੰਨੇ ਚਾਹੀਦੇ ਪਏ? ਮੈਂ ਲੋਕਾਂ ਨਹੀਂ ਤੁਹਾਨੂੰ ਬਾਲੇ ਨਹੀਂ ਚਾਹੀਦੇ, ਦੱਸੋ ਕਿੰਨੀਆਂ ਐਡਵਰਟਾਈਜ਼? ਜਦੋਂ ਮੈਂ ਨਹੀਂ ਯਾਰ ਸਾਨੂੰ ਇੰਨੀਆਂ ਨਹੀਂ ਚਾਹੀਦੀਆਂ, ਸਾਨੂੰ ਤਾਂ ਓਨਾ ਹੀ ਚਾਹੀਦਾ ਜਿੰਨੇ ਨਾਲ ਮੈਗਜ਼ੀਨ ਸਾਡਾ ਛਪ ਜੇ ਤੇ ਤੁਹਾਡੇ ਤੱਕ ਪਹੁੰਚ ਜੇ। ਸਾਨੂੰ ਕੋਈ ਡਾਕਟਰਸ ਦੀਆਂ ਵੀ ਆਈਆਂ, ਸਾਨੂੰ ਲੈ ਲਓ ਐਡ, ਅਸੀਂ ਕਿ ਬਾਅਦ 'ਚ ਲਵਾਂਗੇ, ਇੰਨੀਆਂ ਸਾਡੇ ਕੋਲ ਪੂਰੀਆਂ ਹੋ ਗਈਆਂ, ਸਾਡਾ ਖਰਚਾ ਪਾਣੀ ਚੱਲਦਾ। ਅਸੀਂ ਇਹਦੇ 'ਚ ਸੋਚਿਆ ਕਿ ਇੱਥੋਂ ਦੇ ਬੱਚਿਆਂ ਨੂੰ ਇਨਵੋਲਵ ਕਰੀਏ। ਜਿਵੇਂ ਦੱਸਿਆ ਹੈਰੀ ਮਾਨਜੀਤ ਬੇਟੀ ਨੇ ਬਹੁਤ ਵਧੀਆ ਆਰਟੀਕਲ ਲਿਖਿਆ, ਸਾਡੀ ਦੋਤੀ ਹੈ ਸਮੋਨ ਸੇਖੋਂ, ਉਹਨਾਂ ਦਾ ਕਮਾਲ ਦਾ ਲੇਖ ਹੈ। ਤੇ ਸਭ ਤੋਂ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਅਸੀਂ ਨਿੱਕੀ ਕੌਰ ਦੀ, ਡਾਕਟਰ ਨਿੱਕੀ ਕੌਰ ਦੀ, ਜੋ ਜਸਵਿੰਦਰ ਦੀ ਬੇਟੀ ਹੈ। ਉਹ ਕਮਾਲ ਦੀ ਇੰਟਰਵਿਊ, ਉਹਨੇ ਇਹਨੇ ਕੁਐਸਚਨ ਅਸੀਂ ਔਖੇ ਦਿੱਤੇ ਉਹਨੂੰ ਕੁਐਸਚਨ, ਤੇ ਉਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ, ਜਿਸ ਤਰ੍ਹਾਂ ਬੱਚੇ ਇੱਥੇ ਸੋਚਦੇ ਆ, ਰਹਿੰਦੇ ਆ, ਉਹਨਾਂ ਦੇ ਮਨਾਂ ਦੀਆਂ ਕੀ ਭਾਵਨਾਵਾਂ ਆਪਦੇ ਫਾਦਰ ਪ੍ਰਤੀ, ਮਦਰ ਪ੍ਰਤੀ, ਪਰਿਵਾਰ ਪ੍ਰਤੀ, ਲੋਕਾਂ ਪ੍ਰਤੀ, ਸਾਹਿਤ ਪ੍ਰਤੀ, ਧਰਮ ਪ੍ਰਤੀ, ਮਤਲਬ ਕਮਾਲ ਦੀ ਬੱਚਿਆਂ ਦਾ ਹੈਗਾ ਇੱਥੋਂ ਦਾ ਸੋਚਣਾ। ਤੇ ਅਸੀਂ ਇਹ ਵੀ ਸੋਚਿਆ ਵੀ ਅਸੀਂ ਜ਼ਰੂਰ ਹੀ ਇਸ ਦੇ ਵਿੱਚ ਬੱਚਿਆਂ ਨੂੰ ਇਨਵੋਲਵ ਕਰੀਏ, ਵੱਧ ਤੋਂ ਵੱਧ ਬੱਚਿਆਂ ਨੂੰ ਇਹਦੇ 'ਚ ਥਾਂ ਦੇਈਏ। ਅਸੀਂ ਸ਼ਰਨਜੀਤ ਕੌਰ ਹੈ, ਆਪਣੇ ਬਲਦੇਵ ਸਿੰਘ ਬੇਟੀ ਦੀ ਬੇਟੀ ਹੈ, ਸਾਡੇ ਇੰਡੋ US ਫੋਰਮ ਦੇ ਮੈਂਬਰ ਨੇ, ਉਹਨਾਂ ਨੇ ਵੀ ਲਿਖਿਆ, ਪਰ ਉਹ ਭੇਜਣ ਵੇਲੇ ਲੇਟ ਹੋ ਗਏ। ਹੁਣ ਉਹਨਾਂ ਦਾ ਆਇਆ ਵੀ ਮੈਂ ਕਿ ਅੰਕਲ ਜ਼ਰੂਰ ਭੇਜ ਦੂੰਗੀ। ਤੇ ਅਸਲ ਬੇਨਤੀ ਤੁਹਾਨੂੰ ਕਰਦੇ ਹਾਂ
ਵੀ ਜੋ ਵੀ ਬੰਦਾ ਆਰਟੀਕਲ ਲਿਖ ਸਕਦਾ ਹੈ, ਤੁਹਾਡੇ ਬੱਚੇ ਲਿਖ ਸਕਦੇ ਆ, ਖਾਸ ਕਰਕੇ ਬੱਚਿਆਂ ਦੇ, ਅਸੀਂ ਉਹਨਾਂ ਨੂੰ ਜ਼ਰੂਰ ਥਾਂ ਦੇਵਾਂਗੇ। ਤੇ ਮੈਂ ਕਿਉਂਕਿ ਬਹੁਤ ਸਾਰਾ ਸਮਾਂ ਲੈ ਲਿਆ, ਕਵੀ ਦਰਬਾਰ ਵੀ ਸਾਡੇ ਨਾਲ ਬਹੁਤ ਸਾਰੇ ਕਵੀ ਵੀ ਆਏ ਆ, ਮੈਂ ਇਸ ਗੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਸੱਦੇ ਨੂੰ ਕਬੂਲ ਕੀਤਾ, ਤੁਸੀਂ ਇੱਥੇ ਹਾਜ਼ਰ ਹੋਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਚਿਹਰੇ ਮੇਰੇ ਸਾਹਮਣੇ ਬੈਠੇ ਨੇ, ਸਾਰਿਆਂ ਦੇ ਹਸਮੁਖ ਚਿਹਰੇ ਸਾਡੇ ਲਈ ਬਹੁਤ ਉੱਤਮ ਨੇ। ਤੇ ਨਾਲ ਹੀ ਰਿਲੀਜ਼ ਕਰ ਲੈਂਦੇ ਤੇ ਬੁਲਾ ਲਓ ਜਿੰਜਨ ਰਿਲੀਜ਼ ਕਰ ਹਾਂ ਲਈ ਅੱਛਾ, ਤੁਸੀਂ ਸਾਰਾ ਸਭ ਤੋਂ ਸਹਿਯੋਗੀ ਮਤਲਬ ਤੁਹਾਡੀ ਸਦਾ ਰਿਲੀਜ਼ ਕਰਨਾ। ਸੋ ਇਹਦੇ ਨਾਲ ਹੀ ਅਸੀਂ ਹੁਣ ਮੈਗਜ਼ੀਨ ਆ ਜਿਹੜਾ ਇਹ ਰਿਲੀਜ਼ ਕਰਨਾ। ਇਹ ਤਾਂ ਵੈਸੇ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਆ ਜਾਣ, ਆਪਾਂ ਐਡਜਸਟ ਕਰ ਲੈਂਦੇ। ਗਰੁੱਪ ਫੋਟੋ ਫਿਰ ਇਹ ਸਾਰਿਆਂ ਦੀ ਕਰਨੀ ਹੈ, ਕਿਰਪਾ ਕਰਕੇ ਆ ਜਾਓ ਇੱਥੇ, ਆਪਾਂ ਕੁਰਸੀਆਂ ਵਗੈਰਾ ਲਾ ਕੇ ਨਾ ਐਡਜਸਟ ਕਰ ਲੈਂਦੇ। ਪਿੱਛੇ ਸਾਰੇ ਜਿਹੜੇ ਸੱਜਣ ਬੈਠੇ ਨੇ ਆ ਜਾਓ। ਸਾਰਿਆਂ ਨੂੰ ਮੈਗਜ਼ੀਨ ਦੇਵਾਂਗੇ ਜੀ, ਸਭ ਸਾਰਿਆਂ ਨੂੰ ਮੈਗਜ਼ੀਨ। ਤੀਸਰੀ ਕਿਤਾਬ ਆਪਣੀ ਆਪਣੀ ਗਾਥਾ, ਉਦੋਂ ਅਸੀਂ 1978 ਦੇ ਵਿੱਚ, ਹਾਂ। ਕਵਿਤਾ ਦਾ ਅਨੁਮਾਨ ਹੈ ਅੱਜ ਦੇ ਇੱਕ ਮਨੁੱਖ ਦੀ ਮੌਤ ਤੇ। ਸੱਥਰ ਤੇ ਬੈਠਿਆਂ ਦਰਦਮੰਦ ਬੁੱਤ ਬਣੇ। ਡਾਕਟਰ ਜੋਸਨ ਜੀ, ਸੱਥਰ ਤੇ ਬੈਠਿਆਂ ਦਰਦਮੰਦ ਬੁੱਤ ਬਣੇ, ਇੱਕ ਚੀਕ ਮਾਂ ਦੇ ਸੰਗ ਵਿੱਚ ਅਟਕੀ ਤੇ ਉਸ ਦੇ ਵਗਦੇ ਹੋਏ ਹੰਝੂਆਂ ਨੇ ਕਿਹਾ, ਦੇਖੋ ਇਹ ਇੱਕ ਲਾਸ਼ ਹੈ ਜੋ ਫਿਰਦੀ ਰਹੀ ਉਮਰ ਭਰ ਸਾਹਾਂ ਦੇ ਕੰਧੀ। ਦੇਖੋ ਇਹ ਇੱਕ ਲਾਸ਼ ਹੈ ਜੋ ਫਿਰਦੀ ਰਹੀ ਉਮਰ ਭਰ ਸਾਹਾਂ ਦੇ ਕੰਧੀ। ਇਸ ਦੀਆਂ ਅੱਖਾਂ ਦੇ ਪੋਰ ਬੰਦ ਕਰੋ, ਮਤੇ ਘਬਰਾ ਜਾਏ ਚਿਖਾ ਦੀ ਅੱਗ, ਅੱਧ ਮਰੇ ਸੁਪਨਿਆਂ ਦੀਆਂ ਲਾਸ਼ਾਂ ਤੱਕ। ਇਸ ਦੇ ਚੁੱਪ ਹੋਠਾਂ ਤੇ ਲਾਓ ਗੀਤਾਂ ਦੀ ਮੱਖਣੀ। ਇਸ ਦੇ ਚੁੱਪ ਹੋਠਾਂ ਤੇ ਲਾਓ ਗੀਤਾਂ ਦੀ ਮੱਖਣੀ। ਇਸ ਦੇ ਕੰਨਾਂ 'ਚ ਪਾਓ ਕਫਨ ਦੇ ਕੁਝ ਟੁਕੜੇ। ਇਸ ਦੇ ਕੰਨਾਂ 'ਚ ਪਾਓ ਕਫਨ ਦੇ ਕੁਝ ਟੁਕੜੇ। ਇਹ ਮੋਹ ਹੋਰਾ ਸੀ, ਇਹ ਮੋਹ ਹੋਰਾ ਸੀ, ਮਤੇ ਪਰਤ ਆਏ ਫਿਰ ਮੁੜ ਪਲ ਪਲ ਮਰਨ ਲਈ ਸਾਡਾ ਮੋਹ ਭਰਿਆ ਵਿਰਲਾਪ ਸੁਣ ਕੇ। ਸੱਥਰ ਤੇ ਬੈਠਿਆਂ ਦਰਦਮੰਦ ਬੁੱਤ ਨੂੰ ਇੱਕ ਤਰੀਕ ਨੂੰ। ਚਾਹ ਦਾ ਕੱਪ ਤੁਹਾਡਾ ਕਿ ਮੇਰਾ ਹੈ? ਅੱਛਾ। ਸੋ ਬੜੀ ਗੰਭੀਰ ਇਹਨਾਂ ਨੇ ਵਿਚਾਰ ਜਿਹੜੇ ਕਵਿਤਾ ਦੇ ਰਾਹੀਂ ਪੇਸ਼ ਕੀਤਾ ਹੈ। ਉਹ ਕਹਿੰਦੇ ਨੇ ਕਿ ਸੈਂਕੜੇ ਵਿਅਕਤੀਆਂ ਦੇ ਵਿੱਚੋਂ ਇੱਕ ਸੂਰਮਾ ਹੁੰਦਾ ਤੇ ਹਜ਼ਾਰਾਂ 'ਚੋਂ ਇੱਕ ਵਿਦਵਾਨ, ਤੇ 10,000 'ਚੋਂ ਕੋਈ ਬੰਦਾ ਇੱਕ ਅੱਧਾ ਵਕਤਾ ਹੁੰਦਾ ਜਿਹੜਾ ਬੁਲਾਰਾ ਹੁੰਦਾ, ਤੇ ਕਵੀ ਸ਼ਾਇਦ ਕੋਈ ਵੀ ਨਹੀਂ ਹੁੰਦਾ। ਸੋ ਕਵੀ ਨੂੰ ਐਡਾ ਵੱਡਾ ਉਹਨੇ ਰੁਤਬਾ ਦਿੱਤਾ ਹੈ। ਇਸੇ ਕਰਕੇ ਕਵੀ ਸ਼ਾਇਦ ਕੋਈ ਵੀ ਨਹੀਂ ਹੁੰਦਾ। ਕਵਿਤਾ ਉਦੋਂ ਹੁੰਦੀ ਹੈ ਜਦੋਂ ਤੁਸੀਂ ਪੂਰੇ ਦੇ ਪੂਰੇ ਸਮਗਰ ਰੂਪ ਦੇ ਵਿੱਚ ਕੁਦਰਤ ਦੇ ਨਾਲ ਜੁੜਦੇ ਹੋ, ਜਿਹਦੇ ਵਿੱਚੋਂ ਸਾਰੀਆਂ ਤਰੰਗਾਂ ਤੁਹਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਹੁਣ ਮੈਂ ਬੇਨਤੀ ਕਰਾਂਗਾ ਅਰਜਨ ਸਿੰਘ ਜੋਸਨ ਹੋਰਾਂ ਨੂੰ ਕਿ ਇਹ ਆਪਣੀ ਉਹ ਕਵਿਤਾ ਸਾਡੇ ਨਾਲ ਸਾਂਝੀ ਕਰਨ, ਤੇ ਉਹਨਾਂ ਤੋਂ ਬਾਅਦ ਸੁਖੀ ਢਾਲੀਵਾਲ ਹੋਰੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤਿਆਰ ਰਹਿਣ। ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਮੇਰਾ ਵੀ ਹਾਲ ਸੰਘਾ ਸਾਹਿਬ ਵਾਲਾ ਕਵਿਤਾ ਕੋਈ ਇਸ ਤਰ੍ਹਾਂ ਦੱਸਿਆ ਨਹੀਂ ਮੈਨੂੰ, ਉਹ ਇਸ ਤਰ੍ਹਾਂ ਪਤਾ ਨਹੀਂ ਸੀਗਾ ਵੀ 2 ਪਾਰਟਸ ਆਫ ਦਿਸ ਪ੍ਰੋਗਰਾਮ ਇਸ ਵੀ ਪਹਿਲਾਂ ਉਸ ਤਰ੍ਹਾਂ ਲੈਕਚਰ ਹੋਣੇ ਆ, ਬਾਅਦ 'ਚ ਕਵਿਤਾ ਹੋਣੀ ਆ। ਸੋ ਮੈਂ ਤੁਹਾਨੂੰ ਇੱਕ ਮਜ਼ਾਹੀਆ ਕਵਿਤਾ ਪਹਿਲਾਂ ਸੁਣਾ ਚੁੱਕਾ ਸੀਗਾ, ਤੇ ਹੁਣ ਐਕਚੁਅਲੀ ਜੋ ਵਕਤ ਬੀਤ ਰਿਹਾ ਵਾ, ਵਰਲਡ ਇਜ਼ ਬਿਕਮਿੰਗ ਏ ਗਲੋਬਲ ਵਿਲੇਜ, ਔਰ ਇਹਨਾਂ ਵਕਤਾਂ ਵਿੱਚ ਅਸੀਂ ਕੀ ਸੋਚ ਰਹੇ ਹਾਂ। ਜਿਸ ਤਰ੍ਹਾਂ ਆਈਨਸਟਾਈਨ ਦੀ ਥਿਊਰੀ ਵੀ ਆ, ਉਹਨੇ ਆਖਿਆ ਸੀ ਜਾਂ ਕੰਗ ਸਾਹਿਬ ਨੇ ਹੁਣੇ ਆਖਿਆ, ਕਵਿਤਾ ਜਿਹੜੇ ਅੱਜ ਦੇ ਯੁੱਗ ਨੂੰ ਲੀਡ ਕਰ ਰਹੀ ਆ, ਜੋ ਇਮੈਜੀਨੇਸ਼ਨ ਕਵਿਤਾ ਵਿੱਚ ਆਉਂਦਾ ਉਹਦੇ 'ਤੇ ਹੀ ਗਾਂ ਰਿਸਰਚ ਹੁੰਦੀ ਆ, ਉਹੀ ਸਾਇੰਟਿਸਟ ਪੈਦਾ ਕਰਦੀ ਆ।
ਉਹ ਜਿਹੜੇ ਰਿਸਰਚਰ ਹੁੰਦੇ ਆ, ਕਿਉਂਕਿ ਮੈਂ ਇਹਨਾਂ ਵਿੱਚ ਪਈ ਕੇ ਵੇਖਿਆ ਨਾ, ਉਹ ਰਿਸਰਚਰ ਹੁੰਦੇ ਆ ਵੀ ਸ਼ਾਇਦ ਇਸ ਖਿਆਲ ਵਿੱਚ ਹੋਵੇ ਕੋਈ ਤੰਤ ਹੋਵੇ, ਉਹ ਰਿਸਰਚ ਕਰਦੇ ਆ। ਆਈਨਸਟਾਈਨ ਨਾਲ ਵੀ ਇਸ ਤਰ੍ਹਾਂ ਹੋਇਆ ਸੀਗਾ। ਉਹਨੇ ਜਦੋਂ ਥਿਊਰੀ ਆਫ ਰਿਲੇਟਿਵਿਟੀ ਬਣਾਈ ਤੇ ਉਹਨੇ ਆਖਿਆ ਮੈਨੂੰ ਰਾਤ ਇਸ ਤਰ੍ਹਾਂ ਦਾ ਸੁਪਨਾ ਆਇਆ ਵੀ ਮੈਂ ਸੂਰਜ ਦੀਆਂ ਕਿਰਨਾਂ 'ਤੇ ਬਹਿ ਕੇ ਉਹਨਾਂ ਦੀ ਸਪੀਡ ਨਾਲ, ਤੇਜ਼ੀ ਨਾਲ ਜਾ ਰਿਹਾ ਹੈਗਾ। ਤੇ ਉਹ ਆਂਦੇ ਤੁਹਾਨੂੰ ਇਸ ਤਰ੍ਹਾਂ ਆਂਦਾ ਫਲਾਣੇ ਕਵੀ ਕੋਲੋਂ ਮੈਂ ਗੱਲ ਸੁਣੀ ਸੀ। ਔਰ ਉਦੋਂ ਲੋਕਾਂ ਨੇ ਉਹਨੂੰ ਅਣਜਾਣਿਆ ਕਰਤਾ ਵੀ ਆਈਨਸਟਾਈਨ ਐਵੇਂ ਗੱਪਾਂ ਮਾਰਨ ਡਿਆ, ਪਰ ਬਾਅਦ 'ਚ ਲੋਕਾਂ ਨੇ ਆਖਿਆ ਵੀ ਅਸਲ ਥਿਊਰੀ ਆ ਵਾ। ਹੁਣ ਵਰਲਡ ਦੀ ਉਹ ਥਿਊਰੀ ਚੱਲ ਰਹੀ ਆ। ਅਤੇ ਹੁਣ ਸਭ ਤੋਂ ਵਧੀਆ ਗੱਲ ਇਹ ਆ ਕਿ ਵਰਲਡ ਇੱਕ ਗਲੋਬਲ ਵਿਲੇਜ ਬਣ ਰਿਹਾ। ਜਿਸ ਤਰ੍ਹਾਂ ਹੁਣੇ ਮੈਂ ਸੰਗਾ ਸਾਹਿਬ ਨਾਲ ਗੱਲ ਕਰਦਾ ਸਾਂ ਕਿ ਪੰਜਾਬੀ ਸਾਰੀ ਦੁਨੀਆ 'ਚ ਫੈਲੇ ਆ। ਅਤੇ ਆਂਦੇ ਕਿਸੇ ਬੋਟਨਿਸਟ ਨੇ, ਜਿਹੜਾ ਜੀਵ ਵਿਗਿਆਨੀ ਸੀ, ਉਹਨੇ ਪੁੱਛਿਆ ਦਰਖਤ ਨੂੰ, ਹੁਣ ਤਾਂ ਦਰਖਤਾਂ ਨਾਲ ਗੱਲਾਂ ਕਰ ਲੈਂਦੇ ਆ ਨਾ, ਸਾਇੰਸ ਇੰਨੀ ਹੋ ਗਈ ਆ, ਮੇਰਾ ਦਿਲ ਕਰੇ ਮੈਂ ਬੂਟਿਆਂ ਨਾਲ ਗੱਲਾਂ ਕਰਦਾ, ਤੈਨੂੰ ਕੀ ਬਿਮਾਰੀ ਆ ਬਈ। ਸੋ ਸਾਇੰਸਦਾਨ ਇਸ ਤਰ੍ਹਾਂ ਹੋ ਗਿਆ। ਅਤੇ ਉਹਨੇ ਪੁੱਛਿਆ ਵੀ ਤੇਰਾ ਅਲਟੀਮੇਟ ਏਮ ਕੀ ਆ, ਦਰਖਤ ਨੂੰ ਪੁੱਛਿਆ। ਉਹ ਕਹਿੰਦਾ ਅਲਟੀਮੇਟ ਏਮ ਇਹ ਆ ਮੇਰਾ ਫੈਲਣਾ, ਫੈਲਦੇ ਜਾਣਾ ਅਤੇ ਫੈਲਦੇ ਜਾਣਾ। ਅਤੇ ਉਹਦੇ ਨਾਲ ਨਾਰਾ ਸਾਹਿਬ ਨੇ ਅੱਜ ਇੱਕ ਹੋਰ ਗੱਲ ਐਡ ਕਰ ਦਿੱਤੀ ਆ ਵੀ ਜਦੋਂ ਆਦਮੀ ਫੈਲਦਾ, ਜਦੋਂ ਦਰਖਤ ਫੈਲਦਾ, ਉਹਦੀਆਂ ਜੜ੍ਹਾਂ ਸਟਰੋਂਗ ਹੋਣੀਆਂ ਚਾਹੀਦੀਆਂ। ਅਤੇ ਪਰ ਜਿਹੜੇ ਬੋਹੜ ਵਰਗੇ ਦਰਖਤ ਆ ਉਹ ਦੂਸਰੀ ਜਗ੍ਹਾ ਵੀ ਜੜ੍ਹਾਂ ਲਾਉਂਦੇ ਆ। ਜੇ ਤੁਹਾਡੀਆਂ ਇਹਨਾਂ ਨੇ ਦੱਸਿਆ ਪੰਜਾਬ ਵਿੱਚ ਸਾਡੀਆਂ ਜੜ੍ਹਾਂ ਹੈਗੀਆਂ ਅਤੇ ਤੁਸੀਂ ਫੈਲੇ ਜੇ, ਇੱਥੇ ਵੀ ਆਪਣੀਆਂ ਜੜ੍ਹਾਂ ਕਾਇਮ ਕਰੋ। ਔਰ ਜਿਸ ਦਰਖਤ ਦੀਆਂ ਜੜ੍ਹਾਂ ਜ਼ਿਆਦੀਆਂ ਕਾਇਮ ਹੋਣਗੀਆਂ ਉਹੀ ਤਾਂ ਵਧੂਗਾ। ਇਹ ਮਿੱਟੀ ਦੀ ਮਹੱਤਤਾ ਕੱਲ੍ਹ ਹੀ ਮੈਂ ਦੱਸਿਆ ਸੀ। ਉਹ ਜਿਹੜੇ ਜਿਸ ਤਰ੍ਹਾਂ ਦੇ ਸੀ ਮਿੱਟੀ ਨਾਲ ਫਲੋਲ ਜੋਗੀਆ, ਮੈਨੂੰ ਤਾਂ ਪਤਾ ਨਹੀਂ ਕਿਹੜੇ ਕਵੀ ਨੇ ਉਹ ਲਿਖਿਆ ਸੀਗਾ, ਅਤੇ ਉਹਨੇ ਹੁਣ ਲਿਖਿਆ ਵਾ ਮਿੱਟੀ ਨੂੰ ਫਰੋਲ ਜੋਗੀਆ। ਜਿੰਨਾ ਮਿੱਟੀ ਨੂੰ ਫਰੋਲੋਗੇ, ਪੁਰਾਣੇ ਸਿਧਾਂਤ ਬੜੇ ਗਲਤ ਸਾਬਤ ਹੁੰਦੇ ਜਾਂਦੇ ਆ। ਪਹਿਲਾਂ ਆਉਂਦੇ ਹੁੰਦੇ ਕੁੱਕੜ ਖੇ ਅਡਾਈ ਅਤੇ ਆਪਣੇ ਸਿਰ 'ਚ ਪਾਈ। ਉਹ ਕੁੱਕੜ ਆਂਦਾ ਸੀ ਮੈਂ ਬੜਾ ਫਾਰਚੂਨੇਟ ਹਾਂ, ਮੇਰੇ ਸਿਰ ਵਿੱਚ ਪਰਮਾਤਮਾ ਨੇ ਧੂੜ ਪਾਈ ਆ। ਔਰ ਧੂੜ ਦਾ ਐਡਾ ਕੁਛ ਹੋ ਗਿਆ, ਮੈਂ ਅੱਧਾ ਮਿੰਟ ਇਹ ਗੱਲ ਕਰਦਾ। ਸਾਡਾ ਇੱਕ ਦੋਸਤ ਸੀਗਾ, ਮੈਨੂੰ ਉਹਨੇ ਹੁਣੇ ਦੱਸਿਆ ਵੀ ਇੱਥੇ ਆ ਤੂੰ ਫਲੋਰ, ਮੇਰਿਆਂ ਪੈਰਾਂ 'ਚੋਂ ਬੜਾ ਸੇਕ ਨਿਕਲਦਾ। ਅਤੇ ਉਹਦਾ ਮੇਰੇ 18 ਸਾਲ ਸੇਕ ਨਿਕਲਦਾ ਰਿਹਾ ਅਤੇ ਕੋਈ ਨਾ ਖਲੋਤਾ ਨਾ ਜਾਇਆ ਕਰੇ। ਫਲੋਰ ਇੱਕ ਨੇਚੁਰੋਪੈਥੀ ਖੁੱਲ੍ਹੀ ਆ। ਉਹਨਾਂ ਨੇ ਕੀ ਕੀਤਾ, ਜ਼ਮੀਨ ਦੇ ਹੇਠੋਂ ਹੇਠਲੀ ਜ਼ਮੀਨ ਕੱਢਦੇ ਜਿਹਦੇ 'ਚ ਆਰਗੈਨਿਕ ਮੈਟਰ ਨਾ ਹੋਵੇ 5 ਫੁੱਟ ਤੋਂ ਥੱਲਿਓ। ਉਹ ਆਂਦਾ ਉਹ ਤੁਹਾਡੇ ਸਰੀਰ ਤੋਂ ਉਹਦਾ ਪੋਚਾ ਬਣਾ ਕੇ ਫੇਰ ਦਿੰਦੇ ਆ, ਪੈਰਾਂ 'ਤੇ ਵੀ ਸਾਰੇ। ਘੰਟੇ ਬਾਅਦ ਫਿਰ ਚੇਂਜ ਕਰ ਦਿੰਦੇ ਆ। 4-5 ਘੰਟੇ ਉਸ ਤਰ੍ਹਾਂ ਇਸ ਤਰ੍ਹਾਂ ਰੱਖਦੇ ਅਤੇ ਫਿਰ ਸਾਰੀਆਂ ਦਰਦਾਂ ਖਤਮ ਹੋ ਜਾਂਦੀਆਂ। ਸਾਰੇ ਜਿਹੜੇ ਨਿਊਟ੍ਰੀਐਂਟ ਚਾਹੀਦੇ ਹੁੰਦੇ ਆ ਚਮੜੀ ਨੂੰ, ਜਿਨ੍ਹਾਂ ਦੀ ਐਬਸੈਂਸ ਵਿੱਚ ਤੁਹਾਡੇ ਪੈਰ ਸੜਦੇ ਆ, ਉਹ ਸਾਰੇ ਠੀਕ ਹੋ ਜਾਂਦੇ ਆ। ਮੈਂ ਉਹਦੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ, ਉਹ ਆਂਦਾ ਇਹ ਇੱਥੇ ਆ, ਇਟਸ ਮੋਰ ਸਾਇੰਟੀਫਿਕ। ਸੋ ਇਹ ਸਾਇੰਸ ਦੀ ਦੁਨੀਆ ਵਾ। ਅਤੇ ਮੈਂ ਉਸ ਤਰ੍ਹਾਂ ਇਹਨਾਂ ਦੋਵਾਂ ਵੀਰਾਂ ਨੂੰ ਵੀ, ਸਾਡੇ ਬੱਚੇ ਵਰਗੇ ਆ, ਇਹਨਾਂ ਨੂੰ ਮੈਂ ਕਹੂੰਗਾ ਕਿ ਵਾਕਿਆ ਹੀ ਆ ਬੜਾ ਮੁਸ਼ਕਿਲ ਹੋਊਗਾ ਇਹ ਮੈਗਜ਼ੀਨ ਨੂੰ ਗਾਂਹ ਤੋਰਨਾ, ਬੜਾ ਡਿਫੀਕਲਟ। ਪਰ ਕਿਉਂਕਿ ਤੁਸੀਂ ਲੈ ਕੇ ਚੱਲੇ ਜੇ ਜਿਹੜੀ ਜਿਸ ਤਰ੍ਹਾਂ ਪਾਸ਼ ਦੀ ਆਈਡੀਆਲੋਜੀ ਜਾਂ ਦੂਸਰੇ ਵਧੀਆ ਪੋਇਟਸ ਦੀ ਆਈਡੀਆਲੋਜੀ ਨੂੰ ਨਾਲ ਲੈ ਕੇ ਕੰਗ ਸਾਹਿਬ ਬੈਠੇ ਸਾਡੇ, ਤਾਂ ਜ਼ਰੂਰੀ ਆ ਇਹਦੀ ਅਸੀਂ ਸ਼ੁਭ ਕਾਮਨਾਵਾਂ ਤੁਹਾਨੂੰ ਦਿੰਦੇ ਹਾਂ ਵੀ ਪਰਮਾਤਮਾ ਤੁਹਾਨੂੰ ਸਕਸੈਸ ਬਖਸ਼ੇ। ਖੈਰ, ਮੈਂ ਇਹ ਵਕਤ ਉਦਾਸ ਸੀ, ਜਦੋਂ ਵਕਤ ਖੁਸ਼ ਹੁੰਦਾ ਅਤੇ ਫਿਰ ਉਦਾਸ ਸੀ। 4 ਕੀ ਮੈਨੂੰ ਜ਼ਬਾਨੀ ਆਉਂਦੇ ਸੀ, ਉਹ ਮੈਂ ਲਿਖ ਲਿਆ। ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ। ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਜਵਾਨ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਜਵਾਨ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਲਾਲੀ ਸੁਬਹ ਦੀ ਮੱਥੇ 'ਤੇ ਮਲ ਕੇ ਕੀ ਕਰੋਗੇ ਹੁਣ, ਸਾਡਾ ਚੰਨ ਤਾਂ ਸੂਰਜ ਉਦੇ ਹੁੰਦਿਆਂ ਹੀ ਛੜ ਗਿਆ। ਬਹੁਤ ਮਸ਼ਹੂਰ ਸੀ ਉਹ ਸ਼ਹਿਰ ਅਤੇ ਉੱਚੀ ਸਰਾਂ ਉਸ ਦੀ। ਅੱਜ ਕੱਲ੍ਹ ਵੀ ਇੰਡੀਆ 'ਚ ਇਸ ਤਰ੍ਹਾਂ ਹੋ ਰਿਹਾ। ਬਹੁਤ ਮਸ਼ਹੂਰ ਸੀ ਉਹ ਸ਼ਹਿਰ ਅਤੇ ਉੱਚੀ ਸਰਾਂ ਉਸ ਦੀ, ਬਦਕਿਸਮਤ ਮੁਸਾਫਰ ਸੀ ਜੋ ਸੁੱਤਾ ਸੁੱਤਾ ਮਰ ਗਿਆ। ਉਹ ਮਾਰਦੇ ਆਪ ਆ ਅਤੇ ਕਹਿੰਦੇ ਆ ਵੀ ਉਹ ਬਦਕਿਸਮਤ ਸੀ, ਵਿਚਾਰਾ ਸੁੱਤਾ ਹੀ ਮਰ ਗਿਆ। ਬਹੁਤ ਮਸ਼ਹੂਰ ਸੀ ਉਹ ਸ਼ਹਿਰ ਅਤੇ ਉੱਚੀ ਸਰਾਂ ਉਸ ਦੀ,
ਬਦਕਿਸਮਤ ਮੁਸਾਫਰ ਸੀ ਜੋ ਸੁੱਤਾ ਸੁੱਤਾ ਮਰ ਗਿਆ। ਨਹੀਂ ਇਹ ਵਕਤ ਰੁਖਸਤ ਦਾ, ਲੋਕ ਸਾਨੂੰ ਕਹਿੰਦੇ ਆ, ਨਹੀਂ ਇਹ ਵਕਤ ਰੁਖਸਤ ਦਾ, ਬਹੁਤ ਹੀ ਸੀਤ ਹਨ ਇਹ ਪਲ, ਪਰ ਪੈਂਡੇ ਨੂੰ ਕੀ ਕਹੀਏ ਜੋ ਸਾਡੇ ਪੈਰੀਂ ਚੜ੍ਹ ਗਿਆ, ਪਰ ਪੈਂਡੇ ਨੂੰ ਕੀ ਕਹੀਏ ਜੋ ਸਾਡੇ ਪੈਰੀਂ ਚੜ੍ਹ ਗਿਆ। ਮੈਨੂੰ ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਜਵਾਨ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਸੋ ਮੈਨੂੰ ਜਾਪਦਾ ਵਾ ਪੈਂਡਾ ਇਹਨਾਂ ਦੇ ਪੈਰੀਂ ਚੜ੍ਹ ਗਿਆ, ਇਹਨਾਂ ਨੂੰ ਕੁਝ ਜਾਪਦਾ ਨਹੀਂ ਵੀ ਇਹ ਵਕਤ ਕਿਸ ਤਰ੍ਹਾਂ ਦੇ ਹੈ। ਗ੍ਰੇਟ, ਥੈਂਕ ਯੂ। ਸੋ ਅਰਜਨ ਸਿੰਘ ਜੋਸਨ ਹੋਰਾਂ ਨੇ ਕਵਿਤਾ ਵੀ ਸੁਣਾਈ, ਆਪਣੇ ਵਿਚਾਰ ਵੀ ਪੇਸ਼ ਕੀਤੇ ਨੇ ਕਿ ਐਸਾ ਗਾਹਕ ਨਾ ਮਿਲਣਾ ਮੁੜ ਕੇ, ਐਸਾ ਗਾਹਕ ਨਾ ਮਿਲਣਾ ਮੁੜ ਕੇ, ਵੇਖੀ ਇਸ ਨੂੰ ਮੋੜ ਨਾ ਦੇਵੀਂ। ਐਸਾ ਗਾਹਕ ਨਾ ਮਿਲਣਾ ਮੁੜ ਕੇ, ਵੇਖੀ ਇਸ ਨੂੰ ਮੋੜ ਨਾ ਦੇਵੀਂ। ਦੋ ਹੋਠਾਂ ਦੇ ਹਾਸੇ ਬਦਲੇ ਉਮਰਾਂ ਗਹਿਣੇ ਕਰ ਜਾਵੇਗਾ। ਕਿ ਤੇਰੇ ਹੁੰਦਿਆਂ ਪਰਦਿਆਂ ਉਤਲੇ ਫੁੱਲਾਂ ਦੇ ਵਿੱਚ ਖੁਸ਼ਬੋਈ ਹੈ, ਤੇਰੇ ਹੁੰਦਿਆਂ ਪਰਦਿਆਂ ਉਤਲੇ ਫੁੱਲਾਂ ਦੇ ਵਿੱਚ ਖੁਸ਼ਬੋਈ ਹੈ। ਤੇਰੇ ਬਾਝੋਂ ਚਾਦਰ ਉਤਲਾ ਮੋਰ ਸੁਨਹਿਰੀ ਮਰ ਜਾਵੇਗਾ। ਸੋ ਮੈਂ ਬੇਨਤੀ ਕਰਾਂਗਾ ਸੁੱਖੀ ਧਾਲੀਵਾਲ ਹੋਰਾਂ ਨੂੰ ਇਸੇ ਤਰ੍ਹਾਂ ਦੇ ਗਹਿਰੇ ਜਿਹੜੇ ਸ਼ੇਰ ਲਿਖਣ ਵਾਲੇ, ਗੀਤ ਵੀ ਬੜੇ ਕਮਾਲ ਦੇ ਨਾਲ ਲਿਖੇ ਨੇ, ਅਤੇ ਇੱਕ ਕਵਿਤਾ ਦੀ ਕਿਤਾਬ ਇਹਨਾਂ ਦੀ ਛਪ ਚੁੱਕੀ ਹੈ। ਦੂਸਰੀ ਵੈਸੇ ਕਈ ਵਾਰ ਮੈਨੂੰ ਕਹਿ ਚੁੱਕੇ ਨੇ ਮੈਂ ਛਪਾਉਣੀ ਹੈ ਅਤੇ ਮੈਂ ਆਊਂਗਾ। ਹਾਂ, ਸੋ ਉਹਨਾਂ ਤੋਂ ਬਾਅਦ ਫਿਰ ਪ੍ਰਵੀਨ ਸ਼ਰਮਾ ਹੋਰੀ। ਗੰਦਾਰਾ ਸਾਹਿਬ ਦਾ ਹੁਕਮ ਆਇਆ ਕਿ ਜਿਹੜੀ ਹੁਕਮ ਤੁਹਾਡਾ ਸਿਰ ਮੱਥੇ ਇੱਕ ਕਵਿਤਾ ਇਸ ਮੈਗਜ਼ੀਨ ਦੇ ਵਿੱਚ ਛਪੀ ਹੈ, ਅਤੇ ਇੱਥੇ ਮੈਂ ਉਹ ਪਹਿਲਾਂ ਇੱਕ ਕਵਿਤਾ ਇੱਕ ਵਾਰੀ ਬੋਲ ਵੀ ਚੁੱਕਾ ਹੈਗਾ। ਕਵਿਤਾ ਦਾ ਸਿਰਲੇਖ ਹੈ ਕਿ ਬੁੱਢਾ ਹੋ ਗਿਆ ਬਾਪੂ, ਬੁੱਢਾ ਹੋ ਗਿਆ ਬਾਪੂ, ਚੁੱਪ ਰਹਿੰਦਾ ਹੈ, ਬਹੁਤ ਘੱਟ ਬੋਲਦਾ ਹੈ। ਮੈਨੂੰ ਘਰ ਮੁੜੇ ਨੂੰ ਬਸ ਇੰਨਾ ਕੁ ਪੁੱਛਦਾ, ਹਾਂ ਵੀ ਆ ਗਿਆ, ਅਤੇ ਜਾਂ ਕਦੇ ਵਾਹਿਗੁਰੂ ਕਹਿੰਦਾ ਸੁਣਦਾ। ਬੁੱਢਾ ਹੋ ਗਿਆ ਬਾਪੂ, ਬਹੁਤ ਘੱਟ ਬੋਲਦਾ ਹੈ। ਸੋਫੇ 'ਤੇ ਬੈਠਾ ਮੇਰੇ ਧੌਲਿਆਂ ਨੂੰ ਨਿਹਾਰਦਾ, ਮੇਰੇ ਚਿਹਰੇ 'ਤੇ ਉਗਾਈਆਂ ਝੁਰੜੀਆਂ ਗਿਣਦਾ, ਮੇਰੀ ਉਧੇੜ ਉਮਰ 'ਚੋਂ ਆਪਣੇ ਅਤੀਤ ਨੂੰ ਲੱਭਦਾ, ਅਤੇ ਫਿਰ ਅੱਖਾਂ ਮੀਚ ਲੈਂਦਾ। ਬਹੁਤ ਘੱਟ ਬੋਲਦਾ, ਬੁੱਢਾ ਹੋ ਗਿਆ ਬਾਪੂ। ਪਿੰਡੋਂ ਫੋਨ ਆਉਂਦਾ, ਬੜੀਆਂ ਗੱਲਾਂ ਕਰਦਾ, ਪਿੰਡੋਂ ਫੋਨ ਆਉਂਦਾ, ਬੜੀਆਂ ਗੱਲਾਂ ਕਰਦਾ। ਹਾਣੀਆਂ ਬਾਰੇ ਪੁੱਛਦਾ, ਖੇਤਾਂ ਪਾਣੀਆਂ ਬਾਰੇ ਪੁੱਛਦਾ, ਧੀਆਂ ਧਿਆਣੀਆਂ ਬਾਰੇ ਪੁੱਛਦਾ, ਸਭ ਦਾ ਜ਼ਿਕਰ ਕਰਦਾ, ਅਤੇ ਚੋਰਈਆਂ ਛੱਤਾਂ ਦਾ ਫਿਕਰ ਕਰਦਾ। ਸਭ ਦਾ ਜ਼ਿਕਰ ਕਰਦਾ ਅਤੇ ਚੋਰਈਆਂ ਛੱਤਾਂ ਦਾ ਫਿਕਰ ਕਰਦਾ। ਫੋਨ ਰੱਖਦਿਆਂ ਹੀ ਫੇਰ ਚੁੱਪ ਹੋ ਜਾਂਦਾ, ਬਹੁਤ ਘੱਟ ਬੋਲਦਾ, ਬੁੱਢਾ ਹੋ ਗਿਆ ਬਾਪੂ। ਪਰ ਮੈਨੂੰ ਮੇਰਾ ਬਾਪੂ ਅੱਜ ਵੀ ਉਵੇਂ ਹਲ ਵਾਹੁੰਦਾ ਦਿਸਦਾ, ਬੋਲੀਆਂ ਪਾਉਂਦਾ ਦਿਸਦਾ, ਮਿਰਜ਼ਾ ਗਾਉਂਦਾ ਦਿਸਦਾ, ਮੇਰੇ ਨਾਲ ਨਾਲ ਤੁਰਦਾ, ਮੇਰੇ ਰਾਹਾਂ 'ਚ ਰਹਿੰਦਾ, ਮੇਰੇ ਹਰਫਾਂ 'ਚ ਹੁੰਦਾ, ਕਵਿਤਾਵਾਂ 'ਚ ਰਹਿੰਦਾ। ਨਹੀਂ, ਮੇਰਾ ਬਾਪੂ ਬੁੱਢਾ ਨਹੀਂ ਹੋਇਆ, ਨਹੀਂ ਮੇਰਾ ਬਾਪੂ ਬੁੱਢਾ ਨਹੀਂ ਹੋਇਆ। ਬਾਪੂ ਕਦੇ ਬੁੱਢੇ ਨਹੀਂ ਹੁੰਦੇ ਅਤੇ ਨਾ ਹੀ ਮਰਦੇ ਹੁੰਦੇ ਨੇ ਬਾਪੂ। ਬਾਪੂ ਤਾਂ ਪੀੜ੍ਹੀ ਦਰ ਪੀੜ੍ਹੀ ਵਗਦੇ ਨੇ ਔਲਾਦ ਦੀਆਂ ਨਾੜਾਂ ਵਿੱਚ। ਨਹੀਂ, ਮੇਰਾ ਬਾਪੂ ਬੁੱਢਾ ਨਹੀਂ ਹੋਇਆ। ਥੈਂਕ ਯੂ। ਇਹ ਮੈਨੂੰ ਲੱਗਦਾ ਹੈ ਸਾਰਿਆਂ ਦੀ ਕਵਿਤਾ ਸੁੱਖੀ ਧਾਲੀਵਾਲ ਨੇ ਜੋ ਲਿਖੀ ਹੈ। ਸੋ ਹੁਣ ਮੈਂ ਬੇਨਤੀ ਵੈਸੇ ਕੀਤੀ ਸੀ ਪ੍ਰਵੀਨ ਸ਼ਰਮਾ ਹੋਰਾਂ ਨੂੰ, ਉਹ ਇੱਕ ਤਾਂ ਕਵੀ ਕਵਿਤਾ ਲੱਭਣ ਤੁਰ ਪੈਂਦੇ ਨੇ, ਉਹ ਕਹਿੰਦਾ ਮੈਂ ਵੀ ਲੱਭ ਕੇ ਲਿਆਉਣਾ ਹੈ।
ਸੋ ਉਨੀ ਦੇਰ ਮੈਂ ਹੋਰ ਕੋਈ ਮੈਨੂੰ ਮਤਲਬ ਹੋਰ ਕੋਈ ਸ਼ਾਇਰ ਆਪਣੇ ਜਿਹਨੇ ਬੋਲਣੀ ਹੋਵੇ ਕਵਿਤਾ ਤਾਂ ਮੈਨੂੰ ਦੱਸ ਦਿਓ ਹੱਥ ਖੜ੍ਹਾ ਕਰਕੇ। ਅਤੇ ਸੰਤੋਖ ਮਨਿਹਾਰ ਸਰ ਨੂੰ ਮੈਂ ਬੇਨਤੀ ਕਰਾਂ ਵੀ ਤੁਸੀਂ ਆਓ ਅਤੇ ਇੱਕ ਦੋ ਕਵਿਤਾਵਾਂ ਦੀ ਸਾਂਝ ਸਾਡੇ ਨਾਲ ਪਾਓ। ਦੋਸਤੋ, ਮੈਂ ਇੱਕੋ ਹੀ ਕਵਿਤਾ ਪੜ੍ਹਾਂਗਾ। ਅੱਜ ਡਾਕਟਰ ਗੁਰਮੇਲ ਬਹੁਤ ਯਾਦ ਆ ਰਿਹਾ ਸੀ। ਉਹਦਾ ਬਗੋਚਾ ਸਾਡੇ ਨਾਲ ਸਫ਼ਰ ਕਰਦਾ ਰਹਿੰਦਾ ਹੈ। ਉਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ। ਢੇਰ ਰਾਤ ਤੱਕ ਉਹਦੇ ਨਾਲ ਗੱਲਾਂ ਕਰਦੇ ਰਹਿੰਦੇ ਸੀ। ਮੈਨੂੰ ਉਹਨੇ ਕਹਿਣਾ, ਮਨਹਾਸ ਤੂੰ ਰੇਖਾ ਚਿੱਤਰ ਲਿਖ, ਤੂੰ ਰੇਖਾ ਚਿੱਤਰ ਬਹੁਤ ਵਧੀਆ ਲਿਖ ਲੈਣਾ। ਮੈਂ ਪੜ੍ਹੇ, ਮੈਂ ਲਿਖਾਂਗਾ, ਜ਼ਰੂਰ ਲਿਖਾਂਗਾ। ਨਹੀਂ ਯਾਰ ਤੂੰ ਲਿਖ। ਮੰਨ ਕਹਿੰਦੇ, ਮੈਂ ਫਿਰ ਚੁੱਪ ਕਰ ਜਾਂਦਾ। ਦਿਨ ਗੁਜ਼ਰ ਜਾਂਦੇ। ਉਹ ਹਸਪਤਾਲ ਚਲਿਆ ਗਿਆ। ਹਸਪਤਾਲ ਤੋਂ ਜਦੋਂ ਛੁੱਟੀ ਮਿਲੀ ਤਾਂ ਮੈਂ ਫੋਨ ਕੀਤਾ। ਕਹਿੰਦੇ ਠੀਕ ਹੈ, ਇੱਕ ਪੈਰ ਦੁਖਦਾ ਅਤੇ ਦੂਜਾ ਠੀਕ ਹੈਗਾ, ਹਜੇ ਦੁਖਦਾ। ਮਨਾਸਬ ਸ਼ੁਰੂ ਨਹੀਂ ਕੀਤਾ ਤੂੰ ਹਜੇ ਰੇਖਾ ਚਿੱਤਰ ਲਿਖਣੇ? ਮੈਂ ਕੋਈ ਨਹੀਂ ਲਿਖਦੇ ਆ। ਮੈਂ ਸੁਬਾਹ ਹਰ ਰੋਜ਼ ਗੰਦਾਰੇ ਨੂੰ ਕਹਿੰਦਾ, ਯਾਰ ਡਾਕਟਰ ਸਾਹਿਬ ਦਾ ਫੇਰ ਫੋਨ ਆਇਆ, ਤੂੰ ਰੇਖਾ ਚਿੱਤਰ ਲਿਖ, ਤੂੰ ਰੇਖਾ ਚਿੱਤਰ ਲਿਖ। ਮੈਂ ਯਾਰ ਮੈਂ ਤਾਂ ਲਿਖ ਹੀ ਨਹੀਂ ਹੁੰਦਾ ਕੋਈ, ਨਾ ਮੈਨੂੰ ਸ਼ਬਦ ਆਉੜਦੇ ਆ। ਥੋੜ੍ਹੇ ਦਿਨਾਂ ਬਾਅਦ ਕੰਗ ਸਾਹਿਬ ਦਾ ਫੋਨ ਆਉਂਦਾ, ਕਹਿੰਦੇ ਡਾਕਟਰ ਸਾਹਿਬ ਨਹੀਂ ਰਹੇ। ਇੱਕਦਮ ਸ਼ੌਕ ਜਿਹਾ ਲੱਗਿਆ। ਉਸੇ ਰਾਤ ਉਹਦਾ ਸ਼ਬਦ ਚਿੱਤਰ ਮੈਂ ਫਿਰ ਲਿਖਿਆ ਉਹਦੇ ਤੁਰ ਜਾਣ ਤੋਂ ਬਾਅਦ। ਅਤੇ ਮੈਨੂੰ ਐਂ ਲੱਗਿਆ ਸਾਰੀ ਉਮਰ ਗੋਚਾ ਰਹੂਗਾ। ਜੇ ਮੈਂ ਉਹਦੇ ਜਿਉਂਦੇ ਲਿਖ ਲੈਂਦਾ ਉਹਨੂੰ ਕਿੰਨਾ ਚੰਗਾ ਲੱਗਣਾ ਸੀਗਾ। ਪਰ ਉਹਦੇ ਮਰਨ ਤੋਂ ਬਾਅਦ ਮੈਂ ਇਹ ਲਿਖਿਆ ਸੀਗਾ ਥੋੜ੍ਹੇ ਦਿਨਾਂ ਬਾਅਦ, ਅਤੇ ਇਹਨਾਂ ਨੂੰ ਮੈਂ ਸੁਣਾਇਆ ਉੱਦਾਂ ਹੀ। ਉਹਦੀ ਸ਼ਰਧਾਂਜਲੀ ਦੇ ਰੂਪ ਵਿੱਚ ਡਾਕਟਰ ਨੂੰ ਯਾਦ ਕਰਦੇ ਹਾਂ। ਉੱਚੇ ਟਿੱਲੇ ਵਾਲਾ ਜੋਗੀ, ਪਹਿਲੀ ਤੱਕਣੀ 'ਚ ਉਹ ਕਿਸੇ WW ਅਖਾੜੇ ਦਾ ਗ੍ਰੇਟ ਖਲੀ ਲੱਗਦਾ। ਪਹਿਲੀ ਤੱਕਣੀ 'ਚ ਉਹ ਕਿਸੇ WW ਅਖਾੜੇ ਦਾ ਗ੍ਰੇਟ ਖਲੀ ਲੱਗਦਾ। ਮਸਤੀ 'ਚ ਝੂਲਦਾ, ਹੌਲੀ ਹੌਲੀ ਪੱਬ ਧਰਦਾ। ਪਰ ਨੇੜਿਓਂ ਤੱਕਿਆ ਉਹ ਕਿਸੇ ਜੰਗਲ 'ਚੋਂ ਪਰਤਿਆ ਕੋਈ ਮਹਾਰਿਸ਼ੀ ਲੱਗਦਾ। ਪਰ ਨੇੜਿਓਂ ਤੱਕਿਆ ਉਹ ਕਿਸੇ ਜੰਗਲ 'ਚੋਂ ਪਰਤਿਆ ਮਹਾਰਿਸ਼ੀ ਲੱਗਦਾ। ਉਹਦੀ ਭਾਰੀ ਪਰਕਮ ਦੇ ਕਿਸੇ ਯੁੱਗ ਸਮਾਧੀ 'ਚੋਂ ਜਾਗੀ। ਸਗਲ ਹਜਾਤੀ ਦੀ ਵਜੋਗੀ ਰੂਹ ਦਾ ਆਕਾਰ ਜਾਪਦੀ। ਉਹਦੀ ਭਾਰੀ ਪਰਕਮ ਦੇ ਕਿਸੇ ਯੁੱਗ ਸਮਾਧੀ 'ਚੋਂ ਜਾਗੀ। ਸਗਲ ਹਜਾਦੀ ਦੀ ਵਜੋਗੀ ਰੂਹ ਦਾ ਆਕਾਰ ਜਾਪਦੀ। ਉਹਦੇ ਸੂਰਜ ਮੰਡਲ ਦੀ ਆਭਾ ਗਿਆਨ ਵਿਗਿਆਨ ਪੰਡਾਂ 'ਚੋਂ ਉਹ ਪਰ ਝੋਲੀਆਂ ਵੰਡਦੀ। ਕਿਸੇ ਰਮਤਾਏ ਜੋਗੀ ਦਾ ਝੌਲਾ ਪਾਉਂਦੀ। ਉਹਦੇ ਸੂਰਜ ਮੰਡਲ ਦੀ ਆਭਾ ਗਿਆਨ ਵਿਗਿਆਨ ਦੀਆਂ ਪੰਡਾਂ 'ਚੋਂ ਪਰ ਝੋਲੀਆਂ ਵੰਡਦੀ। ਕਿਸੇ ਰਮਤੇ ਜੋਗੀ ਦਾ ਝੌਲਾ ਪਾਉਂਦੀ। ਅਵਤਾਰ ਉਸ ਨੂੰ ਉੱਚੇ ਟਿੱਲੇ ਵਾਲਾ ਨਾਥ ਆਖਦਾ। ਅਵਤਾਰ ਉਸ ਨੂੰ ਉੱਚੇ ਟਿੱਲੇ ਵਾਲਾ ਨਾਥ ਆਖਦਾ। ਜੋ ਬਿਨ ਕੰਨ ਪੜਵਾਇਆ ਜੋਗ ਵੰਡਦਾ। ਸ਼ਬਦਾਂ ਦੀ ਅਲਖ ਜਗਾਉਂਦਾ। ਜਿਹਦੀ ਚਿੱਪੀ 'ਚ ਮਾਂ ਬੋਲੀ ਦੀ ਖੈਰ ਮੰਗਦੀ। ਸ਼ਬਦਾਂ ਦੇ ਅਥਾਹ ਭੰਡਾਰ 'ਚੋਂ ਉਹ ਪਰ ਬੁੱਕ ਸ਼ੀਰਨੀਆਂ ਵੰਡਦਾ। ਕਿਸੇ ਦੇ ਹਿੱਸੇ ਸਲੂਣੀਆਂ ਆਉਂਦੀਆਂ ਅਤੇ ਕਿਸੇ ਦੇ ਹਿੱਸੇ ਮਿੱਠੀਆਂ। ਉਹ ਚੁੱਪ ਰਹਿੰਦਾ, ਘੱਟ ਬੋਲਦਾ, ਹਰ ਸ਼ਬਦ ਦਾ ਵਜਨ ਤੋਲਦਾ। ਉਹ ਚੁੱਪ ਰਹਿੰਦਾ, ਘੱਟ ਬੋਲਦਾ, ਹਰ ਸ਼ਬਦ ਦਾ ਵਜਨ ਤੋਲਦਾ। ਫਿਰ ਸ਼ਬਦਾਂ ਦੇ ਸਰਨਾਵੇਂ ਟੋਲਦਾ। ਕਿੱਥੋਂ ਆਇਆ, ਕਿਵੇਂ ਆਇਆ, ਮਾਂ ਬੋਲੀ 'ਚ ਕਿਵੇਂ ਸਮਾਇਆ। ਹਰ ਸ਼ਬਦ ਦਾ ਖੁਰਾ ਫਰੋਲਦਾ। ਕਵਿਤਾ ਉਹਦੇ ਨਾਲ ਤੁਰਦੀ। ਕਦੇ ਕਵਿਤਾ ਦੀ ਉਂਗਲ ਫੜ
ਉੱਚੀਆਂ ਅੰਬਰੀ ਉਡਾਰੀਆਂ ਮਾਰਦਾ, ਕਦੇ ਸੜਕ ਦਾ ਟੋਟਾ ਬਣ ਪੈਰਾਂ ਹੇਠ ਵਿਛ ਜਾਂਦਾ। ਕਦੇ ਸੜਕ ਦਾ ਟੋਟਾ ਬਣ ਪੈਰਾਂ ਹੇਠ ਵਿਛ ਜਾਂਦਾ, ਕਦੇ ਪੌਣਾ ਸੰਗ ਰਲ ਕੇ ਜੰਗਲ ਬੇਲੇ ਗਾਹ ਆਉਂਦਾ, ਨਿੱਕੇ ਨਿੱਕੇ ਚਾਪ ਗਾਉਂਦਾ, ਯਾਰਾਂ ਬੇਲੀਆਂ ਨੂੰ ਨਿਉਂਦੇ ਦਿੰਦਾ। ਨਿੱਕੇ ਨਿੱਕੇ ਚਾਪ ਗਾਉਂਦਾ, ਯਾਰਾਂ ਬੇਲੀਆਂ ਨੂੰ ਨਿਉਂਦੇ ਭੇਜਦਾ। ਸੰਤੋਖ ਕੀ ਕਰਦਾ ਹੈ? ਸੰਤੋਖ ਕੀ ਕਰਦਾ ਹੈ? ਫਰੀਦਕੋਟੀਆ ਫੋਨ ਨਹੀਂ ਚੁੱਕਦਾ ਤੇ ਦਮਦਮੇ ਵਾਲਾ ਕਿੱਥੇ ਹੈ? ਆ ਜਾਓ ਸ਼ਾਮ ਨੂੰ ਧੂਫ ਬੱਤੀ ਬਾਲਦੇ ਆ। ਸੰਤੋਖ ਕੀ ਕਰਦਾ ਹੈ? ਫਰੀਦਕੋਟੀਆ ਫੋਨ ਨਹੀਂ ਚੁੱਕਦਾ, ਦਮਦਮੇ ਵਾਲਾ ਕਿੱਥੇ ਹੈ? ਆ ਜਾਓ ਸ਼ਾਮ ਨੂੰ ਧੂਫ ਬੱਤੀ ਬਾਲਦੇ ਆ। ਘਰ ਉਹਦਾ ਕਿਸੇ ਪੀਰ ਦੀ ਦਰਗਾਹ ਲੱਗਦਾ। ਘਰ ਉਹਦਾ ਕਿਸੇ ਪੀਰ ਦੀ ਦਰਗਾਹ ਲੱਗਦਾ। ਆਪੇ ਪੀਰ, ਆਪੇ ਖਾਨਖਾਹ ਤੇ ਚਿਰਾਗ ਚੜਾਉਣ ਵਾਲਾ। ਮਰੀਦ ਜੁੜਦੇ ਕਵਿਤਾ ਦੀ ਕਿਣਮਣ ਹੁੰਦੀ। ਮਰੀਦ ਜੁੜਦੇ ਕਵਿਤਾ ਦੀ ਕਿਣਮਣ ਹੁੰਦੀ। ਢਲਦੀ ਸ਼ਾਮ ਦਾ ਸਰਮਈ ਵਿਸਮਾਦ ਹੌਲੀ ਹੌਲੀ ਅੰਦਰ ਲੈਂਦਾ। ਢਲਦੀ ਸ਼ਾਮ ਦਾ ਸਰਮਈ ਵਿਸਮਾਦ ਹੌਲੀ ਹੌਲੀ ਅੰਦਰ ਲੈਂਦਾ। ਕਵਿਤਾ ਦੇ ਜਸ਼ਨ ਮਨਾਉਂਦਿਆਂ ਕੋਈ ਬੁੱਲੇ ਸ਼ਾਹ ਦੀ ਰੂਹ ਜਾਪਦਾ। ਕਵਿਤਾ ਦੇ ਜਸ਼ਨ ਮਨਾਉਂਦਿਆਂ ਉਹ ਕੋਈ ਬੁੱਲੇ ਸ਼ਾਹ ਦੀ ਭਟਕੀ ਰੂਹ ਜਾਪਦਾ। ਬਿਨ ਝਾਂਜਰ ਬੰਨਿਆ ਬਿਨ ਸਾਜੋਂ, ਬਿਨ ਝਾਂਜਰ ਬੰਨਿਆ ਬਿਨ ਸਾਜੋਂ, ਤਰਾਨੋਂ ਵਿੱਚ ਗੀਤ ਛੇੜਦਾ। ਰਾਗ ਭੈਰਵੀ ਉਹਨੂੰ ਚੰਗਾ ਲੱਗਦਾ। ਰਾਗ ਭੈਰਵੀ ਉਹਨੂੰ ਚੰਗਾ ਲੱਗਦਾ। ਡੂੰਗੀ ਰਾਤ ਪਈ ਲੰਮੇ ਸੰਵਾਦ ਛੜਦੇ। ਡੂੰਗੀ ਰਾਤ ਪਈ ਲੰਮੇ ਸੰਵਾਦ ਛੜਦੇ। ਕਦੇ ਗ੍ਰੀਕ ਸਭਿਅਤਾ ਬਾਰੇ, ਕਦੇ ਭਾਰਤ ਵਿੱਚ ਆਰੀਅਨ ਦੀ ਆਮਦ ਬਾਰੇ, ਈਸਾ ਤੋਂ ਪੂਰਬ ਤੱਕ ਲੈ ਕੇ ਸਿੱਖਾਂ ਦੇ ਜਨਮ ਤੱਕ ਪਤਾ ਨਹੀਂ ਕਿਹੜੇ ਕਿਹੜੇ ਇਤਿਹਾਸ ਦੇ ਪੰਨੇ ਸ਼ਬਦਾਂ ਦਾ ਆਧਾਰ ਬਣਦੇ। ਪਤਾ ਨਹੀਂ ਕਿਹੜੇ ਕਿਹੜੇ ਇਤਿਹਾਸ ਦੇ ਪੰਨੇ ਸ਼ਬਦਾਂ ਦਾ ਆਧਾਰ ਬਣਦੇ। ਸ਼ੌਹਰਤ ਦੌਲਤ ਤੋਂ ਦੂਰ ਸ਼ਬਦਾਂ ਦਾ ਵਣਜ ਕਰਦਾ। ਸ਼ੋਹਰਤ ਦੌਲਤ ਤੋਂ ਦੂਰ ਸ਼ਬਦਾਂ ਦਾ ਵਣਜ ਕਰਦਾ। ਢਲੀ ਰਾਤ ਫਿਰ ਨਾਥ ਉੱਠਦਾ। ਢਲੀ ਰਾਤ ਫਿਰ ਨਾਥ ਉੱਠਦਾ। ਰਸੋਈ ਦੀ ਪਰਿਕਰਮਾ ਕਰਦਾ। ਵੇਰਕਾ ਦੇ ਪਰੌਂਠੇ ਕੱਢਦਾ। ਢਲੀ ਰਾਤ ਫਿਰ ਨਾਥ ਉੱਠਦਾ। ਰਸੋਈ ਦੀ ਪਰਿਕਰਮਾ ਕਰਦਾ। ਵੇਰਕਾ ਦੇ ਪਰੌਂਠੇ ਕੱਢਦਾ। ਆਖਦਾ ਮੇਥੀ ਵਾਲੇ ਖਾਣੇ ਕਿ ਆਲੂਆਂ ਵਾਲੇ? ਵੇਰਕਾ ਦੇ ਪਰੌਂਠੇ ਕੱਢਦਾ। ਆਖਦਾ ਮੇਥੀ ਵਾਲੇ ਖਾਣੇ ਆ ਕਿ ਆਲੂਆਂ ਵਾਲੇ? ਮੈਨੂੰ ਆਖਦਾ ਸੰਤੋਖ ਤੇਰੇ ਲਈ ਉਹ ਗਿਫਟ ਪਿਆ ਹੈ। ਸੰਤੋਖ ਉਹ ਤੇਰੇ ਲਈ ਗਿਫਟ ਪਿਆ। ਮੈਨੂੰ ਪਤਾ ਹੁੰਦਾ ਕਿਹੜੀ ਚੀਜ਼ ਮੂੰਗਫਲੀ ਦੀਆਂ ਗਿਰੀਆਂ ਨੇ ਤੇ ਕਿਹੜੀ 'ਚ ਪਕੌੜੀਆਂ। ਮੈਨੂੰ ਪਤਾ ਹੁੰਦਾ ਕਿਹੜੀ ਸ਼ੀਸ਼ੀ ਮੂੰਗਫਲੀ ਦੀਆਂ ਗਿਰੀਆਂ ਨੇ ਤੇ ਕਿਹੜੀ 'ਚ ਪਕੌੜੀਆਂ। ਮੈਂ ਉਹਦੀਆਂ ਕਵਿਤਾਵਾਂ ਪੜ੍ਹਦਾ। ਮੈਂ ਉਹਦੀਆਂ ਕਵਿਤਾਵਾਂ ਪੜ੍ਹਦਾ। ਮਿੰਨਾ ਮਿੰਨਾ ਹੱਸਦਾ ਤੇ ਆਖਦਾ ਸੰਤੋਖ ਤੇਰੇ ਨਾਲ ਰੌਣਕ ਹੋ ਜਾਂਦੀ ਹੈ। ਅਸੀਂ ਤਾਂ ਵਾਈਨ ਦੀਆਂ ਗਲਾਸੀਆਂ ਖੜਕਾਉਣ ਵਾਲੇ ਹਾਂ। ਮੈਨੂੰ ਆਖਦਾ ਸੰਤੋਖ ਤੇਰੇ ਨਾਲ ਰੌਣਕ ਹੋ ਜਾਂਦੀ ਹੈ। ਅਸੀਂ ਤਾਂ ਵਾਈਨ ਦੀਆਂ ਗਲਾਸੀਆਂ ਖੜਕਾਉਣ ਵਾਲੇ ਹਾਂ। ਮੈਂ ਸੋਚਦਾ ਜੇ ਇਹ ਬੰਦਾ ਜੁਗਾੜੀ ਹੁੰਦਾ, ਮੈਂ ਸੋਚਦਾ ਜੇ ਇਹ ਬੰਦਾ ਜੁਗਾੜੀ ਹੁੰਦਾ, ਕਿਸੇ ਯੂਨੀਵਰਸਿਟੀ ਦਾ ਵੀਸੀ ਹੁੰਦਾ, ਸਰਕਾਰੇ ਦਰਬਾਰੇ ਵਾਹਵਾ ਹੁੰਦੀ, ਮਾਣ ਸਨਮਾਨਾਂ ਨਾਲ ਘਰ ਲੱਦੀ ਫਿਰਦਾ। ਇਹ ਸ਼ਬਦਾਂ ਦਾ ਵਣਜਾਰਾ, ਇਹ ਬੋਲੀ ਦਾ ਹਰਕਾਰਾ, ਜਿਹਦੇ ਹਿੱਸੇ ਮਾਂ ਬੋਲੀ ਦਾ ਹੋਕਾ ਦੇਣਾ ਵਰਦਾਨ ਆਇਆ। ਸਾਰੀ ਉਮਰ ਮਾਂ ਬੋਲੀ ਦਾ ਜੋ ਕਮਾਇਆ, ਸਾਰੀ ਉਮਰ ਮਾਂ ਬੋਲੀ ਦਾ ਜੋ ਕਮਾਇਆ, ਮਾਂ ਬੋਲੀ ਦਾ ਸਪੂਤ ਕਹਾਇਆ। ਉੱਚੇ ਟਿੱਲੇ ਵਾਲੇ ਜੋਗੀ ਨੂੰ ਮੇਰੇ ਇੰਨੇ ਹੀ ਸ਼ਬਦਾਂ ਨਾਲ ਸ਼ਰਧਾਂਜਲੀ। ਧੰਨਵਾਦ। ਸੋ ਬੜਾ ਖੂਬਸੂਰਤ ਸ਼ਬਦ ਚਿੱਤਰ ਜਿਹੜਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਉਹਨਾਂ ਨੇ ਬਿਆਨ ਕੀਤੀ। ਹਾਂ, ਕਿਉਂਕਿ ਡਾਕਟਰ ਗੁਰੂਮੇਲ ਸਿੱਧੂ, ਉਹਨਾਂ ਨਾਲ ਤੁਸੀਂ ਕਿਸੇ ਵੀ ਖੇਤਰ ਦੀ ਗੱਲ ਕਰ ਲਓ, ਚਾਹੇ ਸਾਇੰਸ ਨਾਲ ਸੰਬੰਧਿਤ ਹੈ,
ਤੇ ਚਾਹੇ ਗੀਤ ਸੰਗੀਤ ਦੇ ਨਾਲ ਸੰਬੰਧਿਤ ਹੈ, ਉਰਦੂ, ਹਿੰਦੀ ਦੀ ਜਿਹੜੀ ਸ਼ਾਇਰੀ ਹੈ, ਇੰਗਲਿਸ਼ ਦਾ ਜਿਹੜਾ ਲਿਟਰੇਚਰ ਹੈ, ਸੋ ਕੋਈ ਵੀ ਵਿਸ਼ਾ ਛੋਹ ਲਓ। ਕਿਉਂਕਿ ਇਹਨਾਂ ਨੇ ਗੱਲ ਕੀਤੀ ਮੇਰੇ ਨਾਲ, ਅਸੀਂ ਹਰ ਰੋਜ਼ ਸ਼ਾਮ ਨੂੰ ਮਤਲਬ 2-3 ਘੰਟੇ ਲਗਾਤਾਰ ਗੱਲ ਹੁੰਦੀ ਸੀ, ਇਸ ਕਰਕੇ ਕਿਉਂਕਿ ਉਹਨੂੰ ਹਰ ਵਿਸ਼ੇ ਦਾ ਗਿਆਨ ਸੀ। ਅਤੇ ਮੈਨੂੰ ਬੈਠੇ ਬੈਠੇ ਉਹਨਾਂ ਦੀ ਗੱਲ ਯਾਦ ਆ ਗਈ ਕਿ ਅਕਸਰ ਉਹ ਕਹਿੰਦੇ ਹੁੰਦੇ ਸੀ, ਕਿਉਂਕਿ ਅਸੀਂ ਲੋਕ ਬਹੁਤ ਕਮਜ਼ੋਰ ਡਰਪੋਕ ਕਿਸਮ ਦੇ ਹਾਂ, 10 ਬੰਦੇ ਜੇਕਰ ਘੱਟ ਹੋਣ ਤਾਂ ਅਸੀਂ ਘਬਰਾ ਜਾਈਦਾ। ਵੈਸੇ ਜਿਹੜਾ ਕ੍ਰੀਏਟਰ ਬੰਦਾ ਹੁੰਦਾ ਉਹ ਕਿਸੇ ਦੀ ਉਡੀਕ ਨਹੀਂ ਕਰਦਾ, ਉਹਨੇ ਕ੍ਰੀਏਟ ਕਰਨਾ ਹੁੰਦਾ, ਉਹਨੂੰ ਸਗੋਂ ਤਨਹਾਈ ਚਾਹੀਦੀ ਹੁੰਦੀ ਹੈ। ਸੋ ਇਸ ਕਰਕੇ ਨਾ ਇਹ ਜਿਹੜੇ ਭੀੜ ਵਾਲਾ ਜਿਹੜਾ ਭੀੜ ਤੰਤਰ ਹੈ ਨਾ, ਜਿਹੜਾ ਭੀੜ ਕਲਚਰ ਹੈ, ਬਹੁਤ ਸਾਰੇ ਲੋਕ ਆਏ ਤਾਂ ਬਹੁਤ ਵੱਡਾ ਬੰਦਾ ਹੈ, ਇਹ 'ਚੋਂ ਬਾਹਰ ਨਿਕਲਣਾ ਪਊਗਾ। ਠੀਕ ਹੈ ਜੀ, ਜਿਹੜੇ ਵੱਡੇ ਬੰਦੇ ਹੋਏ ਨੇ ਉਹਨਾਂ ਦੁਆਲੇ ਕਦੇ ਭੀੜ ਨਹੀਂ ਹੋਈ। ਜਦੋਂ ਕਬੀਰ ਕਿਤੇ ਕੁਛ ਲਿਖਦਾ ਹੋਏਗਾ ਉਹ ਇਕੱਲਾ ਹੀ ਸੀ, ਪਰ ਉਹਨੇ ਇਕੱਲੇ ਨੇ ਬ੍ਰਹਿਮੰਡ ਸਿਰਜ ਦਿੱਤਾ ਹੈ ਕਿ ਸਭ ਰੰਗ ਤੰਤਰ ਵਾਵ ਤਨ ਬਿਰਹ ਬਜਾਵੇ ਨਿਤ ਔਰ ਨਾ ਕੋਈ ਸੁਣ ਸਕੇ ਕੈ ਸਾਈਂ ਕੈ ਚਿੱਤ। ਉਹ ਹੋਰ ਕਿਸੇ ਨੂੰ ਸੁਣਾਉਣ, ਸਰੋਤੇ ਹੋਰ ਨੇ, ਸਾਡੇ ਸਰੋਤੇ ਹੋਰ ਨੇ। ਇਸੇ ਕਰਕੇ ਅਸੀਂ ਡੇਰਾ ਕਲਚਰ ਦੇ ਨਾਲ ਜੁੜ ਗਏ ਕਿ ਉੱਥੇ ਭੀੜ ਬੜੀ ਹੈ। ਇੱਕ ਬੰਦਾ ਕਹਿੰਦਾ ਯਾਰ ਮੈਂ ਕਿ ਤੂੰ ਉੱਥੇ ਕਿਉਂ ਜਾਂਦਾ ਹੈ? ਉਹ ਕਹਿੰਦਾ ਲੋਕ ਬਹੁਤ ਜਾਂਦੇ ਨੇ ਉੱਥੇ। ਅੱਛਾ, ਉਹ ਇਸੇ ਕਰਕੇ ਜਾਏ ਨਾ ਵੀ ਲੋਕ ਬਹੁਤ ਜਾਂਦੇ ਨੇ। ਸੋ ਜਿੰਨਾ ਚਿਰ ਤੁਸੀਂ ਇਹ ਭੀੜ ਤੰਤਰ ਤੋਂ ਪਰੇ ਨਹੀਂ ਹੁੰਦੇ, ਉਨੀ ਦੇਰ ਜਿਹੜੀ ਸਵੇਰ ਦੀ ਅੱਜ ਗੱਲ ਹੋ ਰਹੀ ਹੈ, ਉਨੀ ਦੇਰ ਵਿਚਾਰ ਦੇ ਨਾਲ ਨਹੀਂ ਤੁਸੀਂ ਜੁੜ ਸਕਦੇ। ਤੁਸੀਂ ਭੀੜ ਹੀ ਲੱਭੀ ਜਾਓਗੇ ਅਤੇ ਭੀੜ 'ਚ ਗਵਾਚ ਜਾਓਗੇ। ਸੋ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਪ੍ਰਵੀਨ ਸ਼ਰਮਾ ਹੋਰਾਂ ਨੂੰ, ਉਹ ਵੀ ਬੜੇ ਸੰਜੀਦਾ ਨੇ ਕਿਉਂਕਿ ਰੇਡੀਓ ਦੇ ਨਾਲ ਜੁੜੇ ਹੋਏ ਨੇ, ਇਸ ਕਰਕੇ ਅਕਸਰ ਉਹ ਲਿਟਰੇਚਰ ਵੀ ਪੜ੍ਹਦੇ ਨੇ, ਹੋਰ ਬਹੁਤ ਸਾਰੀਆਂ ਵਿਧਾਵਾਂ ਦੇ ਨਾਲ ਜੁੜੇ ਹੋਏ ਨੇ। ਬੜੀ ਗੰਭੀਰ ਸ਼ਖਸੀਅਤ ਨੇ ਪ੍ਰਵੀਨ ਸ਼ਰਮਾ ਹੋਰੀ, ਬੜੀ ਮਿੱਠੀ ਆਵਾਜ਼ ਅੰਦਾਜ਼ ਦੇ ਮਾਲਕ ਨੇ। ਸੋ ਆਪਣੀ ਕਵਿਤਾ ਉਹ ਪੇਸ਼ ਕਰਨਗੇ। ਮੈਂ ਫੇਰ ਬੇਨਤੀ ਕਰਦਾ, ਕਈ ਵਾਰ ਪਤਾ ਨਹੀਂ ਹੁੰਦਾ, ਜੇ ਕਿਸੇ ਨੇ ਕੋਈ ਕਵਿਤਾ ਪੜ੍ਹਨੀ ਤਾਂ ਮੈਨੂੰ ਦੱਸ ਦਿਓ ਕਿਰਪਾ ਕਰਕੇ। ਆਜੋ। ਬਹੁਤ ਬਹੁਤ ਧੰਨਵਾਦ ਕੰਗ ਸਾਹਿਬ। ਕੰਗ ਸਾਹਿਬ ਤੇ ਜਿੰਨੀਆਂ ਵੀ ਇੱਥੇ ਸਾਹਿਤਕ ਹਸਤੀਆਂ ਬੈਠੀਆਂ ਨੇ ਉਹਨਾਂ ਦੇ ਸਾਹਮਣੇ ਆਪਾਂ ਇੱਕ ਸਿਖਿਆਰਥੀ ਹਾਂ, ਇੱਕ ਵਿਦਿਆਰਥੀ ਹਾਂ। ਜਿਸ ਤਰੀਕੇ ਦੇ ਉਹਨਾਂ ਦੇ ਕੋਲੇ ਸ਼ਬਦ ਭੰਡਾਰ ਆ, ਉਹਨਾਂ ਦੇ ਕੋਲੇ ਗਿਆਨ ਆ, ਮੈਂ ਕਹਿੰਦਾ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਬਹੁਤ ਮਿਹਨਤ ਕਰਨੀ ਪਊਗੀ ਉਹਨਾਂ ਦੇ ਪੈੜਾਂ ਦੇ ਵਿੱਚ ਪੈੜ ਧਰਨ ਦੇ ਲਈ। ਸੋ ਇੱਕ ਵਾਰੀ ਇਹ ਲੋਕ ਜਿਹੜੇ ਇੱਥੇ ਬਹਿ ਕੇ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਦਾ ਜਿਹੜਾ ਚਿਣਗ ਆ ਉਹ ਲਾਈ ਬੈਠੇ ਆ ਆਪਣੇ ਆਪ ਨੂੰ, ਅਤੇ ਲੋਕਾਂ ਦੇ ਵਿੱਚ ਪਸਾਰਾ ਕਰ ਰਹੇ ਆ। ਸਾਡੀਆਂ ਇੱਥੋਂ ਦੀਆਂ ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਸਾਹਿਤਕ ਹਸਤੀਆਂ ਨੇ, ਅਤੇ ਗੁਦਾਰਾ ਸਾਹਿਬ ਜਾਂ ਸੰਘਾ ਸਾਹਿਬ ਜਾਂ ਜਿੰਨੇ ਵੀ ਹੋਰ ਇੱਥੇ ਮਾਇਨਾਜ਼ ਜਿਹੜੀਆਂ ਸ਼ਖਸੀਅਤਾਂ ਨੇ, ਹਸਤੀਆਂ ਨੇ, ਮੈਨੂੰ ਲੱਗਦਾ ਆਪਾਂ ਨੂੰ ਇਹਨਾਂ ਦੇ ਸਨਮਾਨ ਦੇ ਵਿੱਚ ਇੱਕ ਜ਼ੋਰਦਾਰ ਤਾੜੀ ਜ਼ਰੂਰ ਮਾਰਨੀ ਚਾਹੀਦੀ। ਇਹ ਇਸ ਕਰਕੇ ਵੀ ਇਹ ਉਸ ਮੁਆਸ਼ਰੇ ਦੇ ਵਿੱਚ ਰਹਿ ਕੇ ਜਿੱਥੇ ਹਰ ਘੰਟਾ ਤੁਹਾਨੂੰ ਫਿਕਰ ਆ, ਹਰ ਪਲ ਤੁਹਾਨੂੰ ਦੇਣਦਾਰੀਆਂ ਘੜੀਸਦੀਆਂ ਨੇ ਆਪਣੇ ਵਿੱਚ, ਉੱਥੇ ਰਹਿ ਕੇ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਰੱਖਣਾ, ਪੰਜਾਬੀ ਸਾਹਿਤ ਦੇ ਨਾਲ ਜੁੜੇ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਗਾ। ਅਤੇ ਸਾਹਿਤ ਦੇ ਮਾਮਲੇ ਦੇ ਵਿੱਚ ਮੈਂ ਬੜਾ ਅਨਾੜੀ ਬੰਦਾ। ਮੇਰੀ ਪੱਤਰਕਾਰੀ ਦੇ ਖੇਤਰ ਦੇ ਵਿੱਚ ਮੈਂ 3-4 ਚੀਜ਼ਾਂ ਉੱਤੇ ਕੰਮ ਕਰ ਸਕਿਆ ਫਿਲਹਾਲ। ਉਹਨਾਂ ਦੇ ਵਿੱਚੋਂ ਕਿਰਤੀ, ਜਿਵੇਂ ਭੈਣ ਜੀ ਗੱਲ ਕਰ ਰਹੇ ਸੀ, ਦਲਿਤ, ਕਿਸਾਨ ਅਤੇ ਪੋਲੀਟਿਕਸ, ਇਹ 4 ਚੀਜ਼ਾਂ ਉੱਤੇ ਹੀ ਹਾਲੇ ਮੈਂ ਜਿਹੜੇ ਆਪਣੀ ਸ਼ੁਰੂਆਤ ਦੇ ਦੌਰ ਦੇ ਵਿੱਚ ਕੰਮ ਕੀਤਾ ਆ। ਅਤੇ ਮੈਨੂੰ ਜਦੋਂ ਇਹਨਾਂ ਨੇ, ਮੈਨੂੰ ਲੱਗਦਾ ਕਿ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ ਅਤੇ ਤੁਸੀਂ ਗੈਰ ਹਾਜ਼ਰ ਹੋਵੋ, ਅਤੇ ਉਹ ਵੀ ਤੋਹੀਨ ਹੈ ਇੱਕ ਤਰੀਕੇ ਦੀ। ਸੋ ਮੈਂ ਖਿਮਾ ਦਾ ਯਾਚਕ ਹਾਂ, ਮੈਂ ਮਾफ़ੀ ਮੰਗਦਾ ਕੰਗ ਸਾਹਿਬ ਤੋਂ ਵੀ ਅਤੇ ਤੁਹਾਡੇ ਸਾਰਿਆਂ ਤੋਂ ਵੀ। ਮੈਨੂੰ ਆਵਾਜ਼ ਵੱਜੀ ਸੀ ਅਤੇ ਮੈਂ ਪਹੁੰਚ ਨਹੀਂ ਸਕਿਆ, ਉਹਦੇ ਲਈ ਮਾफ़ੀ। ਅਤੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੇ ਲੋਕ ਹੋਏ ਨੇ, ਅਤੇ ਅੱਜ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਨਾ ਬੜੀ ਸੋਹਣੀ ਗੱਲ ਲੱਗੀ ਗੁਦਾਰਾ ਸਾਹਿਬ ਦੀ ਜਦੋਂ ਇਹ ਗੱਲ ਕਰ ਰਹੇ ਸੀਗੇ, ਅਤੇ ਮੈਨੂੰ ਝਲਕਿਆ ਵੀ ਬੰਦਾ ਇੰਨਾ ਕੁ ਤੇਜ਼ ਆ ਅਤੇ ਇੰਨਾ ਕੁ ਗੈਰ ਗੰਭੀਰ ਆ, ਮਤਲਬ ਗੈਰ ਗੰਭੀਰ ਤੋਂ ਭਾਵ ਕਿ ਉਹਦਾ ਧਿਆਨ ਨਹੀਂ ਗਾ ਜਿੱਥੇ ਉਹ ਖੜਾ। ਮੈਨੂੰ ਲੱਗਾ ਕਿ ਕਿਉਂ ਨਾ ਬੰਦੇ ਉੱਤੇ ਹੀ ਗੱਲ ਆਪਾਂ ਕਰੀਏ। ਪਦਾਰਥਵਾਦ, ਬੰਦਾ, ਤੇਜ਼ੀ, ਆਧੁਨਿਕਤਾ, ਦੌੜ, ਇਹ ਸਾਰੀਆਂ ਗੱਲਾਂ 'ਤੇ ਅੱਜ ਆਪਾਂ ਚਰਚਾ ਕੀਤੀ, ਔਰ ਬਹੁਤ ਚੰਗਾ ਲੱਗਿਆ ਮੈਨੂੰ ਜਦੋਂ ਗੁਦਾਰਾ ਸਾਹਿਬ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰ ਰਹੇ ਸੀਗੇ। ਮੈਂ ਬੜੀ ਇੱਕ ਗੱਲ ਇੱਥੋਂ ਦੇ ਬੱਚਿਆਂ ਦੇ ਬਾਰੇ ਜਦੋਂ ਗੱਲ ਕਹਿ ਰਹੇ ਸੀਗੇ ਵੀ ਜਦੋਂ ਇੱਥੇ ਵਿਚਰਦੇ ਨੇ ਇਸ ਮੁਆਸ਼ਰੇ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਹਾਣੀ ਨਹੀਂ, ਜਾਂ ਉਹ ਮਹਿਸੂਸ ਕਰਾਉਂਦੇ ਨੇ ਹੁਣੇ ਨੇ ਉਹਨਾਂ ਨੂੰ ਕਈ ਵਾਰੀ, ਅਤੇ ਜਦੋਂ ਉੱਥੇ ਜਾਂਦੇ ਨੇ ਅਤੇ ਉੱਥੇ ਵੀ ਮਹਿਸੂਸ ਹੁੰਦਾ, ਕਿਉਂਕਿ ਉਹਨਾਂ ਦੀ ਬੋਲੀ ਓਨੀ ਠੇਠ ਨਹੀਂ ਹੁੰਦੀ। ਕਈ ਵਾਰੀ ਟੀਚਰਾਂ ਵੀ ਫਿਰ ਆਪਾਂ ਉਹਨਾਂ ਨੂੰ ਕਰਦੇ ਹਾਂ, ਉਹਨਾਂ ਬੱਚਿਆਂ ਨੂੰ, ਕਿ ਯਾਰ ਅੱਛਾ ਤੈਨੂੰ ਇੰਨਾ ਹੀ ਨਹੀਂ ਪਤਾ, ਤੈਨੂੰ ਆਹੀ ਨਹੀਂ ਪਤਾ। ਉਹ ਸਾਡੀ ਵੀ ਗੱਲ ਗਲਤ ਆ, ਅਸੀਂ ਥੋੜ੍ਹਾ ਜਿਹਾ ਐਕਸੈਪਟ ਘੱਟ ਕਰਦੇ ਹਾਂ ਚੀਜ਼ਾਂ ਨੂੰ, ਅਤੇ ਟੀਚਰ ਜ਼ਿਆਦਾ ਕਰਦੇ ਹਾਂ। ਜਿਵੇਂ ਯਹੂਦੀਆਂ ਦੇ ਮਾਮਲੇ 'ਚ ਆਪਾਂ ਗੱਲ ਕੀਤੀ ਸੀ,
ਮੈਨੂੰ ਹਰ ਇੱਕ ਗੱਲ ਯਾਦ ਆ ਜਦੋਂ ਦਾ ਮੈਂ ਸ਼ੁਰੂ ਤੋਂ ਰਿਕਾਰਡ ਕਰ ਰਿਹਾ ਕਿ ਕਿਹੜੇ ਬੰਦੇ ਨੇ ਕਿਹੜੀ ਗੱਲ ਕਹੀ, ਔਰ ਮੈਨੂੰ ਬੜੀਆਂ ਚੰਗੀਆਂ ਗੱਲਾਂ ਲੱਗੀਆਂ। ਤੇ ਜਮਲ ਕਲੀਮ ਸਾਹਿਬ ਇੱਕ ਪਾਕਿਸਤਾਨੀ ਸ਼ਾਇਰ ਨੇ, ਤੇ ਉਹਨਾਂ ਦੀ ਇੱਕ ਗੱਲ ਬੰਦੇ ਦੇ ਆਲੇ ਦੁਆਲੇ ਘੁੰਮਦੀ ਆ। ਮੈਂ ਕੋਸ਼ਿਸ਼ ਕਰਦਾ, ਮੈਂ ਤੁਹਾਨੂੰ ਸੁਣਾਉਂਦਾ ਨਹੀਂਗਾ, ਕਿਉਂਕਿ ਇੱਥੇ ਜਿਹੜੀਆਂ ਸ਼ਖਸੀਅਤਾਂ ਬੈਠੀਆਂ ਨੇ ਉਹਨਾਂ ਦੇ ਸਾਹਮਣੇ ਮੈਂ ਬਹੁਤ ਬੌਣਾ, ਬਹੁਤ ਛੋਟਾ ਵਾਂ। ਮੈਂ ਕੋਸ਼ਿਸ਼ ਕਰਦਾ, ਇੱਕ ਮੈਨੂੰ ਉਮੀਦ ਆ ਤੁਸੀਂ ਪਿਆਰ ਜ਼ਰੂਰ ਦਿਓਗੇ ਤੇ ਜੇ ਮੇਰੀਆਂ ਗਲਤੀਆਂ ਨੂੰ ਇਗਨੋਰ ਕਰ ਦੇਂਗੇ, ਮੈਨੂੰ ਇੰਨੀ ਕੁ ਉਮੀਦ ਆ ਤੁਹਾਡੇ ਸਾਰਿਆਂ ਤੋਂ। ਸੋ ਉਹ ਕਹਿੰਦੇ ਨੇ ਕਿ ਬੰਦੇ ਬਾਰੇ ਲਿਖਦੇ ਨੇ, ਉਹ ਕਹਿੰਦੇ ਬੱਦਲਾਂ ਵਾਂਗ ਨੇ ਗੱਜਦੇ ਬੰਦੇ, ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ। ਮਤਲਬ ਮੈਂ ਦਾ ਸ਼ੋਰ ਸਾਡੇ 'ਚ ਇੰਨਾ ਵੀ ਬੱਦਲਾਂ ਵਾਂਗ ਅਸੀਂ ਆਪਣੀ ਗੱਲ, ਜਿਵੇਂ ਨਾਨਕ ਸਾਹਿਬ ਦੀ ਜ਼ਿਕਰ ਹੋਇਆ ਸੀ ਨਾ 500 ਸਾਲ ਦੇ ਵਿੱਚ, ਉਹ ਗਦਾਰਾ ਸਾਹਿਬ ਗੱਲ ਕਰ ਰਹੇ ਸੀ ਵੀ ਸਭ ਤੋਂ ਜੇ ਫਿਲਾਸਫਰ ਸਾਡੇ ਕੋਲ ਇੱਕੋ ਹੀ ਹੋਏ ਨੇ, ਤਾਂ ਉਹ ਕਹਿੰਦੇ ਹੁੰਦੇ ਸੀ ਕੁਝ ਸੁਣੀਏ ਕੁਝ ਕਹੀਏ। ਨਾ ਸਾਡੇ ਕੋਲ ਸੁਣਨ ਦਾ ਟਾਈਮ ਹੈ ਤੇ ਕਹਿਣ ਦੀ ਸਾਡੇ ਕੋਲੇ ਕਾਹਲ ਇੰਨੀ ਆ ਵੀ ਸਾਡੀ ਸ਼ਬਦ ਚੋਣ ਵੀ ਕਈ ਵਾਰੀ ਗਲਤ ਹੋ ਜਾਂਦੀ ਹੈ। ਉਹ ਕਹਿੰਦੇ ਬੱਦਲਾਂ ਵਾਂਗ ਨੇ ਗੱਜਦੇ ਬੰਦੇ, ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ। ਕਹਿੰਦੇ ਜੇ ਅੱਗੇ ਉਹ ਲਿਖਦੇ ਨੇ, ਕਹਿੰਦੇ ਜੇ ਤੂੰ ਇਸ ਤਰ੍ਹਾਂ ਆਪਣਾ ਰੂਪ ਲੁਕਾ ਲੈਂਦਾ, ਜੇ ਤੂੰ ਪੱਲਾ ਕੀਤਾ ਹੁੰਦਾ, ਮਾਫ ਕਰਨਾ, ਜੇ ਤੂੰ ਪੱਲੂ ਕੀਤਾ ਹੁੰਦਾ, ਕੰਧਾਂ ਵਿੱਚ ਨਾ ਫਿਰ ਵੱਜਦੇ ਬੰਦੇ। ਇੰਨੀ ਕਾਹਲ ਆ ਬੰਦੇ ਨੂੰ। ਰੱਬਾ ਤੈਨੂੰ ਥੋੜੇ ਕਿਹੜੀ, ਤਾਂ ਇੱਥੋਂ ਵੀ ਨਹੀਂ ਰੱਜਦੇ ਬੰਦੇ। ਮਤਲਬ ਰੱਬ ਨੂੰ ਵੀ ਤਾਨਾ ਮਾਰਦਾ ਵੀ ਯਾਰ ਤੂੰ ਕੈਸੀ ਚੀਜ਼ ਬਣਾਈ ਆ ਵੀ ਤਾਂ ਇੱਥੋਂ ਵੀ ਬੰਦਾ ਰੱਜ ਨਹੀਂ ਰਿਹਾ। ਕਸਮੇ ਮੰਜ਼ਿਲ ਮਿਲ ਜਾਣੀ ਸੀ, ਇੱਕ ਪਾਸੇ ਜੇ ਭੱਜਦੇ ਬੰਦੇ। ਤੜਕੇ ਉੱਠਦਿਆਂ ਖਿਆਲ ਕੁਛ ਹੋਰ ਹੁੰਦਾ, ਦੁਪਹਿਰੇ ਸੋਚਦਾ ਅੱਛਾ ਉੱਧਰ ਭੀੜ ਬੜੀ ਹੈ, ਉੱਧਰ ਉਹਨੂੰ ਕਮੈਂਟ ਬੜਿਆ, ਉੱਧਰ ਚੱਲ ਗਏ। ਹੱਥ ਨੇ ਸ਼ਾਮ ਢਲਦਿਆਂ ਕਿਤੇ ਹੋਰ ਪਾਸੇ। ਕਹਿੰਦੇ ਕਸਮੇ ਮੰਜ਼ਿਲ ਮਿਲ ਜਾਣੀ ਸੀ, ਇੱਕ ਪਾਸੇ ਜੇ ਭੱਜਦੇ ਬੰਦੇ। ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਮਤਲਬ ਆਪਾਂ ਗੱਲ ਕੀਤੀ ਸੀ ਨਾ, ਗੁਦਾਰਾ ਸਾਹਿਬ ਨੇ, ਮੈਨੂੰ ਕੁਦਰਤੀ ਮਿਲ ਗਈ ਇਹ ਚੀਜ਼ ਵੀ ਉਹ ਕਹਿੰਦੇ ਵੀ ਚੱਜ ਦਾ ਸ਼ੇਰ, ਚੱਜ ਦਾ ਇੰਟੈਲੈਕਟ, ਚੱਜ ਦਾ ਚਿੰਤਕ, ਚੱਜ ਦਾ ਗੰਭੀਰਤਾ ਦੀ ਅੱਜ ਆਪਾਂ ਨੂੰ ਬਹੁਤ ਕਮੀ ਹੈ। ਕਹਿੰਦੇ ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਬੰਦਾ ਇੱਥੇ ਟੈਂਪਰੇਰੀ ਨਹੀਂ ਹੈਗਾ, ਉਹ ਕਦੇ ਵੀ ਪਰਮਾਨੈਂਟ ਨਹੀਂਗਾ, ਉਹਨੇ ਆਉਣਾ ਜਾਣਾ। ਪਰ ਜਿਹਦੀ ਇੱਕ ਚੰਗੀ ਸਾਹਿਤਕ ਰਚਨਾ, ਇੱਕ ਚੰਗਾ ਸਾਹਿਤ ਆ, ਇੱਕ ਚੰਗੀ ਲਾਈਨ ਆ, ਇੱਕ ਚੰਗਾ ਵਿਚਾਰ ਆ, ਉਹਨੇ ਕਦੇ ਅਲੋਪ ਨਹੀਂ ਹੋਣਾ। ਮੈਂ ਇੱਕ ਦਿਨ ਜਸਵਿੰਦਰ ਸ਼ਰਮਾ ਜੀ ਨਾਲ ਬੈਠਾ ਸੀਗਾ, ਮੇਰੇ ਨਾਲ ਗੱਲ ਕਰ ਰਿਹਾ ਸੀਗਾ। ਮੈਂ ਕਿਹਾ ਬਾਈ ਜਿਹੜਾ ਬੰਦਾ ਵਧੀਆ ਨਾ, ਜਿਹੜੇ ਬੰਦੇ ਦਾ ਵਿਚਾਰ ਚੰਗਾ ਹੈ, ਉਹ ਇੱਕ ਮਹਿਕ ਵਾਂਗ ਆ, ਉਹ ਜਿੱਥੇ ਵੀ ਜਾਂਦਾ ਆਪਣੇ ਚੰਗੇ ਵਿਚਾਰ ਨਾਲ ਉੱਥੋਂ ਦੀ ਮਹਿਕ ਖਿਲਾਰ ਦਿੰਦਾ। ਸੋ ਬੱਦਲਾਂ ਵਾਂਗ ਗੱਜਣਾ ਅਸੀਂ ਛੱਡ ਗਏ ਤੇ ਦੂਜਿਆਂ ਨੂੰ ਸੁਣਨਾ ਸ਼ੁਰੂ ਕਰੀਏ। ਮੈਨੂੰ ਲੱਗਦਾ ਕਿ ਆਪਾਂ ਵਧੀਆ ਇੱਕ ਗੰਭੀਰ ਸਮਾਜ ਜ਼ਰੂਰ ਸਿਰਜ ਲਾਂਗੇ। ਸ਼ਬਦ ਚੋਣ ਦੇ ਵਿੱਚ ਗਲਤੀ ਹੋਵੇ ਤਾਂ ਮਾਫੀ, ਤੇ ਆਪਾਂ ਇਸੇ ਬੈਠਕ ਨੂੰ ਹੋਰ ਸਰੋਤਿਆਂ ਨੂੰ ਆਪਾਂ ਸੁਣਾਉਣਾ, ਜਿਹੜੇ ਆਪਣੇ ਨਾਲ ਹੋਰ ਮੈਨੇ ਸ਼ਖਸੀਅਤਾਂ ਪਹੁੰਚੀਆਂ ਨੇ। ਜਿਹੜੇ ਵੀ ਜੇ ਕੋਈ ਗਲਤੀ ਫਲਤੀ ਹੈ ਤਾਂ ਮਾਫ ਕਰਨਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਬੜੇ ਅੱਛੇ ਇਹਨਾਂ ਨੇ ਸ਼ੇਰ ਪੇਸ਼ ਕੀਤੇ ਨੇ। ਅਸਲ 'ਚ ਇਸੇ ਕਾਫੀ ਵਾਲੀ ਇੱਕ ਮੇਰੀ ਗਜ਼ਲ ਵੀ ਹੈ, ਲਗਭਗ ਵਿਚਾਰ ਵੀ ਕਈ ਵਾਰ ਮਿਲ ਜਾਂਦੇ ਨੇ, ਇਸੇ ਤਰ੍ਹਾਂ ਦੇ ਨੇ। ਸੋ ਮੈਂ ਆਪਣੀ ਕਰਵਾਈ ਤੁਹਾਡੇ ਨਾਲ ਸਾਂਝੀ ਕਰਦਾ ਕਿ ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ, ਪੱਤਾ ਪੱਤਾ ਕਿਰਦੀ ਠੰਡੀ ਛਾਂ ਬੈਠੀ ਹੈ, ਘਰ ਦੇ ਇੱਕ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ। ਕਿ ਮਾਲਕ ਘਰ ਦੀ ਇਹ ਰਾਣੀ ਪਟਰਾਣੀ ਏ, ਮਾਲਕ ਘਰ ਦੀ ਇਹ ਰਾਣੀ ਪਟਰਾਣੀ ਏ, ਕਿਹੜੇ ਥਾਂ ਹੁੰਦੀ ਸੀ ਕਿਹੜੇ ਥਾਂ ਬੈਠੀ ਹੈ, ਕਿਹੜੇ ਥਾਂ ਹੁੰਦੀ ਸੀ ਕਿਹੜੇ ਥਾਂ ਬੈਠੀ ਹੈ। ਕਿ ਇਸ ਦਾ ਬਾਗ ਬਗੀਚਾ ਇੰਨਾ ਵਧਿਆ ਫੁੱਲਿਆ, ਇਸ ਦਾ ਬਾਗ ਬਗੀਚਾ ਇੰਨਾ ਵਧਿਆ ਫੁੱਲਿਆ, ਥਾਂ ਇਹਦੇ ਲਈ ਬਚੀ ਨਾ ਇੱਥੇ ਤਾਂ ਬੈਠੀ ਹੈ, ਥਾਂ ਇਹਦੇ ਲਈ ਬਚੀ ਨਾ ਇੱਥੇ ਤਾਂ ਬੈਠੀ ਹੈ। ਪੱਤਾ ਪੱਤਾ ਗਿਰਦੀ ਠੰਡੀ ਛਾਂ ਬੈਠੀ ਹੈ, ਘਰ ਦੇ ਇੱਕ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ। ਸੋ ਇਸ ਤੋਂ ਪਹਿਲਾਂ ਕਿ ਮੈਂ ਨਿਰਮਲਜੀਤ ਨਿੰਮਾ ਸਾਡੇ ਬੜੇ ਮਾਣਯੋਗ ਗਵਈਏ ਨੇ, ਗਾਇਕ ਨੇ, ਜਿਨ੍ਹਾਂ ਦੇ ਗੀਤ ਅਸੀਂ ਅੱਜ ਵੀ ਸੁਣਦੇ ਹਾਂ ਕਿ ਛਾਵਾਂ ਠੰਡੀਆਂ ਨੇ ਬੋੜ ਦੀਆਂ। ਸੋ ਠੰਡੀਆਂ ਛਾਵਾਂ ਵਰਗੇ ਗੀਤ ਸੁਣਨ ਤੋਂ ਪਹਿਲਾਂ ਇੱਕ ਦੁੱਖ ਭਰੀ ਖਬਰ ਸਾਰਿਆਂ ਨਾਲ ਸਾਂਝੀ ਕਰਾਂ ਮੈਂ ਕਿ ਸਾਡੇ ਬਹੁਤ ਹੀ ਪਿਆਰੇ ਸੱਜਣ ਪਿਸ਼ੌਰਾ ਸਿੰਘ ਢਿੱਲੋਂ ਹੋਰੀ ਅੱਜ ਸਾਡੇ ਦਰਮਿਆਨ। ਮੈਨੂੰ ਕੱਲ੍ਹ ਕਿਸੇ ਤੋਂ ਪਤਾ ਲੱਗਾ, ਮੈਨੂੰ ਬੜੀ ਹੈਰਾਨੀ ਹੋਈ ਕਿ ਕੁਝ ਦੇਰ ਪਹਿਲਾਂ ਹਜੇ ਉਹਨਾਂ ਨਾਲ ਗੱਲ ਹੋਈ ਸੀ। ਉਹ ਕਿਤੇ ਕਿਤੇ ਫੋਨ 'ਤੇ ਗੱਲ ਹੁੰਦੀ ਰਹਿੰਦੀ ਸੀ, ਜਾਂ ਜਿੱਥੇ ਵੀ ਮਿਲਦੇ ਸੀ ਅਤੇ ਬੜੀਆਂ ਗੱਲਾਂ ਉਹਨਾਂ ਨਾਲ ਹੁੰਦੀਆਂ ਸੀ। ਨੋਕ ਝੋਕ ਮੇਰੇ ਨਾਲ ਕਾਫੀ ਹੁੰਦੀ ਸੀ ਉਹਨਾਂ ਦੀ, ਪਰ ਗੁੱਸੇ ਨਾ ਸੀ ਹੁੰਦੇ। ਇਹ ਉਹਨਾਂ ਦਾ ਬਹੁਤ ਵੱਡਾ ਗੁਣ ਸੀ। ਅਤੇ ਉਹਨਾਂ ਨੇ ਕਵਿਤਾਵਾਂ ਵੀ ਲਿਖੀਆਂ, ਗੀਤ ਵੀ ਲਿਖੇ ਨੇ, ਲੇਖ ਵੀ ਲਿਖੇ ਨੇ, ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ। ਜਦੋਂ ਉਹ ਇੰਗਲੈਂਡ ਤੋਂ ਆਏ ਸੀ ਉਹ, ਤਾਂ ਸ਼ੁਰੂ ਦੇ ਵਿੱਚ ਡਾਕਟਰ ਗੁਰੂਵੇਲ ਸਿੱਧੂ ਹੋਰਾਂ ਦੇ ਘਰ ਮੀਟਿੰਗ ਹੋਈ ਸੀ, ਤਾਂ ਉੱਥੇ ਪਹਿਲੀ ਵਾਰ ਉਹ ਸਾਨੂੰ ਮਿਲੇ ਸੀ ਅਤੇ ਸਾਡੀ ਸਭਾ ਦੇ ਨਾਲ, ਸਾਡੇ ਨਾਲ ਉਦੋਂ ਤੋਂ ਆਖਰੀ ਦਮ ਤੱਕ ਉਹ ਜੁੜੇ ਰਹੇ ਨੇ। ਜਸਵੀਰ ਭੁੱਲਰ ਹੋਰੀ ਮੇਰੇ ਖਿਆਲ ਉਹਨਾਂ ਦੇ ਸਾਂਢੂ ਨੇ।
ਸੋ ਮੈਂ ਸ਼ਰਧਾਂਜਲੀ ਦੇ ਰੂਪ ਵਿੱਚ ਪਿਸ਼ੌਰਾ ਸਿੰਘ ਢਿੱਲੋਂ ਹੋਰਾਂ ਨੂੰ ਯਾਦ ਕਰਦੇ ਤੇ 1 ਮਿੰਟ ਦਾ ਮੈਂ ਖੜੇ ਹੋ ਕੇ ਅਸੀਂ ਮੌਨ ਧਾਰਨ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਪਿਸ਼ੌਰਾ ਸਿੰਘ ਢਿੱਲੋਂ ਹੋਰੀ ਹਮੇਸ਼ਾ ਸਾਡੇ ਖਿਆਲਾਂ 'ਚ, ਸਾਡੀਆਂ ਯਾਦਾਂ ਦੇ ਵਿੱਚ ਰਹਿਣਗੇ। ਸੋ ਇੱਕ ਵਾਰੀ ਮਹਾਤਮਾ ਬੁੱਧ ਹੋਰੀ ਉਹਨੇ ਕਿਤੇ ਆਪਣੇ ਪ੍ਰਵਚਨ ਕਰਨੇ ਸੀ ਅਤੇ ਉਹ ਬਾਗ ਵਿੱਚ ਆ ਕੇ ਬਹਿ ਜਾਂਦੇ ਨੇ, ਲੋਕ ਵੀ ਸਾਰੇ ਬੈਠੇ ਨੇ ਚੌਂਕੜੀ ਮਾਰ ਕੇ, ਅਤੇ ਜਿਉਂ ਬੋਲਣੇ ਲੱਗਦੇ ਨੇ ਹਜੇ ਤਾਂ ਉੱਧਰੋਂ ਕੋਇਲ ਗਾਉਣਾ ਸ਼ੁਰੂ ਕਰ ਦਿੰਦੀ ਹੈ। ਉਹ ਚੁੱਪ ਹੋ ਜਾਂਦੇ ਨੇ ਅਤੇ ਉਹ ਗਾਉਣੋਂ ਹਟਦੀ ਨਹੀਂ, ਗਾਈ ਜਾਂਦੀ ਹੈ। ਅਤੇ ਜਦੋਂ ਗਾ ਹਟਦੀ ਆ ਤਾਂ ਮਹਾਤਮਾ ਬੁੱਧ ਕਹਿੰਦੇ ਵੀ ਇਹੀ ਮੈਂ ਕਹਿਣਾ ਸੀ ਜੋ ਕੋਇਲ ਨੇ ਕਿਹਾ। ਸੋ ਨਿਰਮਲਜੀਤ ਨਿੰਮਾ ਹੋਰੀ ਵੀ ਉਸ ਕੋਇਲ ਵਾਂਗੂ ਅੱਜ ਗਾਉਣਗੇ ਅਤੇ ਅਸੀਂ ਵੀ ਉਹੀ ਕਹਿਣਾ ਸੀ ਜੋ ਨਿਰਮਲਜੀਤ ਨਿੰਮਾ ਹੋਰਾਂ ਨੇ ਕਹਿਣਾ ਸੀ। ਤੁਹਾਡੀਆਂ ਖੂਬਸੂਰਤ ਤਾੜੀਆਂ ਦੇ ਵਿੱਚ ਨਿਰਮਲਜੀਤ ਨਿੰਮਾ ਜੀ। ਸੂਝਵਾਨ ਸਰੋਤਿਆਂ ਦੇ ਵਿੱਚ ਗਾਉਣ ਦਾ ਮੌਕਾ ਬੜਾ ਘੱਟ ਮਿਲਦਾ। ਵੈਸੇ ਕੋਇਲ ਵਾਲਾ ਤੁਸੀਂ ਜਿਹੜਾ ਇਹ ਕਿਹਾ, ਹੁਣ ਕੋਇਲ ਗਾਉਂਦੀ ਰਹੇ ਤਾਂ ਉਹ ਸੁਰ 'ਚ ਰਹਿੰਦੀ ਹੈ, ਅਤੇ ਜਦੋਂ ਛੱਡ ਦੇਵੇ ਤਾਂ ਫਿਰ ਉਹ ਨਾ ਕੋਇਲ ਰਹਿੰਦੀ ਨਾ ਕਾਂ ਰਹਿੰਦਾ। ਮੈਨੂੰ ਵੀ ਗਾਇਕੀ ਛੱਡੇ ਨੂੰ ਕਾਫੀ ਚਿਰ ਹੋ ਗਿਆ, ਕਿਉਂਕਿ ਟਰਕਿੰਗ ਲਾਈਨ ਦੇ ਵਿੱਚ ਪੈ ਗਏ ਹਾਂ, ਅਤੇ ਜਿਹੜਾ ਰਿਆਜ਼ ਹੁੰਦਾ, ਰਿਆਜ਼ ਤੋਂ ਬਿਨਾਂ ਗਾਇਕੀ ਔਖੀ ਹੈ। ਰਿਆਜ਼ ਹੁੰਦਾ ਰਹੇ ਤਾਂ ਗਲਾ ਚੱਲਦਾ ਰਹਿੰਦਾ। ਜਿਵੇਂ ਭਲਵਾਨੀ ਕਰਦਾ ਤਾਂ ਭਲਵਾਨ ਰਹਿੰਦਾ, ਜਦੋਂ ਛੱਡ ਦਿੰਦਾ ਤਾਂ ਫਿਰ ਥੁਲਥਲਾ ਜਿਹਾ ਹੋ ਜਾਂਦਾ। ਅੱਜ ਤੋਂ 5-6 ਸਾਲ ਪਹਿਲਾਂ ਗਦਰੀ ਬਾਬਿਆਂ ਦੇ ਪ੍ਰੋਗਰਾਮ 'ਚ ਮੈਂ ਕੰਗ ਸਾਹਿਬ ਥੋੜ੍ਹਾ ਗੀਤ ਗਾਇਆ ਸੀ। ਮੇਰੇ ਖਿਆਲ 4-5 ਸਾਲ ਬਾਅਦ ਮੈਨੂੰ ਹੁਣ ਟਾਈਮ ਮਿਲਿਆ, ਸਿਰਫ ਇਸੇ ਕਰਕੇ ਕਿ ਸਾਡਾ ਕਿੱਤਾ ਬਦਲ ਗਿਆ। ਰੋਟੀ ਵੀ ਜ਼ਰੂਰੀ ਹੈ ਨਾ। ਹਾਂਜੀ, ਕਰੂਜ਼ 'ਤੇ ਲਾ ਕੇ ਟਰੱਕ ਨੂੰ ਬੜੇ ਸੂਝਵਾਨ ਸਰੋਤੇ ਬੈਠੇ ਹੋ ਤੁਸੀਂ। ਅਤੇ ਵਿਛੜੇ ਭਰਾਵਾਂ ਦੀਆਂ ਬਾਹਾਂ ਯਾਦ ਕਰਕੇ, ਰੋਈਏ ਪਰਦੇਸਾਂ ਵਿੱਚ ਮਾਵਾਂ ਯਾਦ ਕਰਕੇ। ਵਿਛੜੇ ਭਰਾਵਾਂ ਦੀਆਂ ਬਾਹਾਂ ਯਾਦ ਕਰਕੇ, ਵਿਛੜੇ ਭਰਾਵਾਂ ਦੀਆਂ ਬਾਹਾਂ ਯਾਦ ਕਰਕੇ, ਰੋਈਏ ਪਰਦੇਸਾਂ ਵਿੱਚ ਮਾਵਾਂ ਯਾਦ ਕਰਕੇ। ਹੋ ਵਿਛੜੇ ਭਰਾਵਾਂ ਦੀਆਂ ਬਾਹਾਂ ਯਾਦ ਕਰਕੇ। ਭੇਜਿਆ ਏ ਰੱਖੜੀ ਦਾ ਗਾਨਾ ਨਿੱਕੀ ਭੈਣ ਨੇ,
ਭੇਜਿਆ ਏ ਰਖੜੀ ਦਾ ਗਾਨਾ ਨਿੱਕੀ ਭੈਣ ਨੇ, ਰੋ ਰੋ ਕੇ ਨਾਲ ਖਤ ਲਿਖਿਆ ਸ਼ੁਦੈਣ ਨੇ। ਉਹਨੂੰ ਮੈਂ ਖਿਆਲਾਂ 'ਚ ਵਰਾਵਾਂ ਯਾਦ ਕਰਕੇ, ਉਹਨੂੰ ਮੈਂ ਖਿਆਲਾਂ 'ਚ ਵਰਾਵਾਂ ਯਾਦ ਕਰਕੇ। ਰੋਈਏ ਪਰਦੇਸਾਂ ਵਿੱਚ ਮਾਵਾਂ ਯਾਦ ਕਰਕੇ, ਹੋ ਮਾਵਾਂ ਯਾਦ ਕਰਕੇ। ਦੁੱਖਾਂ ਵਿੱਚ ਮਾਵਾਂ ਦੇ ਦਿਲਾਸੇ ਯਾਦ ਆਉਂਦੇ ਨੇ, ਹੋ ਨਿੱਕੇ ਨਿੱਕੇ ਰੋਸੇ ਕਦੇ ਹਾਸੇ ਯਾਦ ਆਉਂਦੇ ਨੇ। ਕੰਬਦੇ ਜੇ ਹੱਥਾਂ ਦੀਆਂ ਛਾਵਾਂ ਯਾਦ ਕਰਕੇ, ਹੋ ਕੰਬਦੇ ਜੇ ਹੱਥਾਂ ਦੀਆਂ ਛਾਵਾਂ ਯਾਦ ਕਰਕੇ। ਰੋਈਏ ਪਰਦੇਸਾਂ ਵਿੱਚ ਹੋ ਮਾਵਾਂ ਯਾਦ ਕਰਕੇ, ਮਾਵਾਂ ਯਾਦ ਕਰਕੇ। ਵਿਛੜੇ ਭਰਾਵਾਂ ਦੀਆਂ ਬਾਵਾਂ ਯਾਦ ਕਰਕੇ। ਹੋ ਦਿੰਦਾ ਰੁਜ਼ਗਾਰ ਰੱਬ ਆਪਣੇ ਜੇ ਦੇਸ ਵਿੱਚ, ਦਿੰਦਾ ਰੁਜ਼ਗਾਰ ਰੱਬ ਆਪਣੇ ਜੇ ਦੇਸ ਵਿੱਚ। ਹੋ ਭੇਜਦਾ ਕਦੇ ਨਾ ਤੈਨੂੰ ਪੁੱਤਾ ਪਰਦੇਸ ਵਿੱਚ, ਭੇਜਦਾ ਕਦੇ ਨਾ ਤੈਨੂੰ ਪੁੱਤਾ ਪਰਦੇਸ ਵਿੱਚ। ਬਾਪੂ ਦੇ ਉਹ ਹੰਝੂ ਤੇ ਦੁਆਵਾਂ ਯਾਦ ਕਰਕੇ, ਹੋ ਬਾਪੂ ਦੇ ਉਹ ਹੰਝੂ ਤੇ ਦੁਆਵਾਂ ਯਾਦ ਕਰਕੇ। ਰੋਈਏ ਪਰਦੇਸਾਂ ਵਿੱਚ ਮਾਵਾਂ ਯਾਦ ਕਰਕੇ, ਹੋ ਮਾਵਾਂ ਯਾਦ ਕਰਕੇ। ਅਖੀਰਲਾ ਅੰਤਰਾ ਜੀ ਕਿ ਮਾਪਿਆਂ ਦੇ ਲਾਡਲੇ ਕਈ ਰਾਹਾਂ ਵਿੱਚ ਰਹਿ ਗਏ, ਮਾਪਿਆਂ ਦੇ ਲਾਡਲੇ ਕਈ ਰਾਹਾਂ ਵਿੱਚ ਰਹਿ ਗਏ। ਰੋਟੀ ਦੀ ਤਲਾਸ਼ ਵਿੱਚ ਮੌਤ ਦੇ ਮੂੰਹ ਪੈ ਗਏ। ਹਾਏ ਰੋਟੀ ਦੀ ਤਲਾਸ਼ ਵਿੱਚ ਮੌਤ ਦੇ ਮੂੰਹ ਪੈ ਗਏ। ਕੰਗ ਦੁਖਦਾਈ ਘਟਨਾਵਾਂ ਯਾਦ ਕਰਕੇ, ਕੰਗ ਦੁਖਦਾਈ ਘਟਨਾਵਾਂ ਯਾਦ ਕਰਕੇ। ਰੋਈਏ ਪਰਦੇਸਾਂ ਵਿੱਚ ਮਾਵਾਂ ਯਾਦ ਕਰਕੇ, ਹੋ ਮਾਵਾਂ ਯਾਦ ਕਰਕੇ। ਵਿਛੜੇ ਭਰਾਵਾਂ ਦੀਆਂ ਬਾਵਾਂ ਯਾਦ ਕਰਕੇ। ਮਿਹਰਬਾਨੀ। ਵਾਹ, ਬਹੁਤ ਕਮਾਲ। ਤੇ ਹੁਣ ਮੈਂ ਬੇਨਤੀ ਕਰਾਂਗਾ ਸੰਤੋਖ ਮਨਹਾਸ ਹੋਰਾਂ ਨੂੰ ਕਿ ਆਪਣੇ ਵੱਲੋਂ ਸਭ ਦਾ ਧੰਨਵਾਦ ਕਰਨ ਤੇ ਅਗਲੀ ਵਾਰ ਫੇਰ ਮਿਲਣ ਦਾ ਵਾਅਦਾ ਕਰਨ। ਦੋਸਤੋ, ਇਹ ਪੰਜਾਬੀਅਤ ਮੈਗਜ਼ੀਨ ਦੇ ਜਿਹੜਾ ਸਨੇਹੀਆਂ ਦੇ ਜੁੜ ਬੈਠਣ ਦਾ ਆਰ ਉਹ ਕੀਤਾ। ਇਹਦੇ ਪ੍ਰਬੰਧਕ ਜਸਵਿੰਦਰ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਵਾਲੇ ਸਨ।
ਕਿਉਂਕਿ ਮੈਂ ਚਾਹੁੰਦਾ ਸੀ, ਅਸੀਂ ਤਾਂ ਕਿਹਾ ਵੀ ਚਲ ਇੱਥੇ ਮੈਗਜ਼ੀਨ ਰਿਲੀਜ਼ ਕਰ ਦਿੰਨੇ ਆ। ਉਹ ਕਹਿੰਦੇ ਨਹੀਂ ਨਹੀਂ ਯਾਰ, ਮੇਰੇ ਤੇ ਛੱਡੋ, ਆਪਾਂ ਮੈਗਜ਼ੀਨ ਨੂੰ ਵਧੀਆ ਤਰੀਕੇ ਨਾਲ ਰਿਲੀਜ਼ ਕਰਨਾ ਹੈਗਾ ਤੇ ਇਹਦੇ ਸਾਰੇ ਪ੍ਰਬੰਧਕ ਮਿਲ ਬੈਠਣ ਦਾ ਆਰ ਹੈ ਉਹ ਜਸਵਿੰਦਰ ਨਿਊ ਇੰਡੀਆ ਸਪੀਟ ਐਂਡ ਸਪਾਈਸਿਸ ਉਹਨਾਂ ਦਾ ਕੀਤਾ। ਅਸੀਂ ਗਲੋਬਲ ਪੰਜਾਬੀ ਪਬਲੀਕੇਸ਼ਨ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤਰ੍ਹਾਂ ਪੰਜਾਬੀ ਕਲਚਰ ਸੈਂਟਰ USA ਜਿਨ੍ਹਾਂ ਨੇ ਸਾਨੂੰ ਇਹ ਹਾਲ ਮੁਹੱਈਆ ਕੀਤਾ। ਜਦੋਂ ਪਹਿਲੇ ਬੋਲਣ ਨਾਲ ਹੀ ਉਹ ਕਹਿੰਦੇ ਜੀ ਆਇਆਂ ਨੂੰ, ਤੁਸੀਂ ਇੱਥੇ ਆਓ ਜੀ ਸਦਕੇ ਬਣਾਇਆ ਹੀ ਅਸੀਂ ਇੱਕ ਪੰਜਾਬੀ ਕਲਚਰ ਸੈਂਟਰ USA ਤੁਹਾਡੇ ਵਾਸਤੇ ਆ। ਤਾਂ ਮੈਂ ਪੰਜਾਬੀ ਕਲਚਰ ਸੈਂਟਰ USA ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਸਾਡਾ 900 AM ਪੰਜਾਬੀ ਰੇਡੀਓ ਵੀ ਇੱਥੇ ਹੀ ਹੈ। ਅਸੀਂ ਇੱਥੋਂ ਹੀ ਉਹ ਵੀ ਪ੍ਰੋਗਰਾਮ ਨਸ਼ਰ ਕਰਦੇ ਹਾਂ। ਮੈਂ ਫਿਰ ਤੁਹਾਡੇ ਸਾਰੇ ਆਪਣੇ ਸਨੇਹੀਆਂ ਦਾ, ਪਿਆਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਭਰੀ, ਬਹੁਤ ਬਹੁਤ ਧੰਨਵਾਦ। ਅਗਲੇ ਕਿਸੇ ਫਿਰ ਫੰਕਸ਼ਨ 'ਤੇ ਫਿਰ ਮਿਲਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।